ਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 1 ਅਪ੍ਰੈਲ ਦਿਨ ਹੈਗਾ ਹੈ ਜੀ ਸ਼ੁੱਕਰਵਾਰ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਦੀਆ ਜੀ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਅੱਜ 1 ਅਪ੍ਰੈਲ ਤੋਂ ਆਪਾਂ ਇਸ ਪ੍ਰੋਗਰਾਮ ਦੇ ਸਮੇਂ ਦੇ ਵਿੱਚ ਅੱਧਾ ਘੰਟਾ ਅਰਲੀ ਜਿਹੜਾ ਉਹ ਸ਼ੁਰੂ ਕਰ ਰਹੇ ਹਾਂ। ਸੋ ਖਬਰ ਤੇ ਨਜ਼ਰ ਜਿਹੜਾ ਹੁਣ ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਇਹ 8 ਵਜੇ ਸ਼ੁਰੂ ਹੋਇਆ ਕਰੇਗਾ। ਸੋ ਇਹ ਵੀ ਦੱਸ ਦਿਓ ਕਿ ਅਪ੍ਰੈਲ ਫੁੱਲ ਨਹੀਂ ਹੈ, ਪੱਕੀ ਗੱਲ ਇਹ ਪੱਕੀ ਗੱਲ ਹੈ। ਸੋ ਬਿਲਕੁਲ ਅਪ੍ਰੈਲ ਫੂਲ ਨਹੀਂ ਜਿਹੜਾ ਬਣਾਇਆ ਜਾ ਰਿਹਾ, ਇਹ ਅਸਲ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਆ ਚੁੱਕੀ ਆ। ਸੋ ਅੱਜ ਜਿੱਦਾਂ ਸ਼ੁੱਕਰਵਾਰ ਦਾ ਦਿਨ ਹੁੰਦਾ, ਇਸ ਬਾਅਦ ਦੇ ਵਿੱਚ ਕਾਲਾਂ ਤਾਂ ਤੁਹਾਡੀਆਂ ਲਈਆਂ ਜਾਣਗੀਆਂ। ਸੋ ਤਿਆਰ ਰਹੋ ਜੀ। ਪਹਿਲੋਂ ਖਬਰਾਂ ਕੁਛ ਆਪਾਂ ਕਰਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਵੀ ਜਿਹੜੀਆਂ ਆਪਾਂ ਲਵਾਂਗੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਜਾਈਏ, ਉਸ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਵੀ ਅਸੀਂ ਧੰਨਵਾਦ ਕਰ ਦਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੀ ਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿਮਾਸੋਤਾ 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸ਼ੁਰੂ ਕਰਦੇ ਜਾਈਏ ਗੱਲ। ਕੱਲ ਦਾ ਜਿਹੜਾ ਵਿਸ਼ੇਸ਼ ਇਜਲਾਸ ਮਿੰਟੂ ਜੀ ਸੱਦਿਆ ਗਿਆ ਸੀ, ਪੰਜਾਬ ਚੰਡੀਗੜ੍ਹ ਦੇ ਹਵਾਲੇ ਕਰੋ, ਪੰਜਾਬ ਦੇ ਸਦਨ 'ਚ ਮਤਾ ਪਾਸ। ਹਾਂਜੀ ਦੇਖੋ, ਬਿਲਕੁਲ ਕੱਲ ਆਪਾਂ ਇਸ ਵੇਲੇ ਗੱਲ ਕੀਤੀ ਸੀਗੀ ਕਿ ਲੱਗਦਾ ਇਹੋ ਹੈ ਕਿ ਇਹੋ ਕੁਝ ਹੋਏਗਾ, ਔਰ ਕਿਉਂਕਿ ਇਹ ਬਹੁਤ ਵਾਰੀ ਹੋ ਚੁੱਕਾ ਹੈ। ਸੋ ਇੱਕ ਵਾਰੀ ਫੇਰ ਇਹ ਰੈਪੀਟੇਸ਼ਨ ਹੀ ਆ ਉਹਨਾਂ ਚੀਜ਼ਾਂ ਦਾ ਜੋ ਅਸੀਂ ਅੱਗੇ ਵੀ ਦੇਖਿਆ। ਕਿਸਾਨੀ ਅੰਦੋਲਨ ਵੇਲੇ ਕੀ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ, ਅਸੀਂ ਕਾਨੂੰਨ ਲੈ ਆਂਦੇ ਜੀ, ਸੋਧਾਂ ਲੈ ਆਂਦੀਆਂ ਅਮਰਿੰਦਰ ਸਿੰਘ, ਚਲੋ 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 ਚਲ ਚੱਲੀਏ ਚੱਲੀਏ, ਗਵਰਨਰ ਘਰੇ ਚੱਲੀਏ, ਗਵਰਨਰ ਘਰੇ ਚੱਲੀਏ, ਮੂੰਹ ਬੰਨੇ ਨਕਾਬ ਉਹ ਜਿਹੜੇ ਉਦੋਂ ਉਸ ਟਾਈਮ ਚੱਲਦੇ ਹੁੰਦੇ ਸਨ ਨਾ, ਜਿਨ੍ਹਾਂ ਨੂੰ ਆਪਾਂ ਮੂੰਹ ਤੇ ਪਾਉਨੇ ਆ। ਹਾਂਜੀ, ਤੇ ਉਹ ਮਾਸਕ ਪਾ ਕੇ ਸਾਰੇ ਉਧਰ ਨੂੰ ਭੱਜ ਭੱਗੇ ਅਲੀ ਕਰਕੇ। ਤੇ ਉਸ ਤੋਂ ਬਾਅਦ ਹੋਇਆ ਕੀ ਸੀ ਕਿ ਇੱਕ ਵਾਰੀ ਫਿਰ ਰਿਮਾਈਂਡ ਕਰਵਾਉਣ ਗਏ ਕਿ ਜਨਾਬ ਅਸੀਂ ਨਾ ਤੁਹਾਡੇ ਕੋਲ ਕੁਝ ਸਮਾਨ ਘੱਲਿਆ ਸੀ। ਕਿਹੜਾ ਸਮਾਨ? ਸੋ ਉਹ ਉੱਥੇ ਹੀ ਪਿਆ ਰਿਹਾ ਸਾਰਾ ਕੁਝ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ BSF ਦਾ ਜਦੋਂ ਦਾਇਰਾ ਵਧਾਇਆ ਸੀਗਾ, ਫਿਰ ਮਤਾ ਠੋਕਿਆ ਗਿਆ। ਘੈਂਟ ਮਤਾ ਸੀਗਾ ਉਹ, ਮਤਾ ਪਤਾ ਹੀ ਨਹੀਂ, ਮਤਾ ਅਤਾ ਪਤਾ ਹੀ ਨਹੀਂ। BSF ਆ ਫਿਰਦੀ ਆ 50 ਕਿਲੋਮੀਟਰ ਦੇ ਦਾਇਰੇ 'ਚ, ਕਹਿੰਦੇ ਰੋਕ ਸਕੇ ਤਾਂ ਰੋਕ ਲਓ। ਸੋ ਇਹਨਾਂ ਮਤਿਆਂ ਦਾ ਇਹ ਰੈਪੀਟੇਸ਼ਨ ਹੀ ਹੈ। 6 ਵਾਰੀ ਪਹਿਲਾਂ ਪੈ ਚੁੱਕਾ ਚੰਡੀਗੜ੍ਹ ਦਾ ਮਤਾ ਅਸੈਂਬਲੀ ਦੇ ਵਿੱਚ, ਪੰਜਾਬ ਦੀ ਅਸੈਂਬਲੀ 'ਚ। ਇਹ 7ਵਾਂ 7 ਜਿਹੜੇ ਆ ਮਤੇ ਪੂਰੇ ਹੋ ਚੁੱਕੇ, ਗਿਣਦੇ ਰਹੋ। ਜਿਵੇਂ ਟੁੱਟੇ ਦਿਲਾਂ ਵਾਲੇ ਰਾਤ ਨੂੰ ਤਾਰੇ ਗਿਣਦੇ ਆ ਨਾ, ਗਿਣੀ ਚਲੋ ਮਤੇ, ਮਤਿਆਂ ਦਾ ਕੀ ਆ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਤਕਰੀਬਨ ਤੈਅ ਸੀਗਾ। ਹਾਂ, ਕੁਛ ਖਾਸ ਹੋਣ ਦੀ ਉਮੀਦ ਹੁੰਦੀ ਹੈ ਕਿ ਪਤਾ ਨਹੀਂ ਕੀ ਐਲਾਨ ਹੋਏਗਾ, ਉਹਦੀ ਹਮੇਸ਼ਾ ਜਿਗਿਆਸਾ ਰਹਿੰਦੀ ਹੈ ਕਿ ਕੋਈ ਠੋਸ ਸਟੈਂਡ ਲਿਆ ਜਾਊਗਾ। ਤਾਂ ਕੀ ਹੈ ਐਲਾਨ ਦੇ ਤੌਰ ਤੇ ਆਪਾਂ ਦੇਖ ਲੈਂਦੇ ਆ ਕਿ ਮਾਨ ਸਾਹਿਬ ਨੇ ਅੱਜ ਜਿਹੜਾ ਵਿਸ਼ੇਸ਼ ਇਜਲਾਸ ਸੱਦਿਆ ਸੀਗਾ, ਮਾਨ ਸਾਹਿਬ ਨੇ ਪਹਿਲਾਂ ਤਾਂ ਉਹੀ ਨੋਕ ਝੋਕ ਵਾਲੇ ਜਿਹੜੇ ਤੇਵਰ ਹੁੰਦੇ ਆ ਉਹ ਦਿਖਾਏ, ਆਪਸ ਦੇ ਵਿੱਚ ਮਿਹਣੋ ਮੋਹਣੀ ਹੋਏ। ਉਸ ਤੋਂ ਬਾਅਦ ਮਤਾ ਆਇਆ, ਮਤਾ ਪਾਸ ਹੋ ਗਿਆ। ਸਿਰਫ ਇੱਕੋ ਇੱਕ ਪੰਜਾਬ ਦਾ ਵਿਧਾਇਕ ਸੀ ਜਿਹੜਾ ਇਹਦੇ ਉਲਟ ਗਿਆ, ਉਹ ਸੀ ਭਾਰਤੀ ਜਨਤਾ ਪਾਰਟੀ ਦਾ 1.25 ਲੱਖ ਵਿਧਾਇਕ ਤੇ ਪ੍ਰਧਾਨ ਅਸ਼ਵਨੀ ਸ਼ਰਮਾ। ਉਹ ਕਹਿੰਦਾ ਕਿ ਭਗਵੰਤ ਮਾਨ ਦੀ ਮਨਸ਼ਾ ਹੀ ਨਹੀਂ ਸਹੀ, ਮਤਲਬ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਨਸ਼ਾ ਹੀ ਨਹੀਂ ਸਹੀ। ਮਨਸ਼ਾ ਹੁਣ ਪਤਾ ਨਹੀਂ ਕਿਹੜੀ ਭਾਲਦੇ ਨੇ। ਅੱਛਾ, ਬਾਕੀ ਸਰਬਸੰਮਤੀ ਦੇ ਨਾਲ ਮਤਾ ਪਾਸ ਹੋ ਗਿਆ। ਉਸ ਤੋਂ ਬਾਅਦ ਜਿਹੜੇ ਹੈਗੇ ਆ ਮਾਨ ਸਾਹਿਬ, ਉਹਨਾਂ ਨੇ ਕਿਹਾ ਕਿ ਦੇਖੋ ਦੇਸ਼ ਦੇ ਲਈ ਗੋਲੀ ਖਾਣ ਵਾਲੇ ਸੂਰਵੀਰਾਂ ਦੀ ਧਰਤੀ ਅਨਿਆਂ ਬਰਦਾਸ਼ਤ ਨਹੀਂ ਕਰੇਗੀ। ਤੇ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਦੇਖੋ ਸਦਨ ਦੇ ਬਾਹਰ ਤੇ ਅੰਦਰ ਦੋਨਾਂ ਥਾਵਾਂ ਤੇ ਲੜਾਈ ਲੜਾਂਗੇ। ਤੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਦੇਸ਼ ਲਈ ਗੋਲੀ ਖਾਣ ਵਾਸਤੇ ਸਭ ਤੋਂ ਪਹਿਲਾਂ ਆਪਣਾ ਸੀਨਾ ਜਿਹੜਾ ਅੱਗੇ ਕਰਦੇ ਆ ਸੂਰਵੀਰ, ਉਹਨਾਂ ਦੇ ਨਾਲ
ਇਹ ਅਨਿਆਂ ਨਹੀਂ ਹੋਣ ਦਿੱਤਾ ਜਾਏਗਾ। ਅੱਛਾ, ਆਈਓ ਡਾਇਲੋਗਬਾਜ਼ੀ ਤੁਹਾਨੂੰ ਪਤਾ, ਮੈਂ ਤਾਂ ਵਿੱਚ ਥੋੜਾ ਕਨਫਿਊਜ਼ ਹੋ ਗਿਆ ਸੀਗਾ ਕਿ ਭਗਵੰਤ ਮਾਨ ਸ਼ਾਇਦ ਇਹ ਨਾ ਕਹਿ ਦੇਣ ਕਿ ਪਹਿਲੀ ਗੋਲੀ ਮੈਂ ਖਾਵਾਂਗਾ। ਤੁਹਾਨੂੰ ਯਾਦ ਹੋਣਾ ਇਹ ਡਾਇਲੋਗ ਕਿਹਦਾ ਸੀਗਾ? ਚਰਨਜੀਤ ਸਿੰਘ ਚੰਨੀ ਦਾ। ਅੱਜ ਕਿੱਧਰ ਗਏ ਨੇ? ਮਤਲਬ ਕਿ ਜਦੋਂ ਤੱਕ ਸੱਤਾ 'ਚ ਹੁੰਦੇ ਨੇ ਉਦੋਂ ਤੱਕ ਉਹ ਪੰਜਾਬ ਪ੍ਰਸਤ ਹੁੰਦੇ ਨੇ, ਉਸ ਤੋਂ ਬਾਅਦ ਉਹ ਪਰਿਵਾਰ ਪ੍ਰਸਤ ਹੁੰਦੇ। ਅੱਜ ਕੱਲ ਫੈਮਿਲੀ ਦੇ ਨਾਲ ਟਾਈਮ ਇੰਜੋਏ ਕਰ ਰਹੇ ਨੇ। ਬੇਟਾ ਵਿਆਹ ਲਿਆ, ਨੂੰਹ ਆਈ ਹੈ, ਨੂੰਹ ਰਾਣੀ ਮਤਲਬ ਕਿ ਪੜ੍ਹੀ ਲਿਖੀ ਹੈ, ਬਹੁਤ ਸੋਹਣੀ ਫੈਮਿਲੀ ਆ, ਦੁਆਵਾਂ ਭਾਈ ਉਹਨਾਂ ਵਾਸਤੇ, ਇੰਜੋਏ ਕਰ ਰਹੇ ਨੇ। ਪੰਜਾਬ ਜਿੱਥੇ ਹੈਗਾ ਸੋ ਹੈਗਾ। ਕਹਿੰਦੇ ਕਿ ਜਿਤਾ ਦਿੰਦੇ ਤਾਂ ਭਾਈ ਅਸੀਂ ਪੰਜਾਬ ਪ੍ਰਸਤ ਸੀ, ਹੁਣ ਅਸੀਂ ਪਰਿਵਾਰ ਪ੍ਰਸਤ ਹਾਂ। ਸੋ ਇਹਨਾਂ ਨੇ ਉਹ ਡਾਇਲੋਗ ਨਹੀਂ ਬੋਲੇ, ਇਹਨਾਂ ਨੇ ਕਿਹਾ ਕਿ ਸੂਰਬੀਰਾਂ ਦੀ ਧਰਤੀ ਤੇ ਜੇ ਅਨਿਆਂ ਹੋਇਆ, ਅਨਿਆਂ ਬਰਦਾਸ਼ਤ ਨਹੀਂ ਕਰਾਂਗੇ, ਲੜਾਈ ਲੜਾਂਗੇ। ਲੜਾਈ ਕਿਸ ਤਰ੍ਹਾਂ ਲੜਾਂਗੇ? ਇਹ ਨਹੀਂ ਕੋਈ ਵੀ ਰੂਪ ਰੇਖਾ ਹੈਗੀ, ਇਹ ਕੋਈ ਰੂਪ ਰੇਖਾ ਇਹਨਾਂ ਨੇ ਨਹੀਂ ਦੱਸੀ। ਹੁਣ ਰੂਪ ਰੇਖਾ ਦੇਖੋ, ਗੱਲ ਕੀ ਹੈ ਕਿ ਮੈਨੂੰ ਜਿੰਨਾ ਕੋ ਪਤਾ ਲੱਗਿਆ, ਲੱਖਾ ਸਿਧਾਣਾ 4 ਤਰੀਕ ਨੂੰ ਸ਼ਾਇਦ ਪ੍ਰੈਸ ਕਾਨਫਰੰਸ ਕਰਨਗੇ ਚੰਡੀਗੜ੍ਹ ਦੇ ਵਿੱਚ, ਤਾਂ ਉੱਥੇ ਹੋ ਸਕਦਾ ਕਿ ਕੋਈ ਮੂਵਮੈਂਟ ਉਸਰ ਜਾਵੇ। ਮੈਂ ਪੱਕਾ ਨਹੀਂ ਕਹਿ ਸਕਦਾ ਠੋਸ ਰੂਪ ਦੇ ਵਿੱਚ। ਜਿੰਨੀ ਕੋਈ ਜਾਣਕਾਰੀ ਮਿਲੀ ਹੈ, ਜਿੰਨੀ ਕੋਈ ਜਾਣਕਾਰੀ ਪ੍ਰਾਪਤ ਹੋਈ ਹੈ, ਹੁਣੇ ਮੇਰੀ ਗੱਲ ਹੋਈ ਸੀਗੀ ਉਹਨਾਂ ਦੀ ਟੀਮ ਦੇ ਨਾਲ, ਜਾਂ ਕਹਿ ਲਓ ਕਿ ਖੁਦ ਉਹਨਾਂ ਦੇ ਨਾਲ, ਤਾਂ ਉਹ ਇਸ ਗੱਲ ਤੇ ਕਹਿੰਦੇ ਆ ਕਿ ਅਸੀਂ ਹੁਣ ਆਪਣੀ ਪਈ ਇਹ ਜਿੱਤਾ ਨਹੀਂ ਲੜ ਰਹੇ, ਅਸੀਂ ਲੜਾਈ ਲੜ ਸਕਦੇ। ਹੁਣ ਗੱਲ ਇਹ ਆ ਕਿ ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਸਦਨ ਤੋਂ ਬਾਹਰ ਲੜਾਈ ਲੜਨੀ ਹੈ ਤਾਂ ਫਿਰ ਲੜਾਈ ਪਬਲਿਕ ਨਹੀਂ ਲੜੇ, ਸਭ ਤੋਂ ਪਹਿਲਾਂ ਲੜਾਈ ਤੁਸੀਂ ਲੜੋ ਭਾਈ। ਤੁਸੀਂ ਕਿੰਨੇ ਹੋ? 116 ਮਾਈਨਸ ਕਰ ਦਿਓ ਅਸ਼ਵਨੀ ਸ਼ਰਮਾ ਨੂੰ, ਰਹਿਣ ਦਿਓ ਉਹਨੂੰ ਜਿੱਥੇ ਹੈਗਾ, ਉਹ ਵੀ ਕਹੀ ਜਾਵੇ ਜਿੱਥੇ ਸਾਡੀ ਲੱਗੀ ਹੈ ਤੇ ਲੱਗੀ ਰਹਿਣ ਦੇ। ਤੇ ਦੂਜੇ ਪਾਸੇ 116 ਹੈ, 13 ਲੋਕ ਸਭਾ ਵਾਲੇ, 129 ਤੇ 7 ਰਾਜ ਸਭਾ ਵਾਲੇ, 136 ਇਕੱਠੇ ਹੋ ਕੇ ਚਲੇ ਜਾਣ ਉੱਥੇ। ਹੋਰ ਕੁਛ ਨਹੀਂ, ਉੱਥੇ ਤੱਪੜ ਵਿਛਾ ਕੇ ਬੈਠ ਕੇ ਉੱਥੇ ਰੋਕ ਕਰਲਾ ਕੇ ਲੋਕਾਂ ਤੱਕ ਆਪਣੀ ਆਵਾਜ਼ ਹੀ ਪਹੁੰਚਾ। ਹੁਣ ਪਬਲਿਕ ਨੂੰ ਇਕੱਠਿਆ ਕਰਕੇ ਵਾਢੀ ਦਾ ਟਾਈਮ ਹੈ, ਹੁਣ ਤੁਸੀਂ ਕਿਸੇ ਪਾਸੇ ਤੋੜ ਲਵੋ, ਉਹ ਅੱਗੇ ਟਰੈਕਟਰ ਬਣਾ ਕੇ ਬੰਦੇ ਮਰਵਾ ਕੇ ਮਸੀਂ ਕਿਤੇ ਘਰੇ ਬੈਠੇ ਨੇ, ਹੁਣ ਉਹਨਾਂ ਨੂੰ ਫੇਰ ਲੈ ਤੁਰਿਓ ਕਿ ਅਸੀਂ ਸਦਨ ਦੇ ਬਾਹਰ ਵੀ ਲੜਾਈ ਲੜੀ। ਸੋ ਸਦਨ ਦੇ ਬਾਹਰ ਲੜਾਈ ਤੁਸੀਂ ਲੜੋ ਇੱਕ ਵਾਰੀ, ਔਰ ਸੁਪਰੀਮ ਕੋਰਟ ਦੇ ਅੰਦਰ ਵੀ ਲੜਾਈ ਤੁਹਾਨੂੰ ਲੜਨੀ ਚਾਹੀਦੀ ਹੈ, ਕਿਉਂਕਿ ਮਤੇ ਦੀਆਂ 5 ਗੱਲਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਿੱਧੇ ਤੌਰ ਤੇ 60-40 ਦੀ ਇਹ ਸੰਵਿਧਾਨਕ ਉਲੰਘਣਾ ਹੈ। ਜੇ ਤੁਹਾਨੂੰ ਲੱਗਦਾ ਕਿ ਸੰਵਿਧਾਨਕ ਉਲੰਘਣਾ ਹੈ, ਤੁਹਾਡੀ ਅਸੈਂਬਲੀ ਇਹ ਕਹਿੰਦੀ ਹੈ, ਤੇ ਤੁਸੀਂ ਜਾਓ ਫਿਰ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੈਲੰਜ ਕਰੋ, ਇਹਨੂੰ ਸਟੇ ਕਰਵਾ ਲਓ, ਜਿਵੇਂ ਦੀ ਸਥਿਤੀ ਸੀ ਤਿਵੇਂ ਰਖਾ ਲਓ, ਫਿਰ ਦੇਖੀ ਜਾਏਗੀ ਅੱਗੇ ਜਾ ਕੇ ਕੀ ਹੁੰਦਾ। ਸੋ ਮਤਾ ਪੈ ਗਿਆ, ਮਤੇ ਤੋਂ ਪਹਿਲਾਂ ਉੱਥੇ ਸਾਰਾ ਕੁਝ ਹੋਇਆ। ਰਾਣਾ ਗੁਰਜੀਤ ਦਾ ਮੁੰਡਾ ਤੇ ਮਤਲਬ ਕਿ ਕਾਫੀ ਜ਼ਿਆਦਾ ਤਲਖ ਹੋ ਗਿਆ, ਪਹਿਲੀ ਵਾਰੀ ਆਇਆ ਸੀ ਸਦਨ ਦੇ ਵਿੱਚ, ਉਹ ਕੋਈ ਗੱਲ ਰੱਖਣੀ ਚਾਹੁੰਦਾ ਸੀ ਆਪਣੇ ਏਰੀਏ ਦੀ, ਇਹ ਕਹਿੰਦੇ ਸਨ ਕਿ ਮੁੱਦੇ ਤੇ ਰਹਿ। ਉਸ ਤੋਂ ਬਾਅਦ ਕਾਫੀ ਨੋਕ ਝੋਕ ਹੋਈ ਪ੍ਰਤਾਪ ਸਿੰਘ ਬਾਜਵਾ ਦੀ ਹਰਪਾਲ ਚੀਮਾ ਨਾਲ, ਪ੍ਰਤਾਪ ਸਿੰਘ ਬਾਜਵਾ ਦੀ ਭਗਵੰਤ ਮਾਨ ਦੇ ਨਾਲ, ਮਤਲਬ ਕਿ ਨੋਕ ਝੋਕ ਵੀ ਹੁੰਦੀ ਰਹੀ। ਕਿਸੇ ਨੇ ਇਹ ਨਹੀਂ ਦੱਸਿਆ ਚੰਡੀਗੜ੍ਹ ਕਿਵੇਂ ਮਿਲਿਆ ਸੀ, ਚੰਡੀਗੜ੍ਹ ਕਿਵੇਂ ਖੋਇਆ ਗਿਆ, ਕਿਹਦਾ ਘਟੀਆ ਰੋਲ ਰਿਹਾ ਆਪੋਜੀਸ਼ਨ ਦੇ ਵਿੱਚ ਰਹਿੰਦੇ ਆ, ਕਿਹਦਾ ਘਟੀਆ ਰੋਲ ਰਿਹਾ ਸੱਤਾ ਦੇ ਵਿੱਚ ਰਹਿੰਦੇ ਆ। ਕੋਈ ਨਿਚੋੜ ਨਹੀਂ, ਕੋਈ ਨਿਸਤਾਰਾ ਨਹੀਂ, ਬਸ ਸਾਨੂੰ ਲੋਕਾਂ ਨੇ ਫਤਵਾ ਦਿੱਤਾ ਜੀ, ਸਾਨੂੰ ਲੋਕਾਂ ਨੇ ਫਤਵਾ ਦਿੱਤਾ, ਕਾਂਗਰਸ ਨੇ ਕੀ ਕੀਤਾ, ਅਸੀਂ ਆਹ ਕੀਤਾ ਜੀ, ਅਸੀਂ ਆਹ ਕੀਤਾ, ਬਸ ਮੈਂ ਚੰਗਾ ਤੂੰ ਮਾੜਾ, ਮੈਂ ਚੰਗਾ ਤੂੰ ਮਾੜਾ, ਬਸ ਆਹੀ ਗੱਲਾਂ, ਆਹੀ ਮਤਲਬ ਕਿ ਇੱਥੇ ਤਾਂ ਤੁਹਾਨੂੰ ਇੱਕ ਸੁਰਤਾ ਦਿਖਾਣੀ ਚਾਹੀਦੀ ਹੈ, ਇੱਕ ਮੁੱਦੇ ਤੇ ਰਹੋ। ਠੀਕ ਹੈ, ਜਿਨ੍ਹਾਂ ਨੇ ਮਾੜੀ ਕੀਤੀ ਅਗਲਿਆਂ ਨੇ ਮਾੜੀ ਕਰਨ ਦੇ ਬਦਲੇ ਮਾੜੀ ਕਰਕੇ ਘਰੇ ਵੀ ਬਿਠਾਏ। ਜਿਹੜੀ ਹੁਣ ਤੁਸੀਂ ਮਾੜੀ ਕਰੋਗੇ ਜਾਂ ਚੰਗੀ ਕਰੋਗੇ ਉਹਦਾ ਨਤੀਜਾ ਤੁਸੀਂ ਭੁਗਤੋਗੇ। ਸੋ ਮਤਾ ਪੈ ਗਿਆ ਜੀ, ਪਰ ਮਤੇ ਦਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੀ ਅਰਥ ਨਿਕਲਦਾ, ਇਹਦਾ ਕੀ ਅਸਰ ਹੁੰਦਾ, ਉਹਦਾ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਤਿਹਾਸ ਇਹ ਕਹਿੰਦਾ ਆ ਕਿ ਅਜਿਹਾ ਬਹੁਤ ਵਾਰੀ ਹੋ ਚੁੱਕਾ ਵਾ। ਕੁਛ ਨਹੀਂ, ਕੱਖ ਨਹੀਂ ਹੁੰਦਾ। ਜੇ ਕੁਝ ਕਰਨਾ ਤਾਂ ਇਹਨਾਂ ਨੂੰ ਥੋੜਾ ਜਿਹਾ ਦਬਾਅ ਬਣਾਉਣਾ ਹੀ ਪਏਗਾ ਕੇਂਦਰ ਤੇ, ਹੋਰ ਕੋਈ ਚਾਰਾ ਨਹੀਂ ਹੈ, ਕਿਉਂਕਿ ਉਹ ਅੱਗੇ ਵੱਧਦੇ ਜਾਣਗੇ। ਮਸਲਾ ਚੰਡੀਗੜ੍ਹ ਦਾ ਨਹੀਂ, ਤੁਹਾਨੂੰ ਸਾਰੇ ਪਾਸੇ ਘੇਰਾਬੰਦੀ ਕਰਕੇ ਘੇਰ ਰਹੇ ਨੇ। ਹੁਣ ਤੁਸੀਂ ਤੈਅ ਕਰਨਾ ਕਿ ਤੁਸੀਂ ਇੱਕ ਦਾਇਰੇ 'ਚ ਘਿਰ ਕੇ ਉੱਥੇ ਹੀ ਸਹਿਕਣਾ ਜਾਂ ਫਿਰ ਉਸ ਦਾਇਰੇ 'ਚੋਂ ਬਾਹਰ ਆ ਕੇ, ਮੈਂ ਨਹੀਂ ਕਹਿੰਦਾ ਕਿ ਤੋਪ ਲੈ ਜਾਓ ਉੱਥੇ ਤੇ ਉਡਾ ਦਿਓ ਸਾਰਾ ਕੁਝ, ਪਰ ਘੱਟੋ ਘੱਟ ਆਪਣੀ ਆਵਾਜ਼ ਜਿਹੜੀ ਹੈ ਉਹ ਤਾਂ ਵੱਡੇ ਪਲੇਟਫਾਰਮ ਤੇ ਬੁਲੰਦ ਕਰੋ। ਤੁਹਾਨੂੰ ਜਦੋਂ ਵਿਰੋਧੀ ਧਿਰ ਕਹੀ ਜਾਂਦੀ ਹੈ ਅਸੀਂ ਨਾਲ ਆ, ਸਾਰੇ ਕਹੀ ਜਾਂਦੇ ਅਸੀਂ ਨਾਲ ਆ, ਤੇ ਉਹਨਾਂ ਨੂੰ ਕਹੋ ਕਿ ਚਲੋ ਵੀ ਮਿੱਤਰੋ ਕਰੋ ਕੂਚ ਦਿੱਲੀ ਵੱਲ ਨੂੰ। ਜੀ ਜੀ ਜੀ। ਅਗਲੀ ਇਵੈਂਟ ਜੀ ਗੱਲ ਕਰਦੇ ਜਾਈਏ, ਕਲਰਕ ਖੁਦਕੁਸ਼ੀ ਮਾਮਲੇ 'ਚ ਪ੍ਰਿੰਸੀਪਲ ਦੇ ਉੱਤੇ ਕੇਸ ਦਰਜ। ਹਾਂਜੀ ਦੇਖੋ, ਪ੍ਰਿੰਸੀਪਲ ਤੇ ਕੇਸ ਦਰਜ ਹੋ ਗਿਆ, ਮੇਰੇ ਖਿਆਲ ਦੇ ਨਾਲ ਇੱਕ ਰਜਿਸਟਰਾਰ ਤੇ ਵੀ ਕੇਸ ਦਰਜ ਹੋਇਆ ਵਾ,
ਇਸ ਤਰ੍ਹਾਂ ਕੇਸ ਤੇ ਦਰਜ ਹੋ ਜਾਣਾ ਸੀਗਾ, ਕਿਉਂਕਿ ਜਦੋਂ ਕੋਈ ਸੁਸਾਈਡ ਮਿਲਦਾ ਆ ਔਰ ਉਹਦੇ ਵਿੱਚ ਜਿਹੜਾ ਨਾਂ ਜਾਂ ਕੋਈ ਜਿਹੜੇ ਨਾਂ ਮੈਂਸ਼ਨ ਹੁੰਦੇ ਆ ਤਾਂ ਉਹਨਾਂ ਤੇ ਮਾਮਲਾ ਦਰਜ ਹੋ ਹੀ ਜਾਂਦਾ ਹੈ। ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਮਾਮਲਾ ਫਿਰ ਕਾਫੀ ਜ਼ਿਆਦਾ ਜੀ ਸੋਸ਼ਲ ਮੀਡੀਆ ਤੇ ਵੀ ਆ ਗਿਆ, ਮੀਡੀਆ ਦੇ ਵਿੱਚ ਵੀ ਆ ਗਿਆ, ਲੋਕ ਵੀ ਇਹਦੇ ਨਾਲ ਜੁੜ ਗਏ ਕਿ ਇਹ ਬਹੁਤ ਵੱਡਾ ਧੱਕਾ ਹੋਇਆ ਦਵਿੰਦਰ ਸਿੰਘ ਵਰਮਾ ਦੇ ਨਾਲ। ਹੁਣ ਇਹਨਾਂ ਨੇ ਮਾਮਲਾ ਤੇ ਦਰਜ ਕਰ ਲਿਆ, ਪਰ ਗੱਲ ਤੇ ਇਹ ਹੈ ਨਾ ਰਾਜ ਕਰਨਵੀਰ ਸਿੰਘ ਜੀ, ਕਿ ਠੀਕ ਆ ਇੱਕ ਬੰਦਾ ਮਰ ਗਿਆ ਤੇ 2 ਤੇ ਪਰਚਾ ਹੋ ਗਿਆ ਜਾਂ 4 ਤੇ ਪਰਚਾ ਹੋ ਗਿਆ, ਪਰ ਸਮੱਸਿਆ ਤਾਂ ਉੱਥੇ ਦੀ ਉੱਥੇ ਖਲੋਤੀ ਹੈ ਨਾ, ਜੜ ਤਾਂ ਉੱਥੇ ਦੀ ਉੱਥੇ ਹੀ ਹੈ ਕਿ ਕਾਲਜ ਬਹੁਤ ਸਾਰੇ ਜਿਹੜੇ ਆ ਉਹ ਜਾਂ ਤਾਂ ਤਾਲਾਬੰਦ ਹੋ ਚੁੱਕੇ ਜਾਂ ਤਾਲਾਬੰਦ ਹੋਣ ਦੇ ਕਗਾਰ ਤੇ ਆ। ਬਹੁਤ ਕਾਲਜ ਇਸ ਤਰ੍ਹਾਂ ਦੇ ਆ। ਮੇਰੇ ਸ਼ਹਿਰ ਦਾ ਇੱਕ ਕਾਲਜ ਹੈ, ਨਾਮੀ ਕਾਲਜ ਆ, ਕਿਸੇ ਸਮੇਂ ਚੜ੍ਹਤ ਸੀਗੀ, ਉਹਦਾ ਸਟਾਫ ਹੀ ਲੰਬੇ ਸਮੇਂ ਤੋਂ ਤਨਖਾਹਾਂ ਲਈ ਜੂਝ ਰਿਹਾ ਹੈ ਤੇ ਸਾਡੇ ਮਲੋਟ ਤੋਂ ਡਿਪਟੀ ਸਪੀਕਰ ਵੀ ਰਹੇ ਸੀ, ਉਹਨਾਂ ਤੋਂ ਵੀ ਕੋਈ ਖਾਸ ਨਹੀਂ ਹੋਇਆ। ਹੁਣ ਮਿਨਿਸਟਰ ਵੀ ਸਾਡੇ ਮਲੋਟ ਤੋਂ ਬਣੇ ਨੇ, ਦੇਖਦੇ ਆ ਕੀ ਹੁੰਦਾ ਹੈ। ਤੇ ਇਸ ਕਰਕੇ ਮੈਂ ਕਹਿੰਦਾ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਇਹ ਇਸ ਤਰ੍ਹਾਂ ਦੇ ਵਿਦਿਅਕ ਸੰਸਥਾਨਾਂ ਦੇ ਸਟਾਫ ਜੂਝ ਰਹੇ ਨੇ ਤਨਖਾਹਾਂ ਵਾਸਤੇ, ਆਪਣੀ ਜ਼ਿੰਦਗੀ ਲਈ ਜਦੋਜਹਿਦ ਕਰ ਰਹੇ ਆ, ਉਹਨਾਂ ਸਾਰਿਆਂ ਦਾ ਮਸਲਾ ਹੱਲ ਫੌਰੀ ਤੌਰ ਤੇ ਕਰਨਾ ਚਾਹੀਦਾ, ਤਨਖਾਹਾਂ ਦੇ ਬੰਦੋਬਸਤ ਹੋਣੇ ਚਾਹੀਦੇ ਆ। ਔਰ ਉਹ ਗੱਲ ਜਿਹੜੀ ਇਹਨਾਂ ਨੇ ਕਹੀ ਸੀ ਕੰਪੇਨ ਦੇ ਦੌਰਾਨ ਕਿ ਅਸੀਂ ਕੈਨੇਡਾ ਗਏ, ਅਮਰੀਕਾ ਗਏ, ਬੱਚਿਆਂ ਨੂੰ ਵਾਪਸ ਲੈ ਆਵਾਂਗੇ, ਉਹ ਜਹਾਜ਼ ਫੜ ਕੇ ਇੱਧਰ ਨੂੰ ਆਉਣਗੇ, ਤਾਂ ਭਾਈ ਤੁਸੀਂ ਚਾਬੀ ਦੇ ਕੇ ਤੇ ਆਪਣਾ ਕੰਮ ਸਟਾਰਟ ਕਰੋ ਤਾਂ ਕਿ ਉਧਰੋਂ ਅਗਲੇ ਆਪਣੀਆਂ ਟਿਕਟਾਂ ਬੁੱਕ ਕਰਵਾਉਣ, ਇੱਧਰ ਐਡਮਿਸ਼ਨਾਂ ਹੋਣ, ਇੱਧਰ ਬੀਆਬਾਨ ਬਣੇ ਕਾਲਜ ਜਿਹੜੇ ਆ ਉਹ ਰੌਣਕਵਾਨ ਹੋ ਜਾਣ, ਇੱਥੇ ਵੀ ਕੋਈ ਰੌਣਕ ਲੱਗ ਜਾਵੇ। ਕਿਉਂਕਿ ਕਾਲਜਾਂ ਦੇ ਵਿੱਚ ਜੇ ਰੌਣਕ ਹੀ ਨਹੀਂ ਤਾਂ ਕਾਲਜ ਕਾਹਦੇ? ਕਾਲਜਾਂ ਦੇ ਵਿੱਚ ਜੇ ਕੁਰਲਾਪ ਆ ਸਟਾਫ ਦਾ ਕਿ ਸਾਡੇ ਬੱਚੇ ਭੁੱਖੇ ਮਰ ਗਏ, ਤਾਂ ਫਿਰ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਸੰਕਟ ਤੁਹਾਡੇ ਸਾਹਮਣੇ ਆ। ਸੋ ਸੰਕਟ ਦੀ ਵਜ੍ਹਾ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਆਈਲੈਟਸ ਕਰਦੇ ਆ ਬੱਚੇ ਔਰ ਉਸ ਤੋਂ ਬਾਅਦ ਚਲੇ ਜਾਂਦੇ ਨੇ ਬਾਹਰ। ਤਾਂ ਇਸ ਕਰਕੇ ਬਹੁਤ ਸਾਰੇ ਕਾਲਜਾਂ ਦਾ ਇਹੋ ਹਾਲ ਆ ਤੇ ਇਹਦਾ ਹੱਲ ਇਹੋ ਆ ਕਿ ਜੇ ਕਾਲਜਾਂ ਦੇ ਵਿੱਚ ਬੱਚੇ ਹੋਣਗੇ ਤਾਂ ਸਟਾਫ ਦੇ ਵੀ ਬੱਚੇ ਪਲਣ। ਤਾਂ ਇਹ ਬਹੁਤ ਵੱਡੀ ਸਮੱਸਿਆ, ਕਿਸੇ ਇੱਕ ਥਾਂ ਦੀ ਜਾਂ ਇੱਕ ਸ਼ਹਿਰ ਦੀ ਇਹ ਸਮੱਸਿਆ ਨਹੀਂ, ਇਸ ਸਮੱਸਿਆ ਦਾ ਹੱਲ ਤੁਹਾਨੂੰ ਲੱਭਣਾ ਪਵੇਗਾ ਔਰ ਲੱਭਣ ਲਈ ਜ਼ਿੰਮੇਵਾਰ ਬਾਈ ਹੁਣ ਤੁਸੀਂ ਹੋ। ਕਿਸੇ ਨੂੰ ਕਹਿ ਨਹੀਂ ਸਕਦੇ ਕਿ ਉਹ ਕਰੇ ਤੇ ਉਹ ਕਰੇ ਜਾਂ ਉਹ ਖਰਾਬ ਕਰ ਗਿਆ ਤੇ ਹੁਣ ਉਹ ਕਰੇ, ਤੁਹਾਨੂੰ ਹੀ ਠੀਕ ਕਰਨਾ ਪਵੇਗਾ। ਤੁਸੀਂ ਦੇਖੋ ਕਿ ਇਹਨੂੰ ਕਿੰਨੀ ਜਲਦੀ ਠੀਕ ਕਰਨਾ ਹੈ ਤਾਂ ਕਿ ਕੋਈ ਦਵਿੰਦਰ ਨਾ ਮਰੇ, ਇਸ ਤਰ੍ਹਾਂ ਕੋਈ ਸਟਾਫ ਜਿਹੜਾ ਉਹ ਭੁੱਖਿਆ ਨਾ ਮਰੇ। ਫਾਕੇ ਕੱਟਣਾ ਵੀ ਮੌਤ ਤੋਂ ਘੱਟ ਨਹੀਂ ਹੁੰਦਾ। ਸੋ ਜਿੰਨੇ ਵੀ ਇਸ ਤਰ੍ਹਾਂ ਦੇ ਸਟਾਫ ਹੈਗੇ ਜਲਦੀ ਤੋਂ ਜਲਦੀ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ਰਿਲੀਜ਼ ਹੋਣੀ ਚਾਹੀਦੀ ਹੈ। ਜੀ 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 ਅਗਲੀ ਗੱਲ ਕਰਦੇ ਜਾਈਏ, ਪੁਲਿਸ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਆਪਣੀਆਂ ਪ੍ਰਾਈਵੇਟ ਗੱਡੀਆਂ ਵਿੱਚ ਨਹੀਂ ਲਗਾ ਸਕਣਗੇ ਹੁਣ ਹੂਟਰ। ਹਾਂਜੀ ਦੇਖੋ, ਇਹਨਾਂ ਨੇ ਕਹਿ ਤੇ ਦਿੱਤਾ ਆ, ਇਹ ਕਹਿੰਦੇ ਆ ਕਿ ਬਈ ਅਧਿਕਾਰੀ ਜਾਂ ਹੋਰ ਹੈ ਜਿਹੜੇ ਇਸ ਤਰ੍ਹਾਂ ਦੇ ਕਰਮਚਾਰੀ ਉਹ ਨਹੀਂ ਲਾ ਸਕਦੇ, ਤੇ ਚੰਗੀ ਗੱਲ ਆ, ਇਹਦੇ ਵਿੱਚ ਤੇ ਕੋਈ ਮੈਂ ਨਹੀਂ ਸਮਝਦਾ ਕਿ ਮਾੜੀ ਗੱਲ ਆ। ਪਰ ਇੱਥੇ ਇੱਕ ਹੋਰ ਵੀ ਮੇਰੇ ਖਿਆਲ ਦੇ ਨਾਲ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਹੈ। ਚੇਤਾਵਨੀ ਇਹ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਹੁਣ VIP ਕਲਚਰ ਨਹੀਂ ਚੱਲੇਗਾ, ਤੇ ਨਾਲ ਇਹ ਵੀ ਕਿਹਾ ਗਿਆ ਹੈ, ਇਹ ਤੇ ਖਬਰ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੈਡਲਾਈਨ ਆ। ਅਸਲੀ ਖਬਰ ਇਹ ਆ ਕਿ ਜਿਹੜੇ ਕਰਮਚਾਰੀਆਂ ਦੇ ਜਾਂ ਅਧਿਕਾਰੀਆਂ ਦੇ ਅਫਸਰਾਂ ਦੇ ਬੱਚੇ ਆਪਣੀਆਂ ਪ੍ਰਾਈਵੇਟ ਗੱਡੀਆਂ ਤੇ ਸਾਇਰਨ ਹੂਟਰ ਲਾਈ ਬੈਠੇ ਆ, ਘੇਰੋ ਇਹਨਾਂ ਨੂੰ। ਵੀ ਮਤਲਬ ਪਹਿਲਾਂ ਕਹਿ ਦਿੱਤਾ ਗਿਆ ਕਿ ਭਾਈ ਜਿੰਨੇ ਵੀ ADGP ਜਿਹੜੇ ਟ੍ਰੈਫਿਕ ਨੇ ਉਹਨਾਂ ਨੇ ਕਿਹਾ, ਜਿੰਨੇ ਪੁਲਿਸ ਕਮਿਸ਼ਨਰ SSP, ਕਿ ਜਿਨ੍ਹਾਂ ਬੱਚਿਆਂ ਦੀਆਂ ਇਸ ਤਰ੍ਹਾਂ ਗੱਡੀਆਂ ਤੇ ਲੱਗੇ ਆ ਬਾਈ ਲਾ ਲਓ, ਇਸ ਤੋਂ ਬਾਅਦ ਫਿਰ ਅਸੀਂ ਲਾਵਾਂਗੇ ਵੀ ਤੇ ਅਸੀਂ ਫਿਰ ਹਾਰਨ ਚੰਗੀ ਤਰ੍ਹਾਂ ਤੁਹਾਡੇ ਹੂਟਰ ਵਜਾਵਾਂਗੇ। ਇਹ ਮੇਰੇ ਖਿਆਲ ਦੇ ਨਾਲ ਅੱਛੀ ਪਹਿਲ ਕਦਮੀ ਆ। ਮੈਂ ਤਾਂ ਤੁਹਾਨੂੰ ਅੱਗੇ ਇੱਕ ਦਿਨ ਦੱਸਿਆ ਸੀਗਾ ਕਿ ਮੈਨੂੰ ਠੋਸ ਜਾਣਕਾਰੀ ਮਿਲੀ ਕਿ ਪੁਲਿਸ ਵਾਲੇ ਹੀ ਦੱਸਦੇ ਆ ਕਿ ਦੇਖੋ ਤੁਸੀਂ ਗਨਮੈਨਾਂ ਨੂੰ ਰੋਨੇ ਹੋ ਕਿ ਸਾਧਾਂ ਨੂੰ ਦੇ ਰੱਖੇ ਆ, ਇਹਨਾਂ ਨੇ ਲੀਡਰਾਂ ਨੂੰ ਦੇ ਰੱਖੇ ਨੇ, ਇਹਨਾਂ ਨੇ ਕੱਟੜ ਸੰਗਠਨਾਂ ਦੇ ਕੁਝ ਕੱਟੜ ਲੀਡਰਾਂ ਨੂੰ ਦੇ ਰੱਖੇ ਨੇ, ਬਲਕਿ ਇੱਥੇ ਤੇ ਇਹੋ ਜਿਹੀ ਨੇਰਗਰਦੀ ਚੱਲਣ ਡਈ ਆ ਕਿ ਅਫਸਰਾਂ ਨੇ ਆਪਣੀਆਂ ਸਾਲੀਆਂ ਤੱਕ ਨੂੰ ਵੀ ਗਨਮੈਨ ਪ੍ਰੋਵਾਈਡ ਕਰਵਾਏ ਹੋਏ ਨੇ ਆਪਣੇ ਖਾਤਿਆਂ 'ਚ, ਔਰ ਗੱਡੀਆਂ ਨਾਲ ਲੱਗੀਆਂ ਹੋਈਆਂ ਨੇ। ਤੇ ਇਸ ਕਰਕੇ ਆਪਾਂ ਨੂੰ ਇਹ ਵੇਖਣਾ ਪਏਗਾ। ਵੈਸੇ ਇਸ ਤਰ੍ਹਾਂ ਦੇ ਕਈ ਮਾਮਲੇ ਤੁਹਾਡੇ ਸਾਹਮਣੇ ਆ, ਜਿੱਦਾਂ ਇੱਕ SDM ਦੀ ਗੱਡੀ ਜਲੰਧਰ ਦੇ ਵਿੱਚ ਦੂਜੇ ਜ਼ਿਲ੍ਹੇ 'ਚੋਂ ਉਹਨਾਂ ਦੀ ਗੁੜੀਆ ਨੂੰ ਛੱਡਣ ਆਉਂਦੀ ਹੁੰਦੀ ਸੀ ਦਿੱਲੀ, ਤਾਂ ਕਿਸੇ ਨੇ, ਅੱਜ ਕੱਲ ਤੁਹਾਨੂੰ ਪਤਾ ਹੀ ਹੈ ਹਰੇਕ ਕੋਲ ਕੈਮਰਾ ਆ, ਕੈਮਰੇ ਦੇ ਵਿੱਚ
ਅੱਜ ਕੱਲ ਸਾਰਾ ਕੁਝ ਰਿਕਾਰਡ ਹੋ ਜਾਂਦਾ ਹੈ, ਤਾਂ ਰਿਕਾਰਡਿੰਗ ਹੋ ਗਈ, ਬਕਾਇਦਾ ਰਿਕਾਰਡਿੰਗ ਹੋ ਗਈ। 60 ਕਿਲੋਮੀਟਰ ਤੋਂ ਰੋਜ਼ਾਨਾ ਉਹ ਗੱਡੀ ਲੈ ਕੇ ਜਾਂਦੀ ਸੀ, ਛੱਡ ਕੇ ਜਾਂਦੀ ਸੀ। ਇਹ ਸਾਰਾ ਕੁਝ ਹੈ ਜਿਹੜਾ, ਇਹ ਵੀ ਵੀਆਈਪੀ ਕਲਚਰ ਦਾ ਹੀ ਹਿੱਸਾ। ਵੀਆਈਪੀ ਕਲਚਰ ਕੱਲਾ ਲਾਲ ਬੱਤੀ ਨਾਲ ਨਹੀਂ ਜੁੜਦਾ। ਲਾਲ ਬੱਤੀ ਦਾ ਕੀ, ਉਹਦਾ ਰੰਗ ਨੀਲਾ ਕਰ ਦਿਓ, ਉਹਦਾ ਰੰਗ ਕਾਲਾ ਕਰ ਦਿਓ, ਪੀਲਾ ਕਰ ਦਿਓ। ਮਸਲਾ ਤੇ ਇਹ ਹੈ ਕਿ ਵੀਆਈਪੀ ਕਲਚਰ ਜਿਹੜਾ ਇਹਨਾਂ ਦੀਆਂ ਰਗਾਂ 'ਚ ਬੈਠਾ ਵਾ, ਉੱਥੋਂ ਕੱਢਣ ਦੀ ਜ਼ਰੂਰਤ ਆ। ਸੋ ਇਸ ਤਰ੍ਹਾਂ ਮਤਲਬ ਕਿ ਆਪਣੀ ਗੱਡੀ ਜਿਹੜੀ ਹੈ, ਡਰਾਈਵਰ ਨੂੰ ਹੁਕਮ ਦੇ ਕੇ ਕਹਿਣਾ ਕਿ ਜਾ ਬੱਚਿਆਂ ਨੂੰ ਉੱਥੇ ਘੁਮਾ ਕੇ ਲਿਆ, ਪਾਰਕ ਦੇ ਵਿੱਚ ਬੱਚਿਆਂ ਨੂੰ ਸਿਨੇਮਾ ਦਿਖਾ ਕੇ ਲਿਆ, ਆ ਮੇਰੀ ਸਾਲੀ ਦੇ ਵਿਆਹ ਤੇ ਲੈ ਜਾ, ਇੱਥੇ ਕਰ ਜਾ, ਉੱਥੇ ਕਰ ਜਾ। ਆ ਚੀਜ਼ਾਂ ਵੀ ਰੋਕਣ ਦੀ ਜ਼ਰੂਰਤ ਆ। ਜੀ ਜੀ ਜੀ। ਅਗਲੀ ਗੱਲ ਕਰੀਏ, 4 ਸਾਲਾਂ ਦੀ ਬੱਚੀ ਦੇ ਨਾਲ ਕੁਕਰਮ ਮਾਮਲੇ ਦੇ ਵਿੱਚ ਲੋਕ ਸੜਕ ਦੇ ਉੱਤੇ। देखो लोग सड़क ते ने, ठीक है, साथ देना चाहिए, पर लोग बड़े गैर संवेदन भी ने, बहुत ज्यादा मैं कहूंगा संवेदनहीन भी ने, कि बच्ची का नाम लिखिया जा रहा है। और ऐसी गलती जिहड़ी कच घरड़ मीडिया की एक मंडली है वो भी कर देती है। सो सानू इस तरह एक करा करके बेशर्मी की हद नहीं गुजरनी चाहिए। किसी बच्ची का ना, ये इंडिया के इत्थे कानून के मुताबिक ना सिर्फ काबिले जुर्म है, बल्कि गैर अखलाकी भी है, गैर अखलाकी भी है। सो किसी की पछाण इस तरह जनतक नहीं करनी चाहिए। घटना कुछ इउं है कि कोई बच्ची, फुल भर बच्ची 4 साल की, वो जाती होगी जिवें छोटे छोटे बच्चे जाते हैं अजकल स्कूल जिहड़े खुले हुए ने, प्ले वे जां कोई होर है वगैरह जिहड़ा स्कूल चलते हैं, तो बच्ची गई तो दसते हैं कि बच्ची बहुत ज्यादा मतलब कि जदों मुड़ी है, बहुत ज्यादा वो अपसैट सी गई। ਤੇ ਫਿਰ ਜਦ ਉਹ ਵਾਸ਼ਰੂਮ ਗਈ ਆ ਤਾਂ ਬਲੀਡਿੰਗ ਹੋ ਗਈ। ਫਿਰ ਜਦੋਂ ਮਾਂ ਨੇ ਵਰਚਾ ਕੇ ਪੁੱਛਿਆ ਤਾਂ ਕੁਝ ਉਹਨੇ ਸਮਝਾਇਆ ਜਾਂ ਦੱਸਿਆ, ਤਾਂ ਉਸ ਤੋਂ ਬਾਅਦ ਫਿਰ ਇਹ ਗੱਲ ਜਗਜ਼ਾਰ ਹੋਈ ਆ। ਜਗਜ਼ਾਰ ਹੋਣ ਤੋਂ ਪਹਿਲਾਂ ਪਤਾ ਨਹੀਂ ਪੁਸ਼ਟੀ ਹੋਈ ਆ ਕਿ ਨਹੀਂ ਮੈਡੀਕਲੀ ਵਾਲੀ, ਉਹ ਤੁਹਾਨੂੰ ਪਤਾ ਹੀ ਆ ਕਿ ਪ੍ਰੋਸੀਜਰ ਹੁੰਦੇ ਆ ਕਾਨੂੰਨੀ ਤੌਰ ਤੇ। ਉਹ ਕਹਿੰਦੇ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਗਏ ਪੁੱਛਗਿੱਛ ਵਾਸਤੇ ਤੇ ਬੱਚੀ ਨੂੰ ਆਖਰ ਕੀ ਹੋਇਆ, ਤਾਂ ਸਕੂਲ ਨੇ ਉਲਟਾ ਉਹਨਾਂ ਨੂੰ ਤਾੜਿਆ ਵਾ, ਮਤਲਬ ਕਿ ਉਹਨਾਂ ਨੂੰ ਝਿੜਕਿਆ। ਸੋ ਇਸ ਕਰਕੇ ਬਾਅਦ ਦੇ ਵਿੱਚ ਲੋਕ ਸੜਕ ਤੇ ਆ ਗਏ। ਦੇਖੋ ਗੱਲ ਇਹ ਹੈ ਕਿ ਸਕੂਲਾਂ ਵਾਲਾ ਮਸਲਾ, ਫੀਸਾਂ ਵਾਲਾ ਮਸਲਾ, ਇਹ ਸਾਰਾ ਕੁਝ ਚੱਲਦਾ। ਮੈਂ ਕਹਿੰਦਾ ਕਿ ਜਿੱਥੇ ਹਜ਼ਾਰਾਂ ਰੁਪਈਆ ਤੁਸੀਂ ਬੱਚਿਆਂ ਤੋਂ ਖਰਚ ਲੈਂਦੇ ਹੋ ਜਾਂ ਬੱਚਿਆਂ ਦੇ ਮਾਪਿਆਂ ਤੋਂ ਖਰਚ ਲੈਂਦੇ ਹੋ ਫੀਸਾਂ ਦੇ ਰੂਪ ਦੇ ਵਿੱਚ, ਐਕਸਟਰਾ ਖਰਚੇ ਲੈਂਦੇ ਹੋ, ਤਾਂ ਬਾਈ ਤੁਸੀਂ ਸੀਸੀਟੀਵੀ ਵਗੈਰਾ ਕਿਉਂ ਨਹੀਂ ਪ੍ਰਬੰਧ ਕਰਦੇ ਇਹਨਾਂ ਚੀਜ਼ਾਂ ਦਾ। ਜੇਕਰ ਵਾਕਿਆ ਇਸ ਤਰ੍ਹਾਂ ਹੈਵਾਨੀਅਤ ਹੋਈ ਆ ਤਾਂ ਸਾਡੇ ਲਈ ਡੁੱਬ ਕੇ ਮਰਨ ਵਾਲੀ ਗੱਲ ਆ। ਸਾਡੇ ਲਈ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪਤਨ ਦਾ ਸਿਖਰ ਹੈ। ਸਾਡਾ ਜਿਹੜਾ ਸਮਾਜਿਕ ਪੱਧਰ ਦਾ ਪਤਨ ਹੈ, ਉਹਦਾ ਇਹ ਸਿਖਰ ਹੈ, ਨਿਗਾਰ ਦਾ ਸਾਡਾ ਸਿਖਰ ਹੈ। ਤੇ ਸਾਡੀਆਂ ਬੱਚੀਆਂ ਵੀ 4 ਸਾਲ ਦੀਆਂ ਬੱਚੀਆਂ ਵੀ ਮਾਸੂਮ ਸੁਰੱਖਿਅਤ ਨਹੀਂ ਸਾਡੇ। ਅਸੀਂ ਕਹਿੰਦੇ ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ, ਪੰਜਾਬ ਸੂਰਬੀਰਾਂ ਦੀ ਧਰਤੀ। ਉਹ ਕੀ ਵਡਿਆਈਆਂ ਜਿਹੜੀਆਂ ਸਿਰਫ ਤੁਹਾਡੇ ਕੋਲ ਕਾਗਜ਼ੀ ਵਡਿਆਈਆਂ ਨੇ। ਇਸ ਕਰਕੇ ਪ੍ਰਬੰਧਕੀ ਤੌਰ ਤੇ ਚਲੋ ਇਖਲਾਕ ਤੇ ਹੁਣ ਪਤਾ ਨਹੀਂ ਕਿਸ ਬੰਦੇ ਦਾ ਡਿੱਗ ਪੈਣਾ, ਜ਼ਮੀਰੋਂ ਕਿਸ ਬੰਦੇ ਨੇ ਡਿੱਗ ਪੈਣਾ, ਕਿਸੇ ਦੇ ਮੱਥੇ ਤੇ ਨਹੀਂ ਲਿਖਿਆ, ਕੋਈ ਯਕੀਨ ਨਹੀਂ ਦੱਸ ਸਕਦਾ। ਪਰ ਸਕੂਲਾਂ ਦੇ ਵਿੱਚ ਘੱਟੋ ਘੱਟ, ਕਿਉਂਕਿ ਐਸੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਅੱਗੇ ਅਤੀਤ ਦੇ ਵਿੱਚ, ਵਾਧੂ ਨੇ, ਬਥੇਰੀਆਂ ਨੇ। ਇੱਥੇ ਤੇ ਤੁਸੀਂ ਦੇਖਿਆ ਹੋਣਾ ਨਾ, ਦਿੱਲੀ ਦੇ ਲਾਗੇ ਇੱਕ ਵਾਰੀ ਸਕੂਲ ਦੇ ਵਿੱਚ ਮਰਡਰ ਕਰ ਦਿੱਤਾ ਬੱਚੇ ਨੇ, ਬੱਚੇ ਦਾ, ਔਰ ਵਿਚਾਰਾ ਗਰੀਬ ਰਗੜ ਦਿੱਤਾ ਗਿਆ ਸਕੂਲ ਵੈਨ ਦਾ ਡਰਾਈਵਰ। ਬਾਅਦ ਚ ਪਤਾ ਲੱਗਿਆ ਕਿ ਬੱਚੇ ਨੇ ਬੱਚੇ ਦਾ ਮਰਡਰ ਕੀਤਾ ਵਾ। ਉਹ ਬੜਾ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਸੀ। ਬੱਚਾ ਅੱਜ ਵੀ ਮੈਨੂੰ ਲੱਗਦਾ ਕਿ ਉਹ ਜੇਲ੍ਹ ਦੇ ਵਿੱਚ ਆ। ਸੋ ਇਸ ਕਰਕੇ ਜਦੋਂ ਮਰਡਰ, ਆ ਥੋੜੇ ਦਿਨ ਪਹਿਲਾਂ ਹਰਿਆਣੇ ਦੇ ਵਿੱਚ ਕਲਾਸਰੂਮ ਦੇ ਵਿੱਚ ਬੱਚੇ ਨੂੰ ਮਾਰ ਦਿੱਤਾ, ਬੈਂਚ ਤੇ ਬੈਨ ਨੂੰ ਲੈ ਕੇ। ਹਰਿਆਣੇ ਦੇ ਵਿੱਚ ਇੱਕ ਵਾਰੀ ਪ੍ਰਿੰਸੀਪਲ ਦੇ ਸੀਨੇ 'ਚ ਫਾਇਰ ਮਾਰਿਆ ਸੀਗਾ ਬੱਚੇ ਨੇ ਆ ਕੇ। ਪੰਜਾਬ ਦੇ ਵਿੱਚ ਕਲਾਸ ਦੇ ਵਿੱਚ ਹੀ ਜਾ ਕੇ ਬਾਂਹ ਵੱਢਤੀ ਸੀ ਕੁੜੀ ਦੀ, ਆ ਬਠਿੰਡੇ ਜ਼ਿਲ੍ਹੇ ਦੇ ਕੋਲ। ਜਦੋਂ ਇਸ ਤਰ੍ਹਾਂ ਦੀਆਂ ਇੰਨੀਆਂ ਘਟਨਾਵਾਂ ਵਾਪਰਦੀਆਂ ਤਾਂ ਸਕੂਲੀ ਪ੍ਰਬੰਧ ਦੇ ਵਿੱਚ ਮੈਂ ਸਮਝਦਾ ਚਾਹੇ ਤੁਸੀਂ 50 ਰੁਪਏ ਬੱਚੇ ਤੋਂ ਵੱਧ ਵੀ ਲੈ ਲਓ, ਚਾਰਜ ਕਰ ਲਓ, ਕੋਈ ਫਰਕ ਨਹੀਂ ਪੈਂਦਾ। ਤੁਹਾਡਾ ਸੀਸੀਟੀਵੀ ਕੈਮਰਾ ਆਲਵੇਜ਼ ਚੱਲਦਾ ਰਹਿਣਾ ਚਾਹੀਦਾ ਹੈ। ਔਰ ਬੱਚੇ ਦੀ ਨਿਗਰਾਨੀ ਵਾਸਤੇ, ਏਡੇ ਛੋਟੇ ਬੱਚੇ ਦੀ ਨਿਗਰਾਨੀ ਵਾਸਤੇ ਪੂਰਨ ਸਟਾਫ ਹੋਣਾ ਚਾਹੀਦਾ ਤੇ ਪੂਰਾ ਟ੍ਰੇਨਡ ਸਟਾਫ ਹੋਣਾ ਚਾਹੀਦਾ। ਜੀ ਜੀ ਜੀ, ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਦਾਦੂਵਾਲ ਹੁਣਾਂ ਨੇ ਪ੍ਰਕਾਸ਼ ਬਾਦਲ ਹੁਣਾਂ ਤੋਂ ਫਕਰੇ ਕੌਮ ਅਵਾਰਡ ਵਾਪਸ ਲੈਣ ਦੀ ਕੀਤੀ ਆ ਮੰਗ। ਮਾਫ ਕਰਨਾ, ਮੈਂ ਇਹਨਾਂ ਚੀਜ਼ਾਂ ਨੂੰ ਨਾ ਇਦਾਂ ਹੀ ਲੈਣਾ ਕਿ ਨਾ ਤੇ ਕੌਮ ਨੇ ਫਖਰ ਕੀਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਤੇ ਨਾ ਹੀ ਕੌਮ ਕਹਿੰਦੀ ਹੈ ਕਿ ਅਸੀਂ ਫਕਰੇ ਕੌਮ ਮੰਨਦੇ ਹਾਂ। ਨਾ ਹੀ ਦਿੱਤਾ ਤੇ ਕੀ ਹੋ ਜਾਏਗਾ, ਅਗਰ ਨੂੰ ਆਪ ਹੀ ਵਾਪਸ ਕਰ ਦੇਣਾ ਚਾਹੀਦਾ। ਦੇਖੋ ਉਹ ਤੁਹਾਨੂੰ ਜਥੇਦਾਰ ਨਹੀਂ ਮੰਨਦੇ, ਤੁਹਾਨੂੰ ਕੁਝ ਮੰਨਦੇ ਹੀ ਨਹੀਂ ਹੈ।
ਉਹ ਤੁਹਾਨੂੰ ਕਹਿ ਦਿੰਦੇ ਕਾਂਗਰਸ ਦਾ ਏਜੰਟ ਹੈ। ਕੀ ਲੈਣਾ ਆ, ਤੁਸੀਂ ਆਪਣਾ ਪ੍ਰਚਾਰ ਕਰੋ। ਹਰਿਆਣੇ ਵਾਲੀ ਕਮੇਟੀ ਤੁਹਾਨੂੰ ਮਿਲ ਗਈ ਆ, ਉੱਥੇ ਬਸ ਤੁਸੀਂ ਆਪਣਾ ਮਾਣੋ, ਆਨੰਦ ਮਾਣੋ ਬਾਈ, ਸੰਭੋ ਆਪਣਾ ਪ੍ਰਬੰਧ। ਜੋ ਚਾਹੁੰਦੇ ਸੀ ਉਹ ਤੁਹਾਨੂੰ ਮਿਲ ਗਿਆ, ਤੇ ਮਿਲਿਆ ਕਿਵੇਂ ਉਹ ਸਭ ਨੂੰ ਪਤਾ ਹੀ ਆ। ਖੈਰ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੌਮ ਕਿੰਨਾ ਕੁ ਫਖਰ ਕਰਦੀ ਹੈ, ਉਹ ਲੰਬੀ ਵਾਲਿਆਂ ਹੀ ਦੱਸ ਦਿੱਤਾ ਹੈ, ਲੰਬੀ ਵਾਲਿਆਂ ਹੀ ਦੱਸ ਦਿੱਤਾ। ਮੈਂ ਤੁਹਾਨੂੰ ਇਹਨਾਂ ਦੀ ਕੀ ਹਾਲਤ ਦੱਸਾਂ, ਕਿਉਂਕਿ ਫਿਰ ਲੋਕ ਕਹਿੰਦੇ ਆ ਕਿ ਇਹਨਾਂ ਦਾ ਕੰਮ ਹੀ ਨਿੰਦੀ ਜਾਣਾ, ਨਿੰਦੀ ਜਾਣਾ। ਮੇਰਾ ਇਹ ਕਦੇ ਵੀ ਨਹੀਂ ਰਿਹਾ, ਕਦੇ ਵੀ ਮੇਰਾ ਇਹ ਮਤਲਬ ਕਿ ਹਮੇਸ਼ਾ ਖਿਆਲ ਰਿਹਾ, ਮੇਰਾ ਇਹ ਕਦੇ ਖਿਆਲ ਨਹੀਂ ਰਿਹਾ ਕਿ ਜਿਹੜੇ ਸੱਤਾ ਤੋਂ ਬਾਹਰ ਹੋ ਗਏ ਉਹਨਾਂ ਨੂੰ ਵਾਰੀ-ਵਾਰੀ ਘੜੀਸੀ ਜਾਓ, ਕਿਉਂਕਿ ਕੁਝ ਲੋਕਾਂ ਦਾ ਇਹ ਕੰਮ ਹੈ, ਅਕਾਲੀਆਂ ਨੂੰ ਟਾਰਗੇਟ ਕਰੋ, ਬਹੁਤ ਜਲਦੀ ਫੇਮਸ ਹੋ ਜਾਂਦੇ ਆ ਤੁਸੀਂ। ਪਰ ਮੈਂ ਤੁਹਾਨੂੰ ਇੱਕ ਸੱਚ ਦੱਸਦਾ ਕਿ ਲੰਬੀ ਦੇ ਹੀ ਇੱਕ ਲੀਡਰ ਨੇ, ਮਤਲਬ ਕਿ ਬਹੁਤ ਤਕੜਾ ਲੀਡਰ ਸੀਗਾ, ਉਹਦੇ ਮੁੰਡੇ ਮੈਨੂੰ ਦੱਸ ਰਹੇ ਸੀਗੇ ਕਿ ਸਾਡੇ ਬੰਦੇ ਇੱਥੋਂ ਤੱਕ ਕਹਿ ਰਹੇ ਸੀਗੇ ਕਿ ਜੇ ਰੱਬ ਹੈ ਤੇ ਰੱਬ ਦੱਸੇਗਾ, ਰੱਬ ਦੱਸੇਗਾ। ਹਿਸਾਬ ਲਾ ਲਓ, ਆਪ ਹੀ ਕਹਿ ਰਹੇ ਸੀ, ਆਪ ਕਹਿ ਰਹੇ ਸੀ, ਜਿਨ੍ਹਾਂ ਦੇ ਆਪਣੇ ਬੰਦੇ ਕਹਿ ਰਹੇ ਕਿ ਜੇ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਦੱਸੇਗਾ। ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ? ਕੀ ਫਕਰ ਕੀਤਾ ਜਾ ਸਕਦਾ ਕਿ ਆਪ ਹੀ ਘਰ ਦੀ ਗੱਡੀ ਗੰਢਾ ਸਿੰਘ ਡਰਾਈਵਰ, ਆਪ ਹੀ ਆਪਣੀਆਂ ਕਮੇਟੀਆਂ ਬਣਾ ਲੈਣੀਆਂ ਨੇ, ਆਪ ਹੀ ਆਪਣੇ ਬੰਦੇ ਬਿਠਾ ਦੇਣੇ ਆ ਕਿ ਆਪ ਚੁਣੋ ਜੀ ਕਿਹਨੂੰ ਚੁਣਨਾ ਹੈ, ਫਿਰ ਉੱਥੇ ਦੇਈ ਜਾਣ ਪਦਮ ਵਿਭੂਸ਼ਣ, ਕਿਸਾਨਾਂ ਦਾ ਮਸੀਹਾ, ਫਕਰੇ ਕੌਮ, ਉਹ ਪਾਣੀਆਂ ਦਾ ਰਾਖਾ, ਉਹਨੂੰ ਤੇ ਮਹਾਰਾਜਾ ਵੀ ਕਹਿੰਦੇ ਨੇ। ਇਹ ਕਿਹਨੂੰ ਰੋਕੋਗੇ ਤੁਸੀਂ? ਸੋ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ। ਤੁਸੀਂ ਆਪਣਾ ਪ੍ਰਚਾਰ ਕਰੋ ਜਿੰਨਾ ਕੁ ਕਰ ਸਕਦੇ ਹੋ। ਹਰਿਆਣੇ ਦੇ ਵਿੱਚ ਭਾਈ ਤੁਸੀਂ ਦੱਬ ਕੇ ਕੰਮ ਕਰੋ, ਸਿੱਖਾਂ ਵਾਸਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਉੱਥੇ। ਸੋ ਮੇਰੇ ਖਿਆਲ ਦੇ ਨਾਲ ਨਾ ਫਕਰੇ ਕੌਮ ਕਿਸੇ ਨੇ ਇੱਥੋਂ ਵਾਪਸ ਲੈਣਾ ਹੈ, ਜਿਨ੍ਹਾਂ ਨੇ ਦਿੱਤਾ ਹੈ, ਨਾ ਉਹਨਾਂ ਨੇ ਦੇਣਾ ਹੈ, ਤੇ ਨਾ ਹੀ ਕੌਮ ਨੂੰ ਕੁਝ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ। ਜੀ 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 ਨਰਿੰਦਰ ਤੋਮਰ ਹੁਣਾਂ ਨੇ ਕਿਹਾ ਆ ਵੀ ਸਾਂਝੇ ਕਿਸਾਨ ਮੋਰਚੇ ਵੱਲੋਂ ਨਾਮ ਮਿਲਦਿਆਂ ਹੀ ਬਣਾਵਾਂਗੇ MSP ਦੇ ਉੱਤੇ ਕਮੇਟੀ। ਉਹ ਨਹੀਂ, ਦੇਖੋ ਇਹ ਵੀ ਬੰਦਾ ਨਾ ਜਿਹੜਾ ਦੋ ਫਸਲੀ ਚ ਗੱਲ ਕਰ ਜਾਂਦਾ ਆ। ਅੱਛਾ, ਮੇਰੀ ਗੱਲ ਹੋਈ ਮੋਰਚੇ ਦੇ ਕੁਝ ਲੀਡਰਾਂ ਨਾਲ, ਖਾਸ ਤੌਰ ਤੇ ਉਸ ਲੀਡਰ ਨਾਲ ਜਿਸ ਲੀਡਰ ਨੂੰ ਫੋਨ ਕੀਤਾ ਸੀ ਇਹਨਾਂ ਨੇ, ਸੈਂਟਰ ਵਾਲਿਆਂ ਨੇ। ਉਹ ਕਹਿੰਦੇ ਕਿ ਵੀ ਦੇਖੋ ਠੀਕ ਹੈ, ਸਾਨੂੰ ਇਹਨਾਂ ਨੇ ਕਿਹਾ ਨਾਂ ਮੰਗੇ ਜ਼ਰੂਰ ਸਨ, ਪਰੰਤੂ ਕਹਿੰਦੇ ਕਿ ਕਿਵੇਂ ਨਾਂ ਦੇ ਦਈਏ ਇਹਨਾਂ ਨੂੰ। ਜਦੋਂ ਅਸੀਂ ਇਹਨਾਂ ਨੂੰ ਭੌਂਕੇ ਪੁੱਛਿਆ ਕਿ ਭਾਈ ਕਮੇਟੀ ਹੋਏਗੀ ਕਿਸ ਤਰ੍ਹਾਂ ਦੀ, ਉਹਦੀ ਬਣਤਰ ਕਿਸ ਤਰ੍ਹਾਂ ਦੀ ਹੋਏਗੀ, ਕਿਹੜੇ ਉਹਦੇ ਚ ਬੰਦੇ ਹੋਣਗੇ, ਵੀ ਤੁਸੀਂ ਤੇ ਅੱਗੇ ਜਿਹੜੀ ਉੱਥੇ ਵੇਖਿਆ ਹੀ ਆ ਕਿ ਕਮੇਟੀ ਬਣਾਈ ਸੀਗੀ ਸੁਪਰੀਮ ਕੋਰਟ ਨੇ, ਉਹਨਾਂ ਨੇ ਤਾਂ ਕਹਿ ਦਿੱਤਾ ਸੀ 4 ਕਰੋੜ ਜਿਨ੍ਹਾਂ ਦੇ ਨਾਲ ਕਿਸਾਨ ਜੁੜੇ ਆ, ਉਹ ਕਹਿੰਦੇ ਕਿ ਨਹੀਂ ਠੀਕ ਹੈ ਜੀ। ਕਿਸਾਨ ਜੇ ਇਸ ਤਰ੍ਹਾਂ ਦੇ ਕਿਸਾਨ ਆਗੂ, ਕਿਸਾਨ ਸੰਗਠਨ ਤੁਸੀਂ ਵਿੱਚ ਪਾ ਕੇ ਤੇ ਕੋਈ ਰਿਪੋਰਟ ਪੇਸ਼ ਕਰਨੀ ਹੈ ਤੇ ਫਿਰ ਤੇ ਬਣ ਗਈ ਗੱਲ, ਤੇ ਗੱਲ ਬਣੀ ਪਈ ਆ। ਮਤਲਬ ਕਿ ਉਹ ਕਹਿੰਦੇ ਕਿ ਸਾਨੂੰ ਦੱਸੋ ਤੇ ਸਹੀ ਕਿ ਜੇ ਉਹ ਕਮੇਟੀ ਕੋਈ ਸਿਫਾਰਿਸ਼ ਕਰਦੀ ਹੈ, ਕੀ ਭਾਰਤ ਸਰਕਾਰ ਉਹਨੂੰ ਮੰਨਣ ਲਈ ਪਾਬੰਦ ਹੋਏਗੀ? ਅੱਛਾ, ਕਾਲ ਤੁਸੀਂ ਕਰ ਰਹੇ ਹੋ, ਲੀਡਰ ਨੂੰ ਕਾਲ ਕਰ ਰਹੇ ਹੋ, ਆਫੀਸ਼ੀਅਲੀ ਕੋਈ ਲੈਟਰ ਨਹੀਂ ਭੇਜ ਰਹੇ, ਫਿਰ ਉਹ ਤੁਹਾਨੂੰ ਨਾ ਕਿਵੇਂ ਭੇਜ ਦੇਣਾ ਆਪਣੇ? ਇਸ ਕਰਕੇ ਇਹ ਸਦਨ ਦੇ ਵਿੱਚ ਤੁਸੀਂ ਗੱਲ ਜਿਹੜੀ ਕਹਿ ਰਹੇ ਹੋ ਇਹ ਅਧੂਰੀ ਕਹਿ ਰਹੇ ਹੋ। ਠੀਕ ਆ ਕਿ ਤੁਸੀਂ ਉਹਨਾਂ ਨੂੰ ਫੋਨ ਕਰ ਰਹੇ ਹੋ, ਪਰ ਆਫੀਸ਼ੀਅਲੀ ਲੈਟਰ ਦੇਣ ਤੋਂ ਕਿਉਂ ਭੱਜ ਰਹੇ ਹੋ? ਜਦੋਂ ਤੁਸੀਂ ਸਦਨ 'ਚ ਕਹਿ ਰਹੇ ਹੋ ਕਿ ਜਿਵੇਂ ਉਹ ਸਾਨੂੰ ਨਾਂ ਦੇ ਦੇਣਗੇ ਜੀ ਅਸੀਂ ਇੱਕ ਕਮੇਟੀ ਦਾ ਗਠਨ ਕਰ ਲਵਾਂਗੇ, ਭਾਈ ਤੁਸੀਂ ਆਫੀਸ਼ੀਅਲੀ ਲੈਟਰ ਕੱਢੋ ਉਹਨਾਂ ਨੂੰ ਕਿ ਹਾਂ ਭਾਈ ਆਹ ਕਮੇਟੀ ਦੇ ਵਿੱਚ ਇੰਨੇ ਮੈਂਬਰ ਅਸੀਂ ਪਾ ਲਏ, ਤੁਹਾਡੇ ਮੈਂਬਰ ਚਾਹੀਦੇ ਆ, ਅਗਲੇ ਆਪਣੇ ਮੈਂਬਰ ਭੇਜ ਦੇਣਗੇ। ਸੋ ਇਸ ਕਰਕੇ ਨਰਿੰਦਰ ਸਿੰਘ ਤੋਮਰ ਦੱਸਦਾ ਰਹੇ ਆ, ਪਰ ਸੱਚ ਅਧੂਰਾ ਦੱਸ ਰਹੇ ਆ। ਸੋ ਇਸ ਕਰਕੇ ਸਦਨ ਦੇ ਵਿੱਚ ਪੂਰਾ ਸੱਚ ਦੱਸਣਾ ਚਾਹੀਦਾ। ਤੁਸੀਂ ਦੱਸੋ ਕਿ ਅਸੀਂ ਟੈਲੀਫੋਨ ਕੀਤਾ ਸੀਗਾ ਤੇ ਉਹਨਾਂ ਨੇ ਸਾਥੋਂ ਇਹ ਜਵਾਬ ਮੰਗਿਆ, ਅਸੀਂ ਹੁਣ ਉਹਨਾਂ ਨੂੰ ਜਲਦੀ ਇਹ ਚੀਜ਼ ਦਾ ਹੱਲ ਕਰਕੇ ਫਿਰ ਨਾਵਾਂ ਦੀ ਪੇਸ਼ਕਸ਼ ਕਰਾਂਗੇ ਕਿ ਨਾ ਭੇਜੋ। ਫਿਰ ਉਹ ਜੇ ਨਾ ਭੇਜਣਗੇ ਤੇ ਤੁਸੀਂ ਆਪੇ ਦੱਸ ਦਿਓ ਕਿ ਭਾਈ ਉਹ ਨਹੀਂ ਨਾ ਦੇ ਰਹੇ। ਜੀ 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 ਸੋ ਗੱਲ ਨੂੰ ਘੁਮਾਈ ਫਰਾਈ ਜਿਹੜਾ ਉਹ ਜਾਂਦੇ ਨੇ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ, ਇੱਕ ਸਵਾਲ ਇੱਕ ਖਬਰ, ਉਸ ਤੋਂ ਬਾਅਦ 'ਚ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਸਰੋਤਿਓ ਤੁਸੀਂ ਸਵਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। 5 ਸਾਲਾਂ 'ਚ ਸਿਰਫ 10% ਨੀਟ ਪਾਸ ਨੂੰ ਮਿਲੀ ਸੀਟ। ਹਾਂਜੀ, ਨੀਟ ਪਾਸ ਨੂੰ ਸੀਟ, ਤਾਂ ਸੀਟ ਦਾ ਹੀ ਅੱਗੇ ਚੱਕਰ ਪਿਆ ਸੀਗਾ ਨਾ ਕਿ ਯੂਕਰੇਨ ਕੌਨਫਲਿਕਟ ਦੇ ਵਿੱਚ ਯੂਕਰੇਨ ਕੌਨਫਲਿਕਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਡੇ ਭਾਰਤੀ ਨੌਜਵਾਨ ਫਸੇ ਸਨ ਤੇ ਕਿਸ ਤਰ੍ਹਾਂ ਉਹਨਾਂ ਨੂੰ ਕੱਢਿਆ ਗਿਆ, ਪਰ ਬਾਵਜੂਦ ਇਸ ਦੇ ਮੇਰੇ ਖਿਆਲ ਦੇ ਨਾਲ 2 ਮੌਤਾਂ ਵੀ ਹੋ ਗਈਆਂ ਸਨ। ਇੱਕ ਪੰਜਾਬੀ ਨੌਜਵਾਨ ਨੂੰ ਗੋਲੀ ਵੀ ਲੱਗੀ ਸੀ। ਬਹੁਤ
ਬਦਤਰੀਨ ਹਾਲਤ ਦੇ ਵਿੱਚੋਂ ਨਿਕਲੇ ਸੀਗੇ। ਸੋ ਡਾਟਾ ਜਿਹੜਾ ਉਹ ਕੁਝ ਪ੍ਰਾਪਤ ਹੋਇਆ ਵਿਸ਼ੇਸ਼ ਰਿਪੋਰਟ ਦੇ ਤਹਿਤ। ਇਹਦੇ 'ਚ ਕੀ ਹੈ ਕਿ ਜੋ ਜਾਣਕਾਰੀ ਮਿਲੀ ਹੈ ਕਿ 5 ਸਾਲ ਦੇ ਵਿੱਚ ਸਿਰਫ 10% ਨੀਟ ਪਾਸ ਵਿਦਿਆਰਥੀਆਂ ਨੂੰ ਭਾਰਤ ਦੇ ਵਿੱਚ ਪ੍ਰਵੇਸ਼ ਦਾਖਲਾ ਮਿਲਿਆ ਵਾ, ਤਾਂ 90% ਵਿਦਿਆਰਥੀ ਜਿਹੜੇ ਆ ਉਹ ਆਪਣੀ ਪੜ੍ਹਾਈ ਵਾਸਤੇ ਸਿਰਫ ਵਿਦੇਸ਼ ਤੇ ਹੀ ਨਿਰਭਰ ਨੇ। ਔਰ ਇਹ ਅੰਕੜਾ ਕਿਸੇ ਹੋਰ ਦਾ ਨਹੀਂ, ਇੰਡੀਅਨ ਗਵਰਨਮੈਂਟ ਦਾ ਅੰਕੜਾ ਹੈ। ਤਾਂ ਕੁੱਲ ਮਿਲਾ ਕੇ ਇਹ ਸਥਿਤੀ ਹੈ ਇਸ ਵੇਲੇ। ਜੇ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਸਰਕਾਰੀ ਕਾਲਜਾਂ ਦੇ ਵਿੱਚ 46,560 ਸੀਟਾਂ ਨੇ, ਤੇ ਜੇ ਨਿੱਜੀ ਕਾਲਜਾਂ ਦੀ ਗੱਲ ਕਰੀਏ 283 ਦੇ ਵਿੱਚ 43,315। ਤਾਂ ਕੁੱਲ ਮਿਲਾ ਕੇ ਇਹ ਇੰਨੀਆਂ ਸੀਟਾਂ ਬਣਦੀਆਂ ਨੇ। ਔਰ ਇਹਨਾਂ ਦੀ ਜੇ ਤੁਸੀਂ ਗਿਣਤੀ ਕਰੋਗੇ ਤਾਂ ਇਹ ਇਜ਼ਾਫਾ ਜਿਹੜਾ ਨਾ ਮਾਤਰ ਹੋਇਆ ਪਿਛਲੇ 5 ਸਾਲਾਂ ਦੇ ਵਿੱਚ, ਨਾ ਮਾਤਰ ਜਿਹਾ ਸੀਟਾਂ ਦਾ ਇਜ਼ਾਫਾ ਹੈ ਜਿਹੜਾ ਉਹ ਬਿਲਕੁਲ ਜਿਵੇਂ ਕਹਿ ਲਈਏ, ਕਿਉਂਕਿ ਅਨੁਪਾਤ ਦੇ ਹਿਸਾਬ ਨਾਲ ਕਿ ਜਿੰਨੇ ਨੀਟ ਪਾਸ ਕਰ ਰਹੇ ਆ ਉਹ ਤੇ ਬਹੁਤ ਜ਼ਿਆਦਾ ਹੋ ਰਹੇ ਆ, ਪਰ ਉਹਨਾਂ ਦੇ ਮੁਕਾਬਲਤਨ ਜਿਹੜੀਆਂ ਸੀਟਾਂ ਨੇ ਉਹ ਬਹੁਤ ਘੱਟ ਰਹੇ ਨੇ। ਇਸ ਕਰਕੇ ਜ਼ਿਆਦਾਤਰ ਜਿਹੜੇ ਵਿਦਿਆਰਥੀ ਆ ਫਿਰ ਜਿਨ੍ਹਾਂ ਨੂੰ ਜਾਂ ਨਿੱਜੀ ਕਾਲਜਾਂ ਦੇ ਵਿੱਚ ਸੀਟ ਅਲਾਟ ਹੁੰਦੀ ਹੈ ਉਹ ਤਰਜੀਹ ਦਿੰਦੇ ਨੇ ਕਿ ਅਸੀਂ ਬਾਹਰ ਜਾ ਕੇ ਪੜ੍ਹਾਈ ਕਰੀਏ। ਸੋ ਇਹ ਹਾਲਤ ਆ। ਅੰਕੜੇ ਜਿਹੜੇ ਆ ਉਹ ਕਹਾਣੀ ਦੱਸ ਰਹੇ ਆ ਕਿ ਇੱਥੇ ਪੜ੍ਹਾਈ ਜਿਹੜੀ ਆ ਉਹ ਕਾਫੀ ਮਹਿੰਗੀ ਆ, ਸੀਟਾਂ ਘੱਟ ਨੇ, ਜ਼ਿਆਦਾਤਰ ਲੋਕ ਜਿਹੜੇ ਆ ਉਹ ਇੰਨੀ ਫੀਸ ਵੀ ਅਫੋਰਡ ਨਹੀਂ ਕਰਦੇ, ਥੋੜਾ ਬਹੁਤਾ ਵੀ ਫਰਕ ਹੋਵੇ ਤਮਾ ਕੀਤਾ ਜਾਂਦਾ। ਸੋ ਕੁੱਲ ਮਿਲਾ ਕੇ ਇੰਡੀਆ ਦੀ ਹਾਇਰ ਐਜੂਕੇਸ਼ਨ ਦੀ ਜਿਹੜੀ ਪਾਲਿਸੀ ਹਾਲ ਦੀ ਘੜੀ ਆਪਾਂ ਨੂੰ ਉਹ ਬਹੁਤ ਕਮਜ਼ੋਰ ਨਜ਼ਰ ਆਉਂਦੀ। ਜੀ ਜੀ। ਤੇ ਸਰੋਤਿਓ ਇੱਥੇ ਆਪਾਂ ਮਿੰਟੂ ਜੀ ਲੈਨੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਆ। ਤੇ ਸਰੋਤਿਓ ਤੁਸੀਂ ਫਿਰ ਆਪਣੇ ਸਵਾਲ ਪੁੱਛ ਸਕਦੇ ਆ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। खुशियां दे रंग मानो करी हाउस वारियां दे संग एसलन ते वेस्ट कॉर्नर ते नॉर्थ पॉइंट इवेंट सेंटर बैंक्वेट हॉल 300 कारां दी पार्किंग वाला खुला डुला ते नवा नकोर हाल। इको समय ते 600 ते 200 बंदियां वाली गैदरिंग दी कोई भी पार्टी कर सकदे हो। इको जगह ते खाना ते डेकोरेशन दा भी प्रबंध है ते ओ भी सारा कुछ डिस्काउंट रेट ते। ओपन एरिया पैटियो भी है। 300 कारां दी खुली पार्किंग। कड़ी हाउस वालियां दा हुण दूसरा रेस्टोरेंट भी खुल गया है। 50 बंदियां तो लेके 5000 बंदियां दी पूरे कैलिफोर्निया दे विच इको समय केटरिंग करदे ने। इको छत थल्ले सारियां सेवावां लैण लई हरमन बावा नू कॉल करो 747 258 88 20 747-258-8820 559 558 86 43 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559 485 1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140।
ਡਾਕਟਰ ਸ਼ਾਇਆ ਮਖੀਜਾ ਜੋ ਕਿ ਯੂਨੀਫਾਈਡ ਐਂਡੋਕ੍ਰਾਈਨ ਅਤੇ ਡਾਇਬੀਟੀਜ਼ ਕੇਅਰ ਦੇ ਵਿੱਚ ਤਜਰਬੇਕਾਰ ਐਂਡੋਕ੍ਰੀਨੋਲੋਜਿਸਟ ਹਨ ਜੋ ਕਿ ਡਾਇਬੀਟੀਜ਼, ਥਾਇਰਾਇਡ, ਮੈਟਾਬੋਲਿਜ਼ਮ, ਆਸਟੋਪੋਰੋਸਿਸ, ਐਂਡੋਕ੍ਰਾਈਨ ਡਿਜ਼ੀਜ਼ਸ ਦੇ ਮਾਹਰ ਹਨ। ਇਸ ਮੌਕੇ ਨਵੇਂ ਪੇਸ਼ੈਂਟਸ ਅਸੈਪਟ ਕਰ ਰਹੇ ਹਨ। ਟੈਲੀ ਹੈਲਥ ਅਪਾਇੰਟਮੈਂਟਸ ਵੀ ਅਵੇਲੇਬਲ ਹਨ ਪੂਰੇ ਕੈਲੀਫੋਰਨੀਆ 'ਚ। ਇਹਨਾਂ ਦੇ ਪ੍ਰਾਈਸਿਸ ਬਹੁਤ ਅਫੋਰਡੇਬਲ ਹਨ। ਕੈਸ਼ ਪੇ ਵੀ ਅਸੈਪਟ ਕਰਦੇ ਹਨ 85 ਤੋਂ $100 ਪਰ ਮੰਥ ਦੇ ਵਿੱਚ। ਡਾਕਟਰ ਮਖੀਜਾ ਹਰ ਇੱਕ ਪੇਸ਼ੈਂਟ ਦੇ ਨਾਲ ਡਾਇਬੀਟੀਜ਼ ਐਜੂਕੇਸ਼ਨ, ਹੈਲਥ ਮੇਨਟੇਨੈਂਸ, ਲਾਈਫਸਟਾਈਲ ਮੋਡੀਫਿਕੇਸ਼ਨ, ਹੈਲਥ ਗੋਲਸ ਨੂੰ ਅਚੀਵ ਕਰਨ ਦੇ ਲਈ 1-2 ਘੰਟੇ ਲਾਉਂਦੇ ਹਨ। ਭਾਰਤੀ ਮੂਲ ਦੇ ਹੋਣ ਕਰਕੇ ਆਪਣੀ ਸਮੱਸਿਆ ਨੂੰ ਸਹੀ ਤਰੀਕੇ ਦੇ ਨਾਲ ਸਮਝ ਸਕਦੇ ਹਨ। ਇੰਗਲਿਸ਼, ਹਿੰਦੀ, ਪੰਜਾਬੀ ਅਤੇ ਮਰਾਠੀ ਦੇ ਵਿੱਚ ਗੱਲਬਾਤ ਕਰ ਸਕਦੇ ਹਨ। ਇਹਨਾਂ ਦੇ ਨਾਲ ਅਪਾਇੰਟਮੈਂਟ ਬਣਾਉਣ ਦੇ ਲਈ ਅੱਜ ਹੀ ਕਾਲ ਕਰੋ 5592729192 559-272-9192 और विजिट unifiedendocrinecare.com। डॉक्टर शाया मखीजा ਇਹਨਾਂ ਦਾ ਆਫਿਸ ਫ੍ਰੈਜ਼ਨੋ ਵਿੱਚ ਹਾਈਵੇ 41 ਦੇ ਬਿਲਕੁਲ ਨਜ਼ਦੀਕ। ਖੁੱਲ ਗਿਆ ਹੈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਟਾਇਰਾਂ ਦਾ ਹੋਲਸੇਲ ਟਾਇਰ ਸੈਂਟਰ ਗਿਲ ਟਾਇਰ ਸੈਂਟਰ ਫ੍ਰੈਜ਼ਨੋ, ਜਿੱਥੇ ਚੱਲ ਰਹੀ ਹੈ ਧਮਾਕੇਦਾਰ ਟਾਇਰ ਸੇਲ, ਜਿੱਥੋਂ ਤੁਹਾਨੂੰ ਹਰ ਤਰ੍ਹਾਂ ਦੇ ਟਰੱਕ, ਟ੍ਰੇਲਰ ਦੇ ਏਸ਼ੀਅਨ ਅਤੇ ਅਮਰੀਕਨ ਬ੍ਰਾਂਡ ਦੇ ਟਾਇਰ ਮਿਲਣਗੇ। ਇੱਕ ਟਾਇਰ ਤੋਂ ਲੈ ਕੇ ਪੂਰੇ ਕੰਟੇਨਰ ਤੱਕ ਫੁੱਲ ਕਸਟਮਰ ਸਰਵਿਸ ਅਤੇ ਵਾਰੰਟੀ ਵੀ ਹੋਵੇਗੀ। ਵਧੇਰੇ ਜਾਣਕਾਰੀ ਲਈ ਕਾਲ 5592663737 559-266-3737। ਗਿਲ ਟਾਇਰ ਸੈਂਟਰ 206 ਸਾਊਥ ਹਿਊਜ਼ ਐਵੇਨਿਊ ਫ੍ਰੈਜ਼ਨੋ। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408-272-2500 408-272-2500। कैल पार्ट्स, कैल टायर्स, जेंडर कैपिटल एंड लोड स्टॉप पेश करते हैं अमेरिकन ट्रकिंग शो 15 ਅਤੇ 16 ਅਪ੍ਰੈਲ ਨੂੰ ਫ੍ਰੈਜ਼ਨੋ ਫੇਅਰ ਗਰਾਊਂਡਸ ਵਿੱਚ। ਇੱਥੇ ਤੁਹਾਨੂੰ ਮਿਲੇਗੀ ਟਰਕਿੰਗ ਬਾਰੇ ਬਹੁਤ ਸਾਰੀ ਜਾਣਕਾਰੀ, ਜਿਵੇਂ ਕਿ ਇੰਸ਼ੋਰੈਂਸ, ਟਰਕਿੰਗ ਸੌਫਟਵੇਅਰ, ਫਿਊਲ ਕਾਰਡ, ਟਰੱਕ ਲੋਨ, ਟਰੱਕ ਟਾਇਰਸ ਅਤੇ ELDV। ਚਾਹ ਨਾਲ ਸ਼ਿੰਗਾਰੇ ਆਪਣੇ ਟਰੱਕ ਨੂੰ ਸ਼ੋ ਐਂਡ ਸ਼ਾਈਨ ਵਿੱਚ ਫ੍ਰੀ ਰਜਿਸਟਰ ਕਰਵਾਓ। ਲੰਬੀਆਂ ਲਾਈਨਾਂ ਤੋਂ ਬਚਣ ਲਈ ਅੱਜ ਹੀ ਫ੍ਰੀ ਰਜਿਸਟਰ ਕਰੋ americantruckingshow.com ਤੇ। ਬੂਥ ਰਿਜ਼ਰਵ ਕਰਾਉਣ ਲਈ ਅੱਜ ਹੀ ਰਮਨ ਢਿੱਲੋਂ ਨੂੰ ਕਾਲ ਜਾਂ ਟੈਕਸਟ ਕਰੋ 5597018000। Supported by North American Punjabi Trucking Association। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 4082725200 4082725200। ਤੇ ਆਓ ਆਪਣੇ ਕਾਲਰਸ ਦੇ ਨਾਲ ਵਾਰੀ ਸਿੱਧ ਕਰਦੇ ਹਾਂ ਜੀ ਗੱਲਬਾਤ। ਜੁੜੇ ਨੇ ਆਪਣੇ ਨਾਲ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਰਦਾਰ ਰਾਜਕਰਨਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਿਹੜਾ ਤੁਸੀਂ ਮਗਰੋਂ ਕੀਤੀ ਸੀ ਨਾ ਗੱਲ, ਜਦੋਂ ਬੰਦਾ ਬਜ਼ੁਰਗ ਹੁੰਦਾ ਨਾ ਤੇ ਮੰਜੇ ਤੇ ਪੈ ਜਾਂਦਾ, ਨਹੀਂ ਉੱਠਦਾ, ਤੇ ਜਿਹੜੇ ਉਹਨੂੰ ਸਾਰੇ ਵੱਧ ਤੋਂ ਵੱਧ ਪਿਆਰ ਕਰਦੇ ਵੀ ਹਰ ਮਰਦੇ, ਤੇ ਉਹ ਵੀ ਕਹਿ ਦਿੰਦੇ ਰੱਬਾ ਹੁਣ ਇਹ ਤੋਂ ਖੜਾ ਛਡਾ ਦੇ। ਉਹਦਾ ਗੱਲ ਉਹ ਹੋ ਗਈ ਜੀ ਉਹਨਾਂ ਨਾਲ। ਤੇ ਦੂਜਾ ਨੰਬਰ ਇਹ ਆ ਵੀ ਜਿਹੜੇ ਆ ਮੁੱਦੇ ਚੱਲੀ ਜਾਂਦੇ ਆ ਜੀ, ਆਪਣਾ ਬਿਜਲੀ ਵਾਲਾ ਹੋ ਗਿਆ, ਟੂਲ ਪਲਾਜ਼ਿਆਂ ਵਾਲਾ ਹੋ ਗਿਆ, ਚੰਡੀਗੜ੍ਹ ਵਾਲਾ ਹੋ ਗਿਆ, ਇਹਦੇ 'ਚ ਆਮ ਪਬਲਿਕ ਨੂੰ ਵੀ ਸਾਰੀ ਨੂੰ ਸਾਥ ਦੇਣਾ ਚਾਹੀਦਾ ਤੇ ਧਰਨੇ ਲਾ ਕੇ ਇਹ ਤਾਂ ਇਹਨਾਂ ਨਾਲ ਉਹ ਜਿਵੇਂ ਆਂਦੇ ਨੇ ਨਾ ਇੱਟ ਖੜਕਾ ਪੂਰਾ ਲੈਣਾ ਪਊ, ਫੇਰ ਸੂਤ ਆਉਣਗੇ। ਨਹੀਂ ਇਹਦਾ ਚਾਂਬਲੇ ਆ, ਕਿਤੇ ਕੁਛ ਕਰੀ ਜਾਂਦੇ, ਕਿਤੇ ਕੁਛ ਕਰੀ ਜਾਂਦੇ। ਇਹ ਟੈਕਸ ਲਾਉਣੇ ਤਾਂ ਪੰਜਾਬ ਤੇ ਲਾਓ, ਹਰੇਕ ਚੀਜ਼ 'ਚ ਫੌਜੀ ਮਰਾਉਣੇ ਤਾਂ ਪੰਜਾਬ ਦੇ ਮਰਾਓ, ਤੇ ਧੱਕੇ ਕਰਨੇ ਤਾਂ ਉਹਨਾਂ ਨੂੰ ਕੋਈ ਗਲ ਘੁੱਟਣਾ ਤਾਂ ਇਹਨਾਂ ਦਾ ਕੁੱਟੋ। ਇਹ ਇਕੱਠੇ ਹੋ ਕੇ ਹੋਣਾ ਚਾਹੀਦਾ ਜੀ ਸਾਰਿਆਂ ਨੂੰ A to Z। ਕੋਈ ਜਿਹੜਾ ਵੀ ਪਾਰਟੀ ਦਾ ਬੰਦਾ ਲੀਡਰ ਪਾਸੇ ਛੱਡਦਾ
ਉਹਦਾ ਲੋਕਾਂ ਨੂੰ ਆਮ ਪਬਲਿਕ ਨੂੰ ਪਤਾ ਲੱਗ ਜਾਣਾ ਤੇ ਉਹਨੂੰ ਜਿਵੇਂ ਇਹਨਾਂ ਨੂੰ ਹੁਣ ਜਵਾਬ ਦਿੱਤਾ ਨਾ ਦੋਨਾਂ ਪਾਰਟੀਆਂ ਨੂੰ, ਫਿਰ ਉਹਦਾ ਖਿਆਲ ਰੱਖਣਾ ਵੀ ਗਾਂ ਵਾਸਤੇ ਉਹ ਪੋਸਟੋ ਪੋਸਟੀ ਬੰਦ ਹੋ ਜਾਏ ਉਹਨਾਂ ਦਾ ਕੰਮ। ਤੇ ਕੱਟੋ ਨਾ ਜੀ, ਮੇਰੇ ਤਾਂ ਇੰਨਾ ਹੀ ਸੀਗਾ ਜੀ। ਜੀ ਮਿਹਰਬਾਨੀ ਜੀ, ਥੈਂਕ ਯੂ ਜੀ। ਸਵਾਲ ਤੇ ਤੁਹਾਡਾ ਭਾਜੀ ਕੋਈ ਨਹੀਂ ਹੈਗਾ, ਪਰ ਗੱਲ ਇਹ ਆ ਕਿ ਦੇਖੋ ਮੈਂ ਤੇ ਇਹ ਕਹਿੰਦਾ ਕਿ ਇੱਕ ਵਾਰੀ ਪਬਲਿਕ ਨੇ ਮਰਨ ਦਾ ਕਿਉਂ ਠੇਕਾ ਲਿਆ? ਤੁਸੀਂ ਆਪ ਹੀ ਗੱਲ ਕੀਤੀ ਆ, ਮੈਂ ਵੀ ਕਹਿ ਕੇ ਪਿਛਾ ਆਇਆ। ਹੁਣ ਵਾਰੀ ਹੈ ਕਿ 92 ਇੱਕ ਨੇ, 18 ਇੱਕ ਨੇ, 3 ਕੁ ਸ਼ਾਇਦ ਇੱਕ ਨੇ ਤੇ ਇੱਕ ਹੈ। ਇੱਕ ਨੂੰ ਪਾਸੇ ਛੱਡ ਕੇ ਬਾਕੀ ਤੇ ਹੈਗੇ ਨਾ ਸਹਿਮਤ ਸਾਰੇ ਇਸ ਮਤੇ ਦੇ ਨਾਲ, ਤਾਂ ਉਹ ਪਾਉਣ ਚੱਲੇ। ਵਾਰ-ਵਾਰ ਸੁਖਿਆ ਕਿ ਮਾਮਾ ਦੇ ਪੁੱਤ ਜਿਹੜੇ ਆ ਉਹ ਉਹੀ ਮਰੀ ਜਾਣ ਇੱਧਰ, ਕਿ ਇਹ ਜਾ ਕੇ ਉੱਥੇ ਆਪਣੀ ਗੱਲ ਨਹੀਂ ਰੱਖ ਸਕਦੇ। ਅਸੀਂ ਤੇ ਇਹ ਕਹਿੰਦੇ ਨਹੀਂ ਵੀ ਤੁਸੀਂ ਕੋਈ ਜਾ ਕੇ ਤੇ ਸਿਰ ਡਾਲੋ। ਸੋ ਸਾਨੂੰ ਇੱਕ ਪਾਸੇ ਤੇ ਅਸੀਂ ਕਹਿੰਦੇ ਆ ਕਿ ਪਬਲਿਕ ਨੂੰ ਮਰਵਾਈ ਜਾਓਗੇ ਤੁਸੀਂ, ਤੇ ਫਿਰ ਆਪਾਂ ਨਾਲ ਹੀ ਕਹਿੰਦੇ ਕਿ ਪਬਲਿਕ ਆਵੇ ਸੜਕਾਂ ਤੇ। ਪਬਲਿਕ ਕਿਉਂ ਆਵੇ? ਸਭ ਤੋਂ ਪਹਿਲਾਂ ਤੁਸੀਂ ਆਵਾਜ਼ ਬੁਲੰਦ ਕਰੋ। ਤੁਹਾਨੂੰ ਅਸੀਂ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਹੀ ਸਦਨ 'ਚ ਭੇਜਿਆ, ਚਾਹੇ ਉਹ ਲੋਕ ਸਭਾ ਹੈ, ਚਾਹੇ ਉਹ ਵਿਧਾਨ ਸਭਾ, ਚਾਹੇ ਰਾਜ ਸਭਾ। ਅਸੀਂ ਤੁਹਾਨੂੰ ਸੁਖਨਾ ਲੇਕ ਤੇ ਮਾਰਨਿੰਗ ਵਾਕ ਤੇ ਈਵਨਿੰਗ ਵਾਕ ਕਰਨ ਨਹੀਂ ਭੇਜਿਆ। ਅਸੀਂ ਤੁਹਾਨੂੰ ਦਿੱਲੀ ਦੇ ਅਸ਼ੋਕਾ ਹੋਟਲ ਦੇ ਵਿੱਚ ਫਿਸ਼ ਫਰਾਈ ਖਾਣ ਵਾਸਤੇ ਨਹੀਂ ਭੇਜਿਆ। ਅਸੀਂ ਤੁਹਾਨੂੰ ਰਾਜ ਸਭਾ ਦੀ ਕੰਟੀਨ ਦੇ ਵਿੱਚ ਜਾ ਕੇ ਬਿਰਿਆਨੀਆਂ ਖਾਣ ਵਾਸਤੇ ਨਹੀਂ ਭੇਜਿਆ। ਅਸੀਂ ਤੁਹਾਨੂੰ ਚੁਣ ਕੇ ਭੇਜਿਆ ਪੰਜਾਬ ਦੀ ਗੱਲ ਕਰਨੇ ਨੂੰ। ਜੇ ਤੁਸੀਂ ਨਹੀਂ ਕਰ ਸਕਦੇ ਤੁਸੀਂ ਘਰੇ ਬਹਿ ਜਾਓ, ਪਬਲਿਕ ਦੇ ਵਿੱਚੋਂ ਆਪੇ ਫਿਰ ਨਵੇਂ ਚੁਣੇ ਜਾਣਗੇ। ਜੀ ਜੀ ਬਿਲਕੁਲ। ਤੇ ਚਲੋ ਦੇਖੋ ਕੀ ਬਣਦਾ ਆ ਅੱਗੇ। ਵਾਕਿਆ ਹੀ ਇਹ ਜਿਹੜੇ ਇਸ ਕੰਮ ਨੂੰ ਗਏ ਨੇ ਤੇ ਆਵਾਜ਼ ਬੁਲੰਦ ਕਰਨ ਕਰੋ। ਚਲੋ ਮਤੇ ਪਾ ਤੇ ਜਿੱਦਾਂ ਪਹਿਲਾਂ ਵੀ ਠੀਕ ਆ, ਪਹਿਲਾਂ ਵੀ ਪਾਏ, ਇਹਨਾਂ ਨੇ ਵੀ ਪਾਤਾ। ਗੱਲ ਆ ਵੀ ਇਹਦੇ ਤੇ ਕੁਛ ਕਾਰਵਾਈ ਵੀ ਹੋਵੇ, ਫਾਇਦਾ ਤਾਂ ਜਿਹੜਾ ਉਹ ਅੱਗੇ ਤਾਂ ਹੁੰਦਾ ਆ। ਰਾਜ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ। ਹਾਂਜੀ ਰਾਜ ਲੱਗਦਾ ਜੀ ਹੋਲਡ ਤੇ ਪਾ ਕੇ ਭੁੱਲ ਗਏ ਨੇ, ਤੇ ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਨਾਲ ਕਰਦੇ ਹਾਂ ਜੀ ਗੱਲ। ਅਵਤਾਰ ਸਿੰਘ ਸਤਿ ਸ੍ਰੀ ਅਕਾਲ ਜੀ। ਜੀ ਬੇਨਤੀ ਇਹ ਹੈ ਜੀ ਵੀ ਸੰਨ 47 ਤੋਂ ਲੈ ਕੇ ਅੱਜ ਤੱਕ ਹਰ ਕੇਂਦਰ ਦੀ ਸਰਕਾਰ ਪੰਜਾਬ ਦੇ ਹੱਕ ਖੋ ਕੇ ਪੰਜਾਬ ਨੂੰ ਇੱਕ ਆਪਣੀ ਬਸਤੀ ਬਣਾ ਕੇ ਰੱਖਣਾ ਚਾਹੁੰਦੀ ਆ। ਉਹ ਪਤਾ ਨਹੀਂ ਕਿਹੜੀ ਗੱਲੋਂ ਸਾਰਿਆਂ ਨੂੰ ਪੰਜਾਬ ਤੋਂ ਡਰ ਲੱਗਦਾ ਰਹਿੰਦਾ। ਕੇਂਦਰ ਸਰਕਾਰਾਂ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ 'ਚ ਪਾਟਕ ਪਾਸੇ ਰੱਖਦੀਆਂ ਨੇ, ਹਮੇਸ਼ਾ ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੰਦੀਆਂ, ਤਾਂ ਕਿ ਇਕੱਠੇ ਹੋ ਕੇ ਕਿਤੇ ਕੇਂਦਰ ਸਰਕਾਰ ਦੇ ਵਿਰੁੱਧ ਕੋਈ ਇਹੋ ਜਿਹਾ ਕਦਮ ਨਾ ਰਲ ਕੇ ਚੁੱਕ ਲੈਣ। ਹੁਣ ਸਮਾਂ ਆ ਗਿਆ ਵਾ, ਸਰਕਾਰ ਵੀ ਇਸ ਵੇਲੇ ਠੀਕ ਆ, ਪਰ ਜੇ ਹੁਣ ਕੀ ਸਾਰੇ ਹਿੰਦੂ ਲੀਡਰ ਜਾਂ ਪਾਰਟੀਆਂ ਵਾਲੇ, ਵੱਖ-ਵੱਖ ਪਾਰਟੀਆਂ ਵਾਲੇ ਰਲ ਕੇ ਕੇਂਦਰ ਦੇ ਨਾਲ ਮੱਥਾ ਲਾਉਣਗੇ, ਤੇ ਜੇ ਲਾਉਣਗੇ ਤੇ ਇਹਦੇ 'ਚ ਸਫਲਤਾ ਤੇ ਕਿੰਨੇ ਕੁ ਆਸ ਆ? ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਨਹੀਂ ਦੇਖੋ, ਸਫਲ ਜੇ ਕਿਸਾਨ ਵੱਟਾਂ ਤੋਂ ਉੱਠ ਕੇ ਦਿੱਲੀ ਦੇ ਵਿੱਚ ਹੋ ਸਕਦੇ ਆ ਸਰ, ਤੇ ਇਹਨਾਂ ਨੂੰ ਕੀ ਹੋਇਆ? ਇਹਨਾਂ ਦੇ ਵਿੱਚ ਤੇ ਹਰਭਜਨ ਸਿੰਘ ਹੈ ਜਿਹਨੂੰ ਪੂਰੀ ਦੁਨੀਆ ਜਾਣਦੀ ਆ। ਇਹਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਹੈ ਜਿਹਦਾ ਹੁਣੇ ਹਾਲ ਦੇ ਵਿੱਚ ਦੁਨੀਆ ਭਰ 'ਚ ਚਰਚਾ ਰਿਹਾ। ਇਹਨਾਂ ਦੇ ਕੋਲ ਤੇ ਬਹੁਤ ਹੈਗੇ ਆ ਨਾ ਲੀਡਰ। ਸੋ ਇਸ ਕਰਕੇ ਮੇਰਾ ਤਾਂ ਇਹੀ ਕਹਿਣਾ ਆ ਕਿ ਜਿੱਤ ਹਾਰ ਤੇ ਹੁੰਦੀ ਹੈ ਜਦ ਤੁਸੀਂ ਨਿਰਣਾ ਕਰ ਲੈਂਦੇ ਹੋ ਦ੍ਰਿੜਤਾ ਦੇ ਨਾਲ ਮੈਂ ਲੜਨਾ ਹੈ। ਜਿੱਤ ਅੱਧੀ ਤੁਹਾਡੀ ਉਦੋਂ ਹੀ ਹੋ ਜਾਂਦੀ ਹੈ, ਹਾਰ ਤੁਹਾਡੀ ਉਦੋਂ ਹੀ ਤੈਅ ਹੁੰਦੀ ਹੈ ਜਦੋਂ ਤੁਹਾਡੀ ਨੀਅਤ ਦੇ ਵਿੱਚ ਖੋਟ ਆ ਜਾਂਦੀ ਹੈ। ਜਿੱਤ ਕੇ ਖਸਮਾਂ ਦਾ ਸਿਰ ਖਾਏ, ਵੇਖ ਲੈਂਦੇ ਆ ਮੈਂ ਕੀ ਲੈਣਾ ਯਾਰ, ਮਾੜਾ ਯਾਰ ਵੇਖ ਲਾਂਗੇ ਤੋਂ ਜ਼ੋਰ ਲਾ ਲਾਂਗੇ। ਸੋ ਸਰ ਸਭ ਤੋਂ ਪਹਿਲਾਂ ਨੀਅਤ ਤੁਹਾਡੀ ਸਾਫ਼ ਹੋਣੀ ਚਾਹੀਦੀ ਹੈ, ਔਰ ਤੁਹਾਡਾ ਤਿਆਗ ਹੋਣਾ ਚਾਹੀਦਾ ਕਿ ਕੁਰਸੀ ਜਾਂਦੀ ਜਾਵੇ, ਬਹਿਣਾ ਹੀ ਹੈ ਜਾ ਕੇ ਜੇਲ੍ਹ 'ਚ ਬਹਿ ਜਾਾਂਗੇ, ਪਰ ਅਸੀਂ ਗੱਲ ਆਪਣੀ ਕਰਨੋਂ ਨਹੀਂ ਹਟਣਾ। ਸੋ ਹੋਰ ਕੁਛ ਨਹੀਂ, ਦਿੱਲੀ ਦੇ ਵਿੱਚ ਜਾ ਕੇ ਇੱਕ ਪ੍ਰੈਸ ਕਾਨਫਰੰਸ ਹੀ ਕਰ ਲਓ, ਉੱਥੇ ਤਾਂ ਨਹੀਂ ਤੁਹਾਨੂੰ ਕੋਈ ਫੜ ਦਿਆ। ਗੱਡੀਆਂ ਤੇ ਜਾਣਾ, ਤੇਲ ਕਿਹਦਾ ਪੈਣਾ, ਉੱਥੇ ਜਾ ਕੇ ਇੱਕ ਪ੍ਰੈਸ ਕਾਨਫਰੰਸ ਕਰੋ ਸਭ ਤੋਂ ਪਹਿਲਾਂ। ਔਰ ਜਿਵੇਂ ਤੁਸੀਂ ਆਖਿਆ ਬਿਲਕੁਲ ਠੀਕ ਗੱਲ ਆ ਕਿ ਸਾਡੀ ਪਬਲਿਕ ਨੂੰ ਇੱਕ ਸੁਰ ਦੇ ਵਿੱਚ ਆਵਾਜ਼ ਚੁੱਕਣੀ ਪਵੇਗੀ, ਪਰ ਪਬਲਿਕ ਕਿਵੇਂ ਪਾੜੀ ਹੋਈ ਹੈ। ਜੇ ਉਹਨਾਂ ਦਾ ਤਿਉਹਾਰ ਆਉਂਦਾ ਹੈ ਹਿੰਦੂਆਂ ਦਾ, ਤਾਂ ਇੱਥੇ ਮੂਵਮੈਂਟ ਚੱਲ ਪੈਂਦੀ ਹੈ ਸੋਸ਼ਲ ਮੀਡੀਆ ਤੇ ਇੱਕ ਪਾਸੇ, ਪਤਾ ਨਹੀਂ ਕਿਵੇਂ ਚੱਲਦੀ ਹੈ। ਜੇ ਸਿੱਖਾਂ ਦਾ ਆਉਂਦਾ ਹੈ ਤਾਂ ਉਧਰੋਂ ਚੱਲ ਪੈਂਦੀ ਹੈ, ਪਤਾ ਨਹੀਂ ਕਿਵੇਂ ਚੱਲਦੀ, ਮੈਨੂੰ ਨਹੀਂ ਪਤਾ। ਜਿੱਧਰ ਮਤਲਬ ਕਿ ਵਿਆਹ ਸ਼ਾਦੀਆਂ ਹੁੰਦੀਆਂ ਸੀ ਦੋਵਾਂ ਦੀ ਆਪਸ ਦੇ ਵਿੱਚ, ਰੋਟੀ ਬੇਟੀ ਦੀ ਸਾਂਝ ਹੁੰਦੀ ਸੀਗੀ, ਇੱਕ ਬੱਚਾ ਸਿੱਖ ਬਣਾਇਆ ਜਾਂਦਾ ਸੀਗਾ, ਉਹ ਅੱਜ ਪਾਟੇ ਫਿਰਦੇ ਨੇ ਆਪਸ ਦੇ ਵਿੱਚ।
ਤਾਂ ਕਿਵੇਂ ਗੱਲ ਕਰਨਗੇ? ਸੋ ਇਸ ਕਰਕੇ ਜੇ ਸਾਂਝੇ ਮਤ ਦੀ ਗੱਲ ਕਰਨੀ ਹੈ ਤਾਂ ਫਿਰ ਬਹੁਤ ਕੁਝ ਇੱਥੇ ਠੀਕ ਕਰਨ ਦੀ ਜ਼ਰੂਰਤ ਆ। ਐਸੀ ਭਾਈਚਾਰੇ ਨੂੰ ਵੀ ਫਿਰ ਇਕਸਾਰ ਰੱਖਣਾ ਪਊਗਾ, ਹਿੰਦੂ ਸਿੱਖ ਨੂੰ ਵੀ ਇੱਕ ਦੂਜੇ ਨੂੰ ਸਤਿਕਾਰ ਦੇਣਾ ਪਊਗਾ, ਤਦੇ ਹੀ ਏਕਤਾ ਬਣਨੀ ਹੈ। ਔਰ ਇਹ ਏਕਤਾ ਕਦੇ ਰਾਜਨੀਤੀ ਚਾਹੇਗੀ ਨਹੀਂ। ਬਿਲਕੁਲ ਤੁਸੀਂ ਬੜੀ ਦਰੁਸਤ ਗੱਲ ਕੀਤੀ ਹੈ ਕਿ ਅਸੀਂ ਦੇਖਿਆ ਕਿ 95 ਤੱਕ ਸਭ ਕੁਝ ਠੀਕ ਸੀ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਪਾਟਕ ਪੈਂਦਾ ਹੈ। ਔਰ ਹੁਣ ਤੁਸੀਂ ਦੇਖੋਗੇ ਗੁਜਰਾਂਵਾਲਾ ਝਗੜਾ ਹੋਇਆ ਜਿਹੜਾ, ਬੜੀ ਮੰਦਭਾਗੀ ਗੱਲ ਹੋਈ ਹੈ ਕਿ ਉੱਥੇ ਸਾਰਾ ਕੁਝ ਹੋਇਆ, ਤਾਂ ਉਹਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਝ ਇਸ ਤਰ੍ਹਾਂ ਉਹਦੀ ਪੇਸ਼ਕਾਰੀ ਹੋ ਰਹੀ ਹੈ ਉਸ ਚੀਜ਼ ਦੀ, ਹਾਲਾਂਕਿ ਮੰਦਭਾਗੀ ਘਟਨਾ ਹੈ, ਕਿ ਉੱਥੇ ਇੱਕ ਹੋਰ ਪਾਟਕ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਮੁਸਲਮਾਨ ਸਿੱਖ ਬਹੁਤ ਨਜ਼ਦੀਕ ਨੇ। ਮੈਂ ਨਹੀਂ ਕਹਿੰਦਾ ਕਿ ਕੋਈ ਜਿਹੜੀ ਮੈਂ ਆਪਣੇ ਪੱਧਰ ਤੇ ਨਹੀਂ ਕਹਿੰਦਾ ਕਿ ਉਹ ਸਹੀ ਹੈ, ਉਹ ਗਲਤ ਆ, ਪਰ ਕਹਿਣ ਦਾ ਮਤਲਬ ਹੈ ਕਿ ਉਹ ਜਿਹੜਾ ਪਾਟਕ ਇਸ ਤਰ੍ਹਾਂ ਪਾਇਆ ਜਾਂਦਾ ਰਾਜਨੀਤਿਕ ਮਫਾਦਾਂ ਵਾਸਤੇ, ਉਹ ਤੁਹਾਡੀ ਏਕਤਾ ਨੂੰ ਕਮਜ਼ੋਰ ਕਰਦਾ। ਪਰ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਦਾ ਪ੍ਰਾਇਮਰੀ ਫਰਜ਼ ਬਣਦਾ ਇਸ ਵੇਲੇ ਕਿ ਤੁਸੀਂ ਪੰਜਾਬ ਦੀ ਆਵਾਜ਼ ਬੁਲੰਦ ਕਰੋ, ਦਿੱਲੀ ਦੇ ਪਲੇਟਫਾਰਮ ਤੇ ਘੱਟੋ ਘੱਟ, ਚਾਹੇ ਰਾਜ ਸਭਾ, ਲੋਕ ਸਭਾ, ਜਿੱਥੇ ਵੀ ਤੁਹਾਨੂੰ ਪਲੇਟਫਾਰਮ ਮਿਲਦਾ, ਠੋਕ ਕੇ ਆਵਾਜ਼ ਬੁਲੰਦ ਕਰੋ। ਜੀ ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਜੋਗਾ ਸਿੰਘ ਜੀ। ਮਿੱਠੂ ਜੀ, ਨਸ਼ਾ ਜੀ, ਬਸ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰਾ ਸਵਾਲ ਇੱਕ ਇੰਨੇ ਕੁ ਹੈ ਜੀ ਵੀ ਜਿਸ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਾਲ ਸਲਾਹਕਾਰ ਦੀ ਫੌਜ ਖੜੀ ਕਰ ਲਈ ਸੀ, ਕੈਪਟਨ ਨੇ ਫੌਜ ਖੜੀ ਕਰ ਲਈ ਸੀ ਕਿ ਭਗਵੰਤ ਮਾਨ ਇਸ ਤਰ੍ਹਾਂ ਬਚਿਆ ਜੀ ਕਿ ਇੰਨੀ ਕੋਈ ਫੌਜ ਖੜੀ ਕਰਨੀ ਸ਼ੁਰੂ ਕਰਤੀ ਆ? ਇਹਨਾਂ ਸਵਾਲ ਮਿਹਰਬਾਨੀ। ਨਹੀਂ ਜੀ, ਇਹਨਾਂ ਨੇ ਸਰ ਇੱਕ ਹੀ ਮੇਰੇ ਖਿਆਲ ਦੇ ਨਾਲ OSD ਹਾਲੇ ਨਿਯੁਕਤ ਕੀਤਾ, ਬਾਕੀ ਬਾਅਦ ਚ ਪਤਾ ਲੱਗੇਗਾ ਜੀ। ਹਾਲੇ ਤੱਕ ਕਿਉਂਕਿ ਨਵਾਂ ਕੰਮ ਚੱਲਿਆ ਇਹਨਾਂ ਦਾ, ਹਾਲ ਦੀ ਘੜੀ ਤਾਂ OSD ਇੱਕ ਹੀ ਹੈ ਇਹਨਾਂ ਦੇ ਨਾਲ। ਬਾਕੀ ਹੁਣ ਦੇਖਦੇ ਆ ਕਿ ਕਿੰਨੇ ਕੁ ਰੱਖਦੇ ਆ। ਐ ਤਾਂ ਚੰਨੀ ਨੇ ਵੀ ਨਹੀਂ ਸੀ ਲਿਆ ਕੋਈ, ਮੇਰੇ ਖਿਆਲ ਦੇ ਨਾਲ ਚੰਨੀ ਨੇ ਵੀ ਨਹੀਂ ਸੀ ਲਿਆ। ਕੋਈ ਲਿਆ ਹੋਏਗਾ ਤਾਂ ਇੱਕ ਦੋ ਜ਼ਰੂਰ ਹੋਣਗੇ, ਬਾਕੀ ਬਹੁਤੀ ਵੱਡੀ ਫੌਜ ਨਹੀਂ ਸੀਗੀ। ਸੋ ਸਲਾਹਕਾਰ ਇੱਕ ਰੱਖ ਲੈਣ, ਦੋ ਰੱਖ ਲੈਣ, ਚਾਰ ਰੱਖ ਲੈਣ, ਸਲਾਹ ਲੈਣ ਤੇ ਸਲਾਹ ਮੰਨਣ। ਤੇ ਦੂਜੀ ਗੱਲ ਹੈ ਕਿ ਸਲਾਹ ਦੇਣ ਵਾਲੇ ਵੀ ਅੱਛੇ ਸਲਾਹਕਾਰ ਹੋਣੇ ਚਾਹੀਦੇ ਆ, ਮਾੜੇ ਸਲਾਹਕਾਰ ਡੋਬ ਵੀ ਦਿੰਦੇ ਹੁੰਦੇ ਆ। ਜੀ ਜੀ ਬਿਲਕੁਲ। ਸੋ ਵਾਹ, ਖਰਚਾ ਜਿਹੜਾ ਜ਼ਰੂਰ ਇਸ ਬਾਬਤ ਜ਼ਰੂਰ ਘਟਾਉਣਾ ਚਾਹੀਦਾ ਆ। ਚੰਗੇ ਸਲਾਹਕਾਰ ਰੱਖ ਕੇ ਉਹਨੇ ਇੱਕ ਦੀ ਗੱਲ ਜਿਹੜੀ ਉਹ ਸੁਣੀ ਜਾਣ। ਰਾਜ ਜੀ, ਇਸ ਬਾਬਤ ਹਾਂਜੀ ਰਾਜ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਸਤਿ ਸ੍ਰੀ ਅਕਾਲ। ਮੇਰਾ ਇੱਕ ਤਾਂ ਕਮੈਂਟ ਹੈ ਜੀ ਇਸੇ ਦੇ ਉੱਤੇ ਹੀ, ਵੀ ਤੁਸੀਂ ਹੁਣੇ ਟਿੱਪਣੀ ਕੀਤੀ। ਹਾਂਜੀ ਹਾਂਜੀ ਹਾਂਜੀ, ਤੁਸੀਂ ਇੱਕ ਟਿੱਪਣੀ ਕੀਤੀ ਹੈ ਜੀ ਵੀ ਲੋਕ ਕਿਉਂ ਮਰਨ। ਹੁਣ ਜਦੋਂ 92 ਬੰਦੇ ਤੁਸੀਂ ਚੁਣ ਕੇ ਭੇਜ ਦਿੱਤੇ, ਤੇ 92 ਦੇ ਵਿੱਚੋਂ ਜਿਨ੍ਹਾਂ ਨੇ ਇੱਕ ਮੌਕਾ ਤਾਂ ਗਵਾ ਲਿਆ ਜੀ, ਜਿਹੜਾ ਮਤਲਬ ਕਿ ਰਾਜ ਸਭਾ ਦੀ ਮੈਂਬਰੀ ਚੁਣਨ ਵਾਲਾ ਸੀਗਾ, ਉਦੋਂ ਉਹਨਾਂ ਨੂੰ ਬੋਲਣਾ ਚਾਹੀਦਾ ਸੀ, ਉਦੋਂ ਨਹੀਂ ਬੋਲੇ। ਉਹ ਜਿਹੜੀ ਦਬਾਅ ਦੀ ਜਿਹੜੀ ਰਾਜਨੀਤੀ ਹੋਣੀ ਸੀ, ਉਹ ਇੱਕ ਮੌਕਾ ਇਹਨਾਂ ਨੇ ਗਵਾ ਲਿਆ ਜੀ। ਹੁਣ ਜਿਵੇਂ ਕਹਿੰਦੇ ਹੁੰਦੇ ਆ ਵੀ ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ, ਹੁਣ ਤਾਂ ਉਹ ਗੱਲ ਆ ਜੀ। ਤੇ ਦੂਜੀ ਗੱਲ ਹੈਗੀ ਆ ਜੀ, ਇਹ ਜਿਹੜੇ ਮਤੇ ਆ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਆ, ਮਤਿਆਂ ਨਾਲ ਜਾਂ ਸੈਸ਼ਨਾਂ ਨਾਲ ਕੁਛ ਨਹੀਂ ਹੋਣਾ, ਇਹਦਾ ਸੰਘਰਸ਼ ਨਾਲ ਹੀ ਹੋਣਾ, ਤੇ ਸੰਘਰਸ਼ ਲੋਕਾਂ ਨੂੰ ਕਰਨਾ ਪੈਣਾ। ਤੇ ਦੂਜੀ ਗੱਲ ਹੈਗੀ, ਇੱਕ ਮੇਰਾ ਸਵਾਲ ਇਹ ਹੈ ਜੀ ਵੀ ਜਿਹੜਾ ਉਹ PTC ਚੈਨਲ ਦਾ ਇੱਕ ਰੌਲਾ ਪੈਂਦਾ ਜੀ, ਉਹ ਹੈਗਾ ਤਾਂ ਉਹ ਘਟੀਆ ਜੀ ਗੱਲ ਆ, ਪਰ ਉਹਦੇ ਵਿੱਚ ਬਾਦਲ ਪਰਿਵਾਰ ਦਾ ਹਿੱਸਾ, ਤੇ ਦੂਜਾ ਜਿਹੜੇ ਵਿਕਟਮ ਹੋਈਆਂ ਉਹ ਬੀਬੀਆਂ, ਉਹ ਨੰਨੀ ਛਾਂ ਦਾ ਕੋਈ ਉਹਦੇ ਤੇ ਕੋਈ ਆਈ ਟਿੱਪਣੀ ਜਾਂ ਨਹੀਂ ਆਈ ਜੀ? ਇਹ ਸਵਾਲ ਜ਼ਰੂਰ ਪੁੱਛਣਾ ਜੀ। ਨਹੀਂ ਦੇਖੋ ਜੀ, ਨਹੀਂ ਟਿੱਪਣੀ ਤੇ ਨਹੀਂ ਆਈ। ਉਹ ਬੀਬੀਆਂ ਨਹੀਂ, ਇੱਕ ਬੀਬੀ ਦੀ ਸ਼ਿਕਾਇਤ ਹੈ ਜੀ। ਇੱਕ ਬੀਬੀ ਦੀ ਸ਼ਿਕਾਇਤ ਸੀ, ਹਾਈ ਕੋਰਟ ਗਈ, ਉਸ ਤੋਂ ਬਾਅਦ ਵਾਰੰਟ ਅਫਸਰ ਦਾ ਛਾਪਾ ਪਿਆ, ਤੇ ਉਸ ਤੋਂ ਬਾਅਦ FIR ਜਿਹੜੀ ਆ ਲੌਜ ਹੋ ਗਈ ਆ। ਸੈਕੰਡ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਮੈਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇਹਨਾਂ ਨੇ ਮੌਕਾ ਖੁਜਾਇਆ, ਪਰ ਹੁਣ ਤੇ ਬਹੁਤ ਜ਼ਬਰਦਸਤ ਮੌਕਾ ਹੈ ਨਾ। ਮੈਂ ਤਾਂ ਕਹਿੰਦਾ ਸੁਖਬੀਰ ਸਿੰਘ ਬਾਦਲ ਕੋਲ ਵੀ ਮੌਕਾ ਹੈ, ਕਿਉਂਕਿ ਝੋਲੇ ਚ ਪਾਉਣ ਲੀੜੇ ਸਾਈਕਲ ਹੀ ਉਧਰ ਨੂੰ ਖਿੱਚਦੇ ਨੇ, ਡੱਬ ਵਾਲੀ ਮੰਡੀ ਤੋਂ ਪਰੇ ਦਿੱਲੀ ਨੂੰ, ਉਹੀ ਲਾ ਲੈਣ ਮੋਰਚਾ। ਉਹ ਤੇ ਕਹਿੰਦੇ ਹੁੰਦੇ ਕਿ ਅਸੀਂ ਮੰਗਲ ਤੇ ਵੀ ਰੈਲੀ ਕਰ ਸਕਦੇ ਆ, ਸਾਡੇ ਕੋਲ ਇੰਨੀ ਫੋਰਸ ਹੈ, ਸਾਡੇ ਮਤਲਬ ਕਿ ਵਰਕਰਾਂ ਚ ਕਰੰਟ ਹੀ ਬੜਾ ਹੈ। ਸੋ ਹੁਣ ਕਰੰਟ ਵਿਖਾਉਣ ਦਾ ਮੌਕਾ ਬਈ, ਤੁਸੀਂ ਵੀ ਆਓ, ਆਪੋਜੀਸ਼ਨ ਵਾਲੇ ਵੀ ਆਓ। ਸੋ ਮੇਰਾ ਕਹਿਣ ਦਾ ਮਤਲਬ ਕਿ ਚਲੋ ਉਹ ਆਪਾਂ ਠੀਕ ਹੈ ਤਨਜ਼ ਦੇ ਰੂਪ ਚ ਕਹਿੰਦੇ ਆ ਕਿ ਹਾਂ ਫਲਾਣਾ ਵੀ ਆ ਜਾਵੇ, ਫਲਾਣਾ। ਆਪਾਂ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਇੱਕ MLA 1.5 ਜਾਂ 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਹੈ ਜੀ, 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਹੈ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ 2 ਲੱਖ ਬੰਦੇ ਦੀ ਸਾਂਝੇ ਰੂਪ ਦੇ ਵਿੱਚ ਆਵਾਜ਼ ਹੈ ਕਿ ਭਾਈ ਤੁਸੀਂ ਬੋਲੋ,
ਤੁਸੀਂ ਹੁਣ ਖਾਮੋਸ਼ ਨਾ ਰਹੋ। ਤੇ ਜੇ ਤੁਸੀਂ ਫਿਰ ਵੀ ਖਾਮੋਸ਼ ਰਹਿੰਦੇ ਹੋ ਤਾਂ ਫਿਰ ਤਾਂ ਉਹੀ ਹੈ ਨਾ ਕੰਮ ਕਿ ਤੁਸੀਂ ਫਤਵੇ ਦੇ ਨਾਲ ਹੀ ਠੱਗੀ ਕਰ ਰਹੇ ਹੋ। ਲੋਕ ਫਤਵੇ, ਅੱਜ ਕਿਹੜਾ ਪੰਜਾਬੀ ਹੈ ਜਿਹੜਾ ਬਾਹ ਕੱਢ ਕੇ ਕਹੂਗਾ ਕਿ ਨਹੀਂ 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 ਤੁਸੀਂ ਇਸ ਮੁੱਦੇ ਤੇ ਚੁੱਪ ਰਹਿ ਜਾਓ ਬਈ। ਮੈਂ ਕਹਿੰਦਾ ਕਿ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਆਮ ਵਰਕਰ ਜਿਹੜੇ ਉਹ ਵੀ ਚਾਹੁੰਦੇ ਆ ਕਿ ਬਈ ਆਵਾਜ਼ ਬੁਲੰਦ ਕਰੋ, ਆਵਾਜ਼ ਬੁਲੰਦ। ਤੁਸੀਂ ਅੱਜ ਵੀ ਦੇਖ ਲਓ, ਦੇਖੋ ਮੈਂ ਕਿਸੇ ਦੀ ਸਾਈਡ ਲੈ ਕੇ ਨਹੀਂ ਚੱਲਦਾ, ਮੈਂ ਤੇ ਜਿਹੜੀ ਗੱਲ ਹੋਵੇ ਮੂੰਹ ਤੇ ਕਰ ਦਿੰਦਾ ਕਿ ਦੇਖੋ ਉੱਥੇ ਸਾਨੂੰ ਲੋਕਾਂ ਨੇ ਬੜਾ ਫਤਵਾ ਦਿੱਤਾ ਹੈ ਜੀ, ਬੜਾ ਇਹਨਾਂ ਨੂੰ ਨਕਾਰਿਆ ਜੀ, ਵਾਰ ਤੁਹਾਨੂੰ ਫਤਵਾ ਦੇ ਦਿੱਤਾ ਪਰ ਫਤਵੇ ਦੇ ਨਾਲ ਇੱਕ ਫੱਫਾ ਹੋਰ ਹੁੰਦਾ, ਫਤਵਾ ਇੱਕ ਫੱਫਾ ਹੁੰਦਾ ਫਰਜ਼। ਫਤਵੇ ਦੇ ਨਾਲ ਇੱਕ ਫੱਫਾ ਹੋਰ ਜੁੜਦਾ, ਉਸ ਫਰਜ਼ ਨੂੰ ਨਿਭਾਉਣ ਦੀ ਗੱਲ ਕਰੋ। ਤੁਸੀਂ ਪ੍ਰੋਗਰਾਮ ਦਿੰਦੇ ਅੱਜ ਸਦਨ 'ਚ ਖੜ ਕੇ ਕਿ ਭਾਈ ਅਸੀਂ ਸੁਪਰੀਮ ਕੋਰਟ ਦੇ ਵਿੱਚ ਕਾਨੂੰਨੀ ਲੜਾਈ ਇਹਨਾਂ ਨੁਕਤਿਆਂ ਦੇ ਆਧਾਰ ਤੇ ਲੜਨ ਜਾ ਰਹੇ ਹਾਂ। ਦੂਸਰੀ ਇੱਕ ਪੋਲੀਟੀਕਲ ਲੜਾਈ ਹੈ, ਅਸੀਂ ਕੋਈ ਡਾਂਗੋ ਡਾਂਗੀ ਨਹੀਂ ਹੋਣਾ। ਉਹ ਪੋਲੀਟੀਕਲ ਲੜਾਈ ਜਿਹੜੀ ਆ ਉਹ ਲੜੀ ਜਾਏਗੀ ਪਹਿਲਾਂ ਇੱਥੇ ਪੰਜਾਬ ਦੀ ਧਰਤੀ ਤੋਂ। ਜੇ ਸਾਡੀ ਨਾ ਸੁਣਵਾਈ ਹੋਈ ਅਸੀਂ ਦਿੱਲੀ ਤੱਕ ਲੈ ਕੇ ਜਾਵਾਂਗੇ ਆਪਦੀ ਲੜਾਈ। ਆਪੇ ਉਹਨਾਂ ਨੂੰ ਕੰਨ ਹੁੰਦੇ ਕਿ ਦਿੱਲੀ ਤੱਕ ਲੜਾਈ ਕਿਸ ਤਰ੍ਹਾਂ ਆਏਗੀ, ਕਿਤੇ ਫੇਰ ਅੱਗੇ ਨੂੰ ਟਰਾਲੀਆਂ ਭਰ ਕੇ ਤੇ ਨਹੀਂ ਉਹ ਪੰਜਾਬੋਂ ਆਏ ਹੋਏ ਨੇ ਤੇ ਜਿਵੇਂ ਗਾਣਾ ਹੀ ਬਣ ਗਿਆ ਸੀਗਾ। ਸੋ ਇਸ ਕਰਕੇ ਕਮ ਸੇ ਕਮ ਇੱਕ ਪ੍ਰੈਸ਼ਰ ਦੀ ਰਾਜਨੀਤੀ ਤੇ ਸਟਾਰਟ ਹੋਣੀ ਚਾਹੀਦੀ ਹੈ ਨਾ। ਸੋ ਇਸ ਕਰਕੇ ਹੁਣ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ, ਪਰ ਮਾਮਲਾ ਤੇ ਬਹੁਤ ਜ਼ਿਆਦਾ ਗੁੰਝਲਦਾਰ ਹੋਇਆ ਪਿਆ ਉਰੇ ਜੀ। ਜੀ ਧੰਨਵਾਦ ਜੀ। ਅਗਲੇ ਕਾਲਰ ਅਮਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੱਟੂ ਭਾਜੀ ਮੇਰਾ, ਹਾਂਜੀ ਮਿੱਟੂ ਭਾਜੀ ਮੇਰਾ ਕੁਐਸਚਨ ਸੀਗਾ, ਜਿੱਦਾਂ ਜਦੋਂ ਆਪਣੇ ਇੰਡੀਆ ਦੀ ਵੋਟਾਂ ਹੁੰਦੀਆਂ ਵਾ ਤੇ ਉਹਦੇ ਹੁੰਦੇ ਵੀ ਕੈਸ਼ ਫੋਰ ਤੁਸੀਂ ਵੋਟ ਨਹੀਂ ਲੈ ਸਕਦੇ ਕਿਸੇ ਤੋਂ ਵੀ, ਜਦੋਂ ਇਹ ਵਾਅਦੇ ਕਰਦੇ ਆ ਵੀ $1000 ਜਾਂ 2000 ਪੈਸੇ ਦੇਵਾਂਗੇ ਜਾਂ ਲੈਪਟਾਪ ਦੇਵਾਂਗੇ ਜਾਂ ਕੁਛ ਵੀ ਦੇਵਾਂਗੇ, ਕਿ ਇਹ ਉਹ ਸੇਮ ਚੀਜ਼ ਨਹੀਂ ਗੀ ਬਾਅਦ ਵਿੱਚ ਪੈਸੇ ਦੇਣੇ ਜਾਂ ਪਹਿਲਾਂ ਦੇਣੇ, ਸੇਮ ਚੀਜ਼ ਨਹੀਂ। ਦੂਜੀ ਗੱਲ ਆ ਵੀ ਭਾਜੀ ਜਦੋਂ ਆਪਾਂ ਰਿਪੀਟ ਕਰੋ ਮਾੜਾ ਜਿਹਾ। ਇਹ ਆਈ ਥਿੰਕ ਜਿਹੜੇ ਵਾਅਦੇ ਕਰਦੇ, ਚੁਣਾਵੀ ਵਾਅਦੇ ਕਰਦੇ ਵੀ ਲੈਪਟਾਪ ਦੇ ਦਾਂਗੇ, ਸਾਈਕਲ ਦੇ ਦਾਂਗੇ, ਤੇ ਉਦਾਂ ਕਹਿੰਦੇ ਆ ਵੀ ਵੋਟ ਖਰੀਦਣ ਦੇ ਲਈ ਜਿਹੜਾ ਉਹ ਕਾਨੂੰਨ ਆ ਵੀ ਤੁਸੀਂ ਏਦਾਂ ਵੋਟ ਖਰੀਦ ਨਹੀਂ ਸਕਦੇ ਕੁਛ ਵੀ ਦੇ ਕੇ। ਸੋ ਇਹੀ ਪੁੱਛ ਰਹੇ ਹੋ ਜੀ ਅਮਰਜੀਤ ਜੀ? ਹਾਂਜੀ ਭਾਜੀ ਜੀ। ਤੇ ਦੂਜਾ ਮੇਰਾ ਕੁਐਸਚਨ ਸੀਗਾ ਜੀ, ਜਦੋਂ ਕੋਈ ਕਿਸੇ ਵੀ ਕੰਟਰੀ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਉੱਥੋਂ ਆਪਣੇ ਇੰਡੀਅਨ ਬੰਦਿਆਂ ਨੂੰ ਬਾਹਰ ਕੱਢਦੇ ਆ ਤੇ ਕੋਈ ਵੀ ਮਿਸ਼ਨ ਇਹ ਚਲਾਉਂਦੇ ਆ ਤੇ ਉਹ ਮਿਸ਼ਨ ਨੂੰ ਕੋਈ ਨਾਂ ਦੇਣਾ ਕੋਈ ਜ਼ਰੂਰੀ ਹੁੰਦਾ ਵਾ? ਜਿੱਦਾਂ ਇਹਨਾਂ ਨੇ ਕੀਤਾ ਗੰਗਾ ਮਿਸ਼ਨ ਆ ਜਾਂ ਦੇਵੀ ਸ਼ਕਤੀ ਆ ਜਾਂ ਕੋਈ ਏਦਾਂ ਕੋਈ ਵੀ ਨਾਂ ਦਿੰਦੇ, ਨਾਂ ਦੇਣਾ ਜ਼ਰੂਰੀ ਹੁੰਦਾ ਵਾ? ਚੁੱਪ-ਚਾਪ ਨਹੀਂ ਇਹਨਾਂ ਨੂੰ ਬੰਦਿਆਂ ਨੂੰ ਕੱਢ ਸਕਦੇ ਉੱਥੇ? ਸਤਿ ਸ੍ਰੀ ਅਕਾਲ ਜੀ, ਕੱਟੇ ਹੋਣਾ ਭਾਜੀ। ਇਹ ਵੈਸੇ ਫੌਜ ਦਾ ਕੰਮ ਹੁੰਦਾ ਜੀ, ਫੌਜ ਆਪਰੇਸ਼ਨਾਂ ਨੂੰ ਅੰਜਾਮ ਦਿੰਦੀ ਆ। ਔਰ ਮੇਰੇ ਖਿਆਲ ਦੇ ਨਾਲ US ਦੀਆਂ ਆਰਮੀ ਦੀਆਂ ਜਿਹੜੀਆਂ ਆਪਰੇਸ਼ਨਲ ਗਤੀਵਿਧੀਆਂ ਨੇ ਉਹਨਾਂ ਤੇ ਫਿਲਮਾਂ ਵੀ ਬਣੀਆਂ ਹੋਈਆਂ ਨੇ, ਬਹੁਤ ਸਾਰੀਆਂ ਮੂਵੀਜ਼ ਤੁਹਾਨੂੰ ਮਿਲ ਜਾਣਗੀਆਂ। ਇਹ ਤਾਂ ਹੁੰਦਾ, ਇਹ ਤਾਂ ਕੋਈ ਵੱਡਾ ਇਸ਼ੂ ਨਹੀਂ ਹੈਗਾ ਭਾਜੀ। ਜੇ ਉਹਨਾਂ ਨੇ ਨਾਂ ਰੱਖ ਵੀ ਲਿਆ ਕੀ ਫਰਕ ਪੈਂਦਾ ਹੈ? ਚਾਹੇ ਗੰਗਾ ਰੱਖ ਲੈਣ, ਯਮੁਨਾ ਰੱਖ ਲੈਣ, ਸਰਸਵਤੀ ਰੱਖ ਲੈਣ, ਕੀ ਫਰਕ ਪੈਂਦਾ ਹੈ? ਜੇ ਉੱਥੋਂ ਇਨਸਾਨਾਂ ਨੂੰ ਕੱਢ ਲਿਆ ਤਾਂ ਬਹੁਤ ਵਧੀਆ, ਮੈਂ ਤਾਂ ਕਹੂੰਗਾ ਬਹੁਤ ਵਧੀਆ। ਪਰ ਜੇ ਪਛੜ ਕੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ, ਅਸੀਂ ਹੁਰਦੂ ਲਾਹਨਤ ਆਖਿਆ ਸੀਗਾ। ਸੋ ਉਹ ਚੀਜ਼ ਆਪਣੀ ਜਗ੍ਹਾ ਤੇ ਆ। ਬਾਕੀ ਕਿਹੜਾ ਸਵਾਲ ਸੀਗਾ ਜੀ ਇਹਨਾਂ ਦਾ ਦੂਸਰਾ? ਮੈਨੂੰ ਜਿਹੜਾ ਮੈਂ ਪਹਿਲੀ ਵਾਰੀ ਪੁੱਛਿਆ ਸੀ ਮਾਫ ਕਰਨਾ। ਇੱਕ ਮੈਂ ਬੇਨਤੀ ਕਰੂੰਗਾ, ਕਾਲਰ ਜਿਹੜੇ ਅਗਲੇ ਵੀ ਹੋਣਗੇ, ਪਲੀਜ਼ ਇੱਕ ਵੇਲੇ ਇੱਕੋ ਹੀ ਸਵਾਲ ਪੁੱਛਦਾ ਕਰੋ, ਇੱਕ ਵੇਲੇ ਇੱਕੋ ਹੀ ਕਰਕੇ ਜਵਾਬ ਲੈ ਲਿਆ ਕਰੋ ਜੀ। ਠੀਕ ਹੈ ਜੀ। ਸੋ ਪਹਿਲਾਂ ਇਹਨਾਂ ਦਾ ਸੀਗਾ ਵੀ ਵੋਟ ਦੇ ਲਈ, ਅੱਛਾ ਉਹ ਇਲੈਕਸ਼ਨ ਵਾਲਾ ਨਹੀਂ। ਦੇਖੋ ਇਸ ਤਰ੍ਹਾਂ ਦਾ ਕੋਈ ਜੁਰਮ ਨਹੀਂ ਹੈਗਾ, ਇਹ ਵਾਅਦੇ ਕਰਦੇ ਆ ਕਾਨੂੰਨਨ, ਮਤਲਬ ਕਿ ਪਾਰਟੀਆਂ ਜਿਹੜੀਆਂ ਉਹ ਆਪਣਾ, ਫਿਰ ਤਾਂ ਆਪਾਂ ਕਹਿ ਸਕਦੇ ਜੇ ਇਹ ਇਸ ਤਰ੍ਹਾਂ ਗਿਣਨ ਲੱਗੀਏ ਤਾਂ ਫਿਰ ਤਾਂ ਆਪਾਂ ਮੈਨੀਫੈਸਟੋ ਨੂੰ ਵੀ ਕਵਾਂਗੇ ਕਿ ਇਹ ਵੀ ਇੱਕ ਤਰ੍ਹਾਂ ਨਾਲ ਖਰੀਦੋ ਫਰੋਖਤ ਵਾਲਾ ਕੰਮ ਹੀ ਹੈ। ਸੋ ਇਹ ਠੀਕ ਹੈ, ਇਹ ਪਾਲਿਸੀਆਂ ਦੇ ਵਿੱਚ ਆ ਜਾਂਦਾ ਕਿ ਸਾਡੀ ਆ ਪਾਲਿਸੀ ਰਹੇਗੀ। ਉਹ ਇੱਕ ਕਲੀਏ ਕਿ ਬਰਾਈਬ ਦੇਣੀ ਜਾਂ ਜਿੱਦਾਂ ਰਿਸ਼ਵਤ ਦੇਣੀ ਹੈ, ਜੇ ਨਕਦੀ ਦੇ ਰੂਪ ਦੇ ਵਿੱਚ ਜਾਂ ਤੋਹਫਾ ਡਾਇਰੈਕਟਲੀ ਕਿਸੇ ਨੂੰ ਦਿੱਤਾ ਜਾਂਦਾ ਵੋਟਰ ਨੂੰ। ਪਰ ਇੱਕ ਜਿਹੜੀ ਇਸ ਤਰ੍ਹਾਂ ਦੀ ਅਪੀਲ ਹੁੰਦੀ ਹੈ ਉਹ ਸਾਰਿਆਂ ਨੂੰ ਹੁੰਦੀ ਹੈ, ਸਾਰੇ ਵੋਟਰਾਂ ਨੂੰ। ਪਰ ਪੈਸਾ ਇੱਕ ਵੋਟਰ ਨੂੰ ਦਿੱਤਾ ਜਾਂਦਾ ਜਾਂ ਇੱਕ ਪਰਿਵਾਰ ਨੂੰ ਦਿੱਤਾ ਜਾਂਦਾ। ਪਰ ਮੇਰਾ ਮੰਨਣਾ ਹੈ ਕਿ ਬਿਲਕੁਲ ਇਹ ਲੀਗਲ ਹੋਣੇ ਚਾਹੀਦੇ ਆ ਦਸਤਾਵੇਜ਼, ਕਿ ਤੁਸੀਂ ਵਾਅਦੇ ਉਹ ਕਰੋ, ਜੇ ਤੁਸੀਂ ਇੰਨੇ % ਵਾਅਦੇ ਪੂਰੇ ਨਾ ਕੀਤੇ ਅਗਲੀ ਚੋਣ ਤੁਸੀਂ ਨਹੀਂ ਲੜ ਸਕੋਗੇ ਚੋਣ ਨਿਸ਼ਾਨ। ਜੀ ਜੀ। ਅਗਲੇ ਕਾਲਰ ਨੇ ਜਸਕਰਨ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਬਾਈ ਜੀ ਕੁਐਸਚਨ ਇਹ ਹੈਗਾ, ਕੁਐਸਚਨ ਹੀ ਆਪਣਾ ਇਨਫੋਰਮੇਸ਼ਨ ਦੇ ਸਕਦੇ ਮਿੰਟੂ ਜੀ ਦਾ ਦਿਓ ਵੀ ਜਿਹੜਾ ਆਪਣਾ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਮੈਨੀਫੈਸਟੋ 'ਚ ਕਿਹੜੇ ਪੁਆਇੰਟ ਰੱਖੇ ਤੇ ਉਹਨੂੰ ਕਿਵੇਂ ਪੂਰੇ ਕਰ ਰਿਹਾ ਹੁਣ ਉਹ? ਬਸ ਇਹੀ ਕੁਐਸਚਨ ਹੈ ਜੀ। ਤੇ ਥੋੜੀ ਜਿਹੀ ਇਨਫੋਰਮੇਸ਼ਨ। ਮੈਨੀਫੈਸਟੋ ਤਾਂ ਹੈ ਹੀ ਨਹੀਂ ਭਾਜੀ ਉਹਨਾਂ ਦਾ, ਐਤਕੀ ਮੈਨੀਫੈਸਟੋ ਤਾਂ ਹੈ ਹੀ ਨਹੀਂ ਉਹਨਾਂ ਦਾ। ਉਹਨਾਂ ਦੀਆਂ ਗਰੰਟੀਆਂ ਨੇ ਐਤਕੀ, ਉਹ 4-5 ਗਰੰਟੀਆਂ ਨੇ। ਬੀਬੀਆਂ ਵਾਸਤੇ ਆ, ਸਿਹਤ ਵਾਸਤੇ ਆ, ਸਿੱਖਿਆ ਵਾਸਤੇ ਆ, ਉਦਯੋਗਪਤੀਆਂ ਵਾਸਤੇ ਆ,
ਤੇ ਬਾਕੀ ਮੇਰੇ ਖਿਆਲ ਦੇ ਨਾਲ ਬੇਰੁਜ਼ਗਾਰਾਂ ਵਾਸਤੇ ਇਸ ਤਰ੍ਹਾਂ ਉਹਨਾਂ ਦੀਆਂ ਗਰੰਟੀਆਂ ਨੇ ਭਾਜੀ। ਬਿਜਲੀ ਗਰੰਟੀ ਹੈ ਕਿ ਅਸੀਂ ਸਸਤੀ ਦੇਵਾਂਗੇ, ਐਤਕੀ ਮੈਨੀਫੈਸਟੋ ਤੇ ਬਣਾਇਆ ਹੀ ਨਹੀਂ ਉਹਨਾਂ ਨੇ। ਜੀ, ਜੀ ਬਿਲਕੁਲ। ਨਾਲੇ ਇਹ ਵੀ ਨਹੀਂ ਹੁੰਦਾ ਵੀ ਆਪਾਂ ਕਹੀਏ ਵੀ ਮਹੀਨੇ ਦੇ ਵਿੱਚ ਹੀ ਸਾਰੀਆਂ ਗਰੰਟੀਆਂ ਪੂਰੀਆਂ ਹੋਣੀਆਂ ਆ, ਉਹ ਵੀ ਚਲੋ ਹਾਂਜੀ ਹਾਂਜੀ ਇਹ ਏਦਾਂ ਇਹ ਵੀ ਦੀ ਹੈ, ਟਾਈਮ ਤਾਂ ਦੇਣਾ ਚਾਹੀਦਾ। ਦੇਖੋ ਆਲੋਚਨਾ ਆਪਣੀ ਜਗ੍ਹਾ ਤੇ ਹੈ, ਜੀ ਸੱਚਾਈ ਆਪਣੀ ਜਗ੍ਹਾ ਤੇ ਹੈ ਕਿ ਸਰਕਾਰ ਨੂੰ ਜਾਂ ਪਾਲਿਸੀਆਂ ਨੂੰ ਟਾਈਮ ਤੇ ਚਾਹੀਦਾ ਹੈ। ਚਾਹੀਦਾ ਹੀ ਆ ਜੀ, ਬਿਲਕੁਲ ਸਮਾਂ ਲੱਗਣਾ ਹੈ। ਹਾਂਜੀ, ਜੇ ਸਾਲ ਦੇ ਵਿੱਚ ਕੋਈ ਨਹੀਂ ਕਰ ਰਹੇ ਪੂਰੀ, ਕੁਛ ਨਹੀਂ ਹੋ ਰਿਹਾ, ਤੇ ਫਿਰ ਤਾਂ ਇਹਨਾਂ ਨੂੰ ਕੰਨੋਂ ਲੋਕਾਂ ਨੇ ਫੜਨਾ ਹੀ ਫੜਨਾ ਹੈ, ਉਹ ਤਾਂ ਹੈ ਹੀ ਹੈ ਜੀ। ਹਾਂ, ਫਿਰ ਮੁੱਲਾ ਮਰ ਗਿਆ ਕਿ ਰੋਜੇ ਮੁੱਕ ਗਏ ਆ, ਫਿਰ ਚੱਲਦਾ ਰਹਿਣਾ ਹੈ ਕੰਮ। ਇਹ ਚੱਲਦਾ ਹੀ ਰਹਿਣਾ ਬਿਲਕੁਲ। ਫਿਰ ਇਹਨਾਂ ਦੀ ਵੀ ਬਾਕੀਆਂ ਵਾਂਗੂ ਹੀ ਹੋਊਗੀ। ਸੁਖਦੇਵ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਮਿੰਟੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਹਾਂਜੀ, ਮੇਰੇ ਦੋਸਤ ਦੇ ਸਵਾਲ ਟਾਈਮ ਹੋਇਆ ਤਾਂ ਦੇ ਦਿਓ। ਮੈਂ ਇਹ ਪੁੱਛਣਾ ਸੀ ਵੀ ਉਹ ਪੰਜਾਬੀ ਆਪਣੇ ਲక్ష్మణ ਸਿੰਘ ਗਿੱਲ ਨੇ 68 ਚ ਲਾਗੂ ਕਰਤੀ ਸੀ, ਕਹਿੰਦਾ ਸੀ ਵੀ 13 ਅਪ੍ਰੈਲ ਤੱਕ ਜੇ ਕਿਸੇ ਵੀ ਅਫਸਰ ਦਾ ਕੋਈ ਕਿਸੇ ਨੂੰ ਪੰਜਾਬੀ ਨਾ ਆਈ ਤੇ ਵੀ ਉਹ ਆਪਦੇ ਘਰੇ ਕਹਿ ਦੇਵੇ ਵੀ ਮੁੰਡੇ ਦਾ ਸਮਾਨ ਹੋਣਾ ਕਲੀ ਕੁਲੀ ਕਰਾ ਲਵੇ ਘਰ ਨੂੰ, ਤੇ ਮੈਂ ਤੋੜ ਦੇਣੇ ਆ ਘਰ ਨੂੰ। ਮੈਂ ਤਾਂ ਸਮਝਦਾ ਉਦੋਂ ਦੀ ਲਾਗੂ ਹੋਊਗੀ। ਤੇ 198 ਅਕਾਲੀਆਂ ਨੇ ਸਭ ਤੋਂ ਵੱਧ ਵਿਰੋਧਤਾ ਕੀਤੀ ਸੀਗੀ ਉਹਦੇ ਪੰਜਾਬੀ ਬਿੱਲ ਦੀ, ਤੇ ਉਹ ਕਹਿੰਦਾ ਸੀ ਉਹਨਾਂ ਚਿਰ ਮੈਂ ਸੈਸ਼ਨ ਨਹੀਂ ਸੀ ਉੱਠਣ ਦਿੱਤਾ ਜਿੰਨਾ ਚਿਰ ਪਾਸ ਨਹੀਂ ਸੀ ਹੋਇਆ। ਨੰਬਰ 2, ਜਿਹੜਾ ਚੰਡੀਗੜ੍ਹ ਦਾ ਹੱਕ ਹੈ, ਪੰਜਾਬ ਦਾ ਹੱਕ ਹੈ ਜੀ। ਵੈਸੇ ਇਹ ਪਿੰਡ ਉਜਾੜੇ ਗਏ ਆ ਉੱਥੋਂ, ਪਰ ਇਹ 70-72 ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਅਕਾਲੀਆਂ ਨੇ ਉੱਥੇ ਚੰਡੀਗੜ੍ਹ 'ਚ। ਤੇ ਮੇਰਾ ਖਿਆਲ ਹੈ ਸਿਆਸਤ ਕਰਦੇ ਆ, ਲੋਕਾਂ ਨੂੰ ਲੜਾਉਂਦੇ ਆ, ਤੇ ਇਹਨਾਂ ਸਾਰਿਆਂ ਨੂੰ ਹੁਣ ਮੂਹਰੇ ਹੋਣਾ ਚਾਹੀਦਾ। ਜਿਵੇਂ ਤੁਸੀਂ ਦੱਸ ਚੁੱਕੇ ਹੋ, ਇਹ ਮਤਲਬ ਹੋਣਾ ਨਹੀਂ ਇਹਨਾਂ ਨੇ, ਕਿਉਂਕਿ ਇਹਨਾਂ ਲੀਡਰਾਂ ਦੀ ਨੀਤ ਸਾਫ਼ ਨਹੀਂ। ਇਹਨਾਂ ਨੇ ਕੁਛ ਨਾ ਕੁਛ ਮਸਲੇ ਭਖਦੇ ਰੱਖਣੇ ਆ, ਤੇ ਤਾਂ ਕਿ ਇਹਨਾਂ ਆਪਦੀ ਸਿਆਸਤ ਕਰਦੇ ਰਹਿਣ ਤੇ ਲੋਕਾਂ ਤੋਂ ਵੋਟਾਂ ਦੇ ਨਾਲ ਇਹ ਭੰਬਲ ਭੂਸਾ ਚ ਪਾਈ ਫਿਰਨ। ਆਹ ਹੀ ਦੋ ਸਵਾਲ ਹੈ ਛੋਟੇ ਛੋਟੇ। ਥੈਂਕ ਯੂ ਜੀ। ਸਰ ਸਵਾਲ ਸਰ ਮੈਨੂੰ ਤਾਂ ਲੱਗਿਆ ਨਹੀਂ ਕਿ ਮੈਂ ਇਹਦਾ ਕੋਈ ਜਵਾਬ ਦੇ ਪਾਊਂਗਾ। ਬਾਕੀ ਉਹ ਗੱਲ ਮੈਨੂੰ ਬਿਲਕੁਲ ਹੋਰ ਤਰੀਕਾ ਨਾਲ ਪੱਕੀਆਂ ਤਾਂ ਨਹੀਂ ਯਾਦ ਕਿ ਉਹ ਸ਼ਾਇਦ ਦਸੰਬਰ 'ਚ ਸ਼ੁਰੂ ਕੀਤਾ ਸੀ ਉਹਨਾਂ ਨੇ, ਤੇ ਸਾਰਾ ਕੰਮ ਲక్ష్మణ ਸਿੰਘ ਗਿੱਲੋਰਾ ਨੇ ਕੁਝ ਦਿਨਾਂ 'ਚ ਹੀ ਨਿਬੇੜ ਦਿੱਤਾ ਸੀਗਾ। ਉਹਨਾਂ ਦਿਨਾਂ ਦੇ ਵਿੱਚ ਕਾਨੂੰਨ ਵੀ ਬਣਾਇਆ, ਲਾਗੂ ਵੀ ਕੀਤਾ। ਬਿਲਕੁਲ ਇਹਨਾਂ ਦੀ ਗੱਲ ਸਹੀ ਹੈ, ਕੁਝ ਦਿਨਾਂ ਦੇ ਅੰਦਰ ਅੰਦਰ ਹੀ ਸਾਰਾ ਕੁਝ ਹੋਇਆ ਸੀ। ਉਹਨਾਂ ਦਿਨਾਂ ਵਿੱਚ ਹੀ ਮਾਰਾ ਮਾਰ ਕਰ ਦਿੱਤੀ ਸੀ ਪੰਜਾਬੀ ਵਾਸਤੇ। ਤੇ ਇਹਨਾਂ ਨੇ ਜਦੋਂ ਅੰਗਰੇਜ਼ੀ ਸ਼ੁਰੂ ਕਰਨੀ ਸੀ, ਉਹ ਵੀ ਮੇਰੇ ਖਿਆਲ ਦੇ ਨਾਲ ਲక్ష్మణ ਸਿੰਘ ਗਿੱਲ ਦੇ ਪਿੰਡ ਤੋਂ ਸ਼ੁਰੂ ਕੀਤੀ ਸੀ, ਤੁਹਾਨੂੰ ਇਹ ਵੀ ਯਾਦ ਹੋਏਗਾ। ਤਾਂ ਖੈਰ ਚਲੋ, ਉਹ ਤਾਂ ਪਹਿਲਾਂ ਹੈ ਜੀ। ਦੇਖੋ ਹੁਣ ਇੱਕ ਭਾਸ਼ਾ ਨਾਲ ਜੁੜ ਕੇ ਗੱਡੀ ਨਹੀਂ ਜੇ ਚੱਲਣੀ। ਮਤਲਬ ਕਿ ਸਾਨੂੰ ਜਿਹੜੀ ਵੀ ਰੁਜ਼ਗਾਰ ਮੁਖੀ ਭਾਸ਼ਾ ਹੈ ਉਹ ਸਿੱਖਣੀ ਪਏਗੀ। ਤੁਸੀਂ ਇੱਧਰ ਆ ਕੇ ਅੰਗਰੇਜ਼ੀ ਬੋਲਦੇ ਹੋ ਕਿਉਂਕਿ ਰੁਜ਼ਗਾਰ ਇੱਧਰ ਅੰਗਰੇਜ਼ੀ ਵਾਲਾ ਹੈ, ਪਰ ਪੰਜਾਬੀ ਨੂੰ ਯਾਦ ਰੱਖੋ, ਇਹੀ ਪੰਜਾਬੀ ਨੂੰ ਪਿਆਰ ਆ। ਆਪਣੇ ਬੱਚਿਆਂ ਨੂੰ ਸ਼ੁੱਧ ਪੰਜਾਬੀ ਸਿਖਾ ਦਿਓ, ਇਹੀ ਪੰਜਾਬੀ ਮਾਂ ਦਾ, ਜੇ ਆਪਾਂ ਕਹਿ ਲਈਏ ਕਿ ਕਰਜ਼ ਉਤਾਰਾ ਹੈ। ਸੋ ਇਹੀ ਹੈ, ਇਹੀ ਚੀਜ਼ਾਂ ਕਰਦੇ ਰਹਿਣਾ ਚਾਹੀਦਾ। ਭਾਸ਼ਾ ਕੋਈ ਬੁਰੀ ਨਹੀਂ ਹੁੰਦੀ। ਮੈਂ ਤੇ ਆ ਹੁਣ ਸਿੱਖਣੀਆਂ ਸਟਾਰਟ ਕੀਤੀਆਂ, ਥੋੜੀ ਬਹੁਤ ਹਿੰਦੀ ਪੜ੍ਹ ਲੈਂਦਾ ਸੀ। ਇੰਨਾ ਕੁਛ ਪਿਆ ਦੂਜੀਆਂ ਭਾਸ਼ਾਵਾਂ ਦੇ ਵਿੱਚ ਕਿ ਪੜ੍ਹੀਏ ਤੇ ਕਪਾਟ ਖੁੱਲਦੇ ਨੇ। ਸੋ ਇਸ ਕਰਕੇ ਭਾਸ਼ਾ ਕੋਈ ਬੁਰੀ ਨਹੀਂ ਹੈ, ਆਪਣੀ ਭਾਸ਼ਾ ਨਾਲ ਪਿਆਰ ਜ਼ਰੂਰ ਹੋਣਾ ਚਾਹੀਦਾ। ਸੈਕੰਡ ਚੀਜ਼ ਮੈਂ ਕਹੀ ਹੈ ਕਿ ਜਦੋਂ ਆਪਾਂ ਇੱਕ ਵੱਲ ਜਾਂਦੇ, ਕਿਉਂਕਿ ਜਦੋਂ ਜਵਾਬ ਰੂਹ ਤੋਂ ਆਉਣਾ ਹੋਵੇ ਨਾ, ਮੇਰਾ ਯਤਨ ਇਹੀ ਹੁੰਦਾ ਕਿ ਮਤਲਬ ਕਿ ਭਿੱਜ ਕੇ ਜਵਾਬ ਦੇਈਏ, ਤਾਂ ਫਿਰ ਦੂਜੀ ਸਾਈਡ ਤੋਂ ਨਾ ਕਿਤੇ ਗੱਲ ਸਕਿਪ ਕਰ ਜਾਂਦੀ। ਮੈਂ ਵਾਰ-ਵਾਰ ਬੇਨਤੀ ਕਰਦਾ ਹੁੰਦਾ ਕਿ ਇੱਕ ਗੱਲ ਤੁਸੀਂ ਅਟਕ ਜਾਇਆ ਕਰੋ, ਮੈਨੂੰ ਦੱਸ ਦਿਓ ਕਿ ਸੈਕਿੰਡ ਤੋਂ 5 ਲਾਉਣੇ ਆ ਜਵਾਬ ਦੇਣ ਲੱਗਿਆ, ਤਾਂ ਮੈਂ 5 ਸਕਿੰਟਾਂ 'ਚ ਪੂਰਾ ਕਰ ਦਿਓ। ਸੁਖਦੇਵ ਜੀ, ਦੂਜੀ ਗੱਲ ਕੀ ਆਨੇ ਸੀ ਤੁਸੀਂ? ਦੂਸਰੀ ਗੱਲ ਆਹ ਸੀ ਜੀ ਚੰਡੀਗੜ੍ਹ ਦੀ, ਇਹ ਉਹਨਾਂ ਨੇ ਅਕਾਲੀ ਦਲ ਨੂੰ ਲੈ ਕੇ ਸੀਗਾ ਵੀ ਵਿਰੋਧ। ਨਹੀਂ, ਇਹ ਤਾਂ ਸਰ ਇਹ ਜੋ ਕੀਤਾ ਹੁਣ, ਜੇ ਤੁਸੀਂ ਦੇਖੋ ਮੇਰੇ ਕੋਲ ਸਾਰੇ ਫੈਕਟ ਪਏ ਨੇ। 2016 ਦੇ ਵਿੱਚ ਉਹਨਾਂ ਨੇ ਇਹਨਾਂ ਤੋਂ IS ਮੰਗੇ ਸਨ, PCS ਮੰਗੇ ਸਨ, ਦਿੱਤੇ ਹੀ ਨਹੀਂ। ਇਹਨਾਂ ਨੇ 3 ਰਿਮਾਈਂਡਰ ਭੇਜੇ ਉਹਨਾਂ ਨੇ। 2016 ਚ ਉਹਨਾਂ ਨੇ ਲੋਕ ਸੰਪਰਕ ਦੇ ਮੰਗੇ ਸਨ ਅਫਸਰ, ਇਹਨਾਂ ਨੇ ਨਹੀਂ ਦਿੱਤੇ। 2018 ਚ ਨੋਟੀਫਿਕੇਸ਼ਨ ਆ ਚੁੱਕਾ, ਮੈਂ ਤੁਹਾਡੀ ਜਾਣਕਾਰੀ ਲਈ ਦੱਸਾਂ। 2018 ਚ ਇਹ ਫੈਕਟ ਤੁਹਾਡੇ ਸਾਹਮਣੇ ਹੁਣ ਬੜੇ ਵੱਡੇ ਪਰਦੇ ਤੇ ਆਉਣਗੇ, ਕਿਉਂਕਿ ਸਾਨੂੰ ਤੇ ਘੱਟ ਲੋਕ ਸੁਣਦੇ ਆ। ਇਹ ਹੁਣ ਵੱਡੇ ਪਰਦੇ ਤੇ ਲਿਆਵਾਂਗੇ ਤਾਂ ਹੀ ਕਿਸੇ ਵੱਡੇ ਫੇਸ ਤੋਂ ਬੋਲੇ ਜਾਣਗੇ, ਤਾਂ ਆਪੇ ਪਤਾ ਲੱਗ ਜੂਗਾ ਲੋਕਾਂ ਨੂੰ। ਸੋ 18 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੋਮ ਮਿਨਿਸਟਰੀ ਵੱਲੋਂ। ਇਹ ਸੁੱਤੇ ਨੇ ਇਹ ਲੋਕ, ਇਹ ਸਦਨ ਦੇ ਵਿੱਚ ਵੀ ਗੁੰਮਰਾਹ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਰਿਕਾਰਡ ਤੇ ਲਿਆਏ ਅੱਜ ਕਿ 18 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ, ਜਿਹੜੇ ਸਾਡੇ ਕੋਟੇ ਦੇ DSP ਸੀਗੇ ਚੰਡੀਗੜ੍ਹ ਦੇ ਵਿੱਚ, ਸਾਰੇ ਖਤਮ ਕਰ ਦਿੱਤੇ ਗਏ ਇੱਕੋ ਝਟਕੇ ਦੇ ਵਿੱਚ ਖਤਮ ਕਰ ਦਿੱਤੇ ਗਏ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸਮੇਂ ਤੇ
ਹਰੇਕ ਬੰਦੇ ਨੇ ਕਿਤੇ ਨਾ ਕਿਤੇ ਇਸ ਮਸਲੇ ਤੇ ਨਾ ਸਿਰਫ ਰਾਜਨੀਤੀ ਕੀਤੀ ਹੈ ਬਲਕਿ ਬਹੁਤ ਪਬਲਿਕ ਜਿਹੜੀ ਹੈ ਗੁੰਮਰਾਹ ਵੀ ਕੀਤੀ ਹੈ। ਜੀ ਜੀ ਜਸਬੀਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਕਰਮੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਬੇਟਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਨਹੀਂ ਕੋਈ, ਮੈਂ ਸਿਰਫ ਰਾਜਕਰਮੀਤ ਸਿੰਘ ਜੀ ਨੂੰ ਪੁੱਛਣਾ ਆ। ਦੇਖੋ ਜਿਹੜਾ ਪਹਿਲਾਂ ਆਪਣਾ ਕਾਲਰ ਆਇਆ ਸੀਗਾ, ਦੇਖੋ ਕਿੰਨੇ ਉਹ ਪਿਆਰ ਨਾਲ ਬੋਲਦਾ ਹੈ ਨਾ, ਸਾਰਿਆਂ ਨੂੰ ਸਿੰਘ ਕਹਿ ਕੇ ਬੋਲਦਾ, ਭਾਵੇਂ ਕੋ ਮੋਨਾ ਭਾਵੇਂ ਕੋ ਸੇਕਿਆ ਨਾ। ਤੁਸੀਂ ਰਾਜਕਰਮੀਤ ਸਿੰਘ ਏਦਾਂ, ਮੇਰਾ ਕੋਈ ਰਿਸ਼ਤੇਦਾਰ ਨਹੀਂ ਪ੍ਰਕਾਸ਼ ਬਾਦਲ ਸਿੰਘ ਜੀ ਹੈ ਨਾ, ਤੁਸੀਂ ਏਦਾਂ ਕਹਦੇ ਕਹਿੰਦੇ ਪ੍ਰਕਾਸ਼ ਬਾਦਲ। ਮੈਂ ਇਹ ਪੁੱਛਣਾ ਚਾਹੁੰਦੀ ਤੁਹਾਨੂੰ ਇੱਕ, ਫਿਰ ਮੈਨੂੰ ਕਿੰਨੀ ਵਾਰੀ ਮੇਰੇ ਮਨ ਚ ਏਦਾਂ ਆਇਆ, ਮੈਂ ਕਦੀ ਕਾਲ ਨਹੀਂ ਕੀਤੀ, ਵੈਸੇ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਏਦਾਂ ਪ੍ਰਕਾਸ਼ ਬਾਦਲ ਕਾਹਦੇ ਕਹਿੰਦੇ, ਵੈਸੇ ਮੇਰੇ ਰਿਸ਼ਤੇਦਾਰ ਤਾਂ ਨਹੀਂ ਕੋਈ ਉਹ, ਵੈਸੇ ਮੈਂ ਪੁੱਛਣਾ ਚਾਹੁੰਦੀ ਤੁਹਾਨੂੰ ਮੈਂ ਇਹ ਗੱਲ ਜੀ। ਉਹ ਇਸ ਲਈ ਜੀ, ਜੇ ਆਖੋ ਤਾਂ ਰੂਹ ਤੋਂ ਮੈਂ ਉਹਨੂੰ ਸਿੰਘ ਮੰਨਦਾ ਨਹੀਂ। ਰੀਜ਼ਨ ਇਹ ਆ ਵੀ ਜਿੰਨਾ ਉਸ ਦੇ ਪ੍ਰਤੀ ਜਿਹੜੀ ਗੱਲਾਂ ਆ ਉਹ ਇਸ ਕਰਕੇ ਆ, ਤੇ ਬਾਕੀ ਅਖਬਾਰਾਂ 'ਚ ਵੀ ਤੇ ਆਮ ਵੀ ਜਿਹੜਾ ਆ ਉਹ ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਜਿਹੜਾ ਉਹ ਅਕਸਰ ਹੀ ਜਿਹੜਾ ਉਹ ਲਿਖ ਲਿਆ ਜਾਂਦਾ ਹੈ। ਸੋ ਐਡੀ ਵੱਡੀ ਜਿਹੜੀ ਉਹ ਗੱਲ ਨਹੀਂ ਹੈਗੀ ਇਸ ਚੀਜ਼ ਕਰਕੇ ਜਿਹੜਾ ਜੀ ਉਸਨੂੰ ਮੈਂ ਪ੍ਰਕਾਸ਼ ਬਾਦਲ ਹੀ ਜਿਹੜਾ ਉਹ ਆਖਦਾ ਆ। ਤੇ ਤਰਲੋਚਨ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਮਿੰਟੂ ਸਰਈਆ ਫਰੀडम ਫਾਈਟਰ ਦਾ ਦੋਤਾ ਵੀ ਆ ਤੇ ਪੋਤਾ ਵੀ ਆ ਜੀ ਸਰ। ਸਵਾਲ ਇਹ ਆ ਵੀ ਜਿਹੜੇ ਕਾਲੇ ਕਾਨੂੰਨ ਬਣੇ ਆ ਉਦੋਂ ਵੀ ਬਾਦਲ ਉੱਤੇ ਬੈਠਾ ਸੀ, ਇੰਨਾ ਨੁਕਸਾਨ ਨਹੀਂ ਸੀ ਹੋਣਾ ਜੇ ਉੱਥੇ ਗੱਲਬਾਤ ਕਰਦੇ ਭਾਈ ਠੀਕ ਨੇ, ਉਹ ਨਾਲ ਸਾਥ ਦਿੰਦੇ ਰਹੇ ਜੀ। ਦੂਸਰੀ ਗੱਲ ਇਹ ਜਿਹੜੇ ਹੁਣ 4-5 92 ਇਹ ਚੁਣ ਗਏ, 5 ਹੋ ਗਏ, ਉੱਥੇ ਆ ਕੇ ਮੂੰਹ ਧਾਰ ਕੇ ਬੈਠੀ ਤੇ ਗਏ ਕੀ ਕਰਨ ਨੂੰ, ਇਹ ਉੱਥੇ ਰੌਲਾ ਨਹੀਂ ਪਾ ਸਕਦੇ। ਜੀ ਜੀ ਸਰ, ਆਈਓ ਤੇ ਅਸੀਂ ਕਹਿੰਦੇ ਆ ਨਾ ਕਿ ਪਬਲਿਕ ਨੂੰ ਹੀ ਕਿਉਂ ਤੁਸੀਂ ਕਹਿੰਦੇ ਹੋ ਕਿ ਪਬਲਿਕ ਹੀ ਲੜੇ। ਹਰ ਵਾਰੀ ਮਾਵਾਂ ਦੇ ਪੁੱਤ ਮਰ ਜਾਂਦੇ ਨੇ, ਉਹ ਘਰ ਬਰਬਾਦ ਹੋ ਜਾਂਦੇ ਨੇ, ਚਾਹੇ ਉਹ ਧਰਮ ਦੇ ਅੰਦੋਲਨ ਹੋਣ, ਚਾਹੇ ਉਹ ਸਿਆਸਤ ਦੇ ਅੰਦੋਲਨ ਹੋਣ, ਚਾਹੇ ਸਮਾਜਿਕ ਕੋਈ ਘਟਨਾ ਹੋ ਜਾਵੇ, ਹਮੇਸ਼ਾ ਆਮ ਘਰ ਉਜੜਦੇ ਆ। ਤੇ ਜਿਹੜੇ ਲੋਕ ਇਹ ਲੱਖਾਂ ਲੋਕਾਂ ਦੀਆਂ ਵੋਟਾਂ ਲੈ ਕੇ ਬੈਠੇ ਨੇ, 5 ਸਟਾਰ ਜ਼ਿੰਦਗੀ ਜਿਉਂਦੇ ਨੇ, ਉਹ ਕਿਉਂ ਨਹੀਂ ਬੋਲਦੇ? ਮੇਰੇ ਖਿਆਲ ਦੇ ਨਾਲ ਇਹੀ ਜਵਾਬਦੇਹੀ ਜੇ ਤੈਅ ਹੋ ਗਈ ਤਾਂ ਇਹਨਾਂ ਨੂੰ ਵਾਕਿਆ ਬੋਲਣਾ ਪਏਗਾ ਕਿ ਸਦਨ 'ਚ ਤੁਸੀਂ ਬੋਲ ਲੈਂਦੇ ਹੋ। ਜੇ ਤੁਸੀਂ ਸਦਨ 'ਚ ਬੋਲ ਲੈਂਦੇ ਹੋ ਤਾਂ ਦਿੱਲੀ 'ਚ ਉੱਥੇ ਪ੍ਰੈਸ ਕਾਨਫਰੰਸ ਕਰਨ ਲੱਗਿਆ ਤੁਹਾਨੂੰ ਕਿਹੜੀ ਬਿਮਾਰੀ ਪੈਂਦੀ ਹੈ? ਇਹੀ ਮੇਰਾ ਸਵਾਲ ਆ ਕਿ ਕਮ ਸੇ ਕਮ ਇਕੱਠੇ ਹੋ ਕੇ ਜਾਓ। ਗੱਡੀਆਂ ਸਾਡੀਆਂ ਨੇ, ਤੇਲ ਸਾਡਾ ਆ, ਗਨਮੈਨ ਤੁਹਾਡੇ ਕੋਲ ਹੈ, ਕਿਹੜਾ ਬੰਦਾ ਤੁਹਾਨੂੰ ਉੱਥੇ ਸੋਟੇ ਮਾਰ ਦੇਗਾ? ਤੁਸੀਂ ਕਮ ਸੇ ਕਮ ਜਾ ਕੇ ਆਪਣੀ ਆਵਾਜ਼ ਤੇ ਪੂਰੇ ਦੇਸ਼ ਨੂੰ ਸੁਣਾਓ। ਤੁਹਾਡੀ ਗੱਲ ਦਾ ਤਾਂ ਹਰਿਆਣੇ ਵਾਲੇ ਨੂੰ ਨਹੀਂ ਪਤਾ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈ। ਤੁਹਾਡੇ ਪਾਣੀ ਤੋਂ ਲੈ ਕੇ ਬਿਜਲੀ ਤੋਂ ਲੈ ਕੇ ਤੁਹਾਡੀ ਆਰਥਿਕਤਾ ਤੇ ਸਾਡਾ 1 ਮਹੀਨੇ ਦੇ ਵਿੱਚ ਹੀ ਵੱਜੀ ਹੈ। ਤਾਂ ਘੱਟੋ ਘੱਟ ਤੁਸੀਂ ਚੀਕ ਤੇ ਮਾਰੋ ਨਾ। ਤੁਹਾਡੇ ਘਰ ਨੂੰ ਸੰਨ ਲੱਗਾ ਹੈ, ਤੁਹਾਡੇ ਘਰ ਨੂੰ ਸੰਨ ਲੱਗਾ, ਚੋਰੀ ਹੋਣ ਲੱਗੀ ਹੈ, ਤੁਸੀਂ ਚੋਰ ਦਾ ਮੁਕਾਬਲਾ ਨਹੀਂ ਕਰ ਸਕਦੇ। ਮੁਕਾਬਲਾ ਕਰਨ ਵਾਸਤੇ ਕਿਸੇ ਦਾ ਸਾਥ ਹੀ ਮੰਗ ਲਓ ਪਿੰਡ ਚੋਂ ਕਿ ਚੋਰ ਆ ਗਏ ਭਾਈ। ਕੀ ਫਰਕ ਪੈਂਦਾ? ਆਵਾਜ਼ ਤਾਂ ਦਿਓ। ਜੇ ਚੁੱਪਚਾਪ ਤੁਸੀਂ ਇਸ ਤਰ੍ਹਾਂ ਪਏ ਰਹੋਗੇ ਛੂਈ ਮੁਈ ਹੋ ਕੇ, ਸ਼ਹਿ ਵੱਟ ਕੇ, ਤਾਂ ਸੰਨ ਲਾ ਕੇ ਅਗਲੇ ਸਾਰਾ ਸਮਾਨ ਲੈ ਜਾਣਗੇ ਤੁਹਾਡਾ। ਜੀ ਅਗਲੇ ਕਾਲਰ ਨੇ ਸੋਹੀ ਜੀ। ਸਤਿ ਸ੍ਰੀ ਅਕਾਲ ਜੀ ਰਾਜਕਰਨ ਵੀਰ ਜੀ ਤੇ ਮਿੰਟੂ ਗੁਰਸਰੀਆ ਵੀਰ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਸਰ। ਮੇਰਾ ਸਵਾਲ ਕੋਈ ਨਹੀਂ ਹੈਗਾ। ਹੁਣੀ ਇੱਕ ਬੀਬੀ ਨੇ ਰਾਜਕਰਨ ਵੀਰ ਨੂੰ ਕਿਹਾ ਕਿ ਪ੍ਰਕਾਸ਼ ਸਿੰਘ ਕਿਉਂ ਨਹੀਂ ਕਹਿੰਦੇ ਤੁਸੀਂ ਉਹਨਾਂ ਨੂੰ। ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਪ੍ਰਕਾਸ਼ ਸਿੰਘ ਕਹਾਉਣ ਦੇ ਲਾਇਕ ਨਹੀਂ ਹੈਗਾ। ਉਹ ਤਾਂ ਇੱਕ ਹਿੰਦੂ ਪ੍ਰਕਾਸ਼ ਚੰਦ ਬਾਦਲ ਆ ਜਿਹੜਾ ਸਿੱਖੀ ਦੇ ਭੇਸ ਦੇ ਵਿੱਚ ਆ ਕੇ ਰਲਿਆ ਹੋਇਆ। ਜਿੰਨੇ ਵੀ ਸਿੱਖੀ ਨੂੰ ਪਿਆਰ ਕਰਦੇ ਨੇ ਉਹ ਸਾਰੇ ਉਹਨੂੰ ਪ੍ਰਕਾਸ਼ ਚੰਦ ਹੀ ਬੋਲਦੇ ਨੇ। ਇਹ ਤਾਂ ਫਿਰ ਵੀ ਪ੍ਰਕਾਸ਼ ਬਾਦਲ ਬੋਲਦੇ ਨੇ ਕਿਉਂਕਿ ਰਾਜਕਰਨ ਵੀਰ ਇਹ ਸਿੱਖੀ ਨੂੰ ਪਿਆਰ ਕਰਦੇ ਨੇ ਤੇ ਰੇਡੀਓ ਦੇ ਜਿੰਨੇ ਵੀ ਸਰੋਤੇ ਆ ਉਹ ਸਿੱਖੀ ਨੂੰ ਪਿਆਰ ਕਰਦੇ ਆ। ਤੇ ਉਹਨਾਂ ਨੂੰ ਇਹੀ ਬੇਨਤੀ ਆ ਵੀ ਇਹ ਜਿਹੜਾ ਉਹਨਾਂ ਨੇ ਸਵਾਲ ਕੀਤਾ ਹੈ ਨਾ, ਵੀ ਇਹ ਬੜਾ ਵਧੀਆ ਨਹੀਂ ਸੀਗਾ। ਤੇ ਚਲੋ ਉਹਨਾਂ ਦੇ ਵਿਚਾਰ ਨੇ ਆਪਣੇ, ਪਰ ਉਹ ਪ੍ਰਕਾਸ਼ ਚੰਦ ਬਾਦਲ ਆ, ਸਿੱਖੀ ਦਾ ਘਾਣ ਕੀਤਾ। ਉਹਦੇ ਟਾਈਮ ਦੇ ਵਿੱਚ ਆਪਣੇ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਆ, ਉਹਨੇ ਹੀ ਕਰਵਾਈ ਆ, ਸਾਰਿਆਂ ਨੂੰ ਪਤਾ। ਤੇ ਉਹ ਸਿੱਖੀ ਦੇ ਲਾਇਕ ਹੀ ਨਹੀਂ, ਉਹ ਸਿੰਘ ਦੇ ਲਾਇਕ ਨਹੀਂ। ਸਿੰਘ ਤਾਂ ਇੱਕ ਖਾਲਸ ਸ਼ਬਦ ਆ, ਇੱਕ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸਾਨੂੰ। ਇੰਨਾ ਹੀ ਸੀਗਾ ਮੇਰਾ। ਥੈਂਕ ਯੂ। ਮਿਹਰਬਾਨੀ ਸੋਹੀ ਜੀ, ਮਿਹਰਬਾਨੀ ਜੀ।
ਤੇ ਅੱਜ ਦੇ ਅਖੀਰਲੇ ਕਾਲਰ ਲੈਂਦੇ ਆ ਜੀ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੇਰਾ ਮਿੰਟੂ ਗੁਰਸਰੀਆ ਜੀ ਨੂੰ ਇੱਕ ਇਹ ਸਵਾਲ ਸੀਗਾ ਵੀ ਜਦੋਂ ਇਹ ਸੰਸਦ ਦੇ ਵਿੱਚ ਹੁਣ ਜੋ ਕੁਝ ਵੀ ਕਰਕੇ ਆਏ, ਵਿਧਾਨ ਸਭਾ ਜੋ ਵੀ ਕਰਕੇ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਆਣ ਕੇ, ਜਾਂ ਕੋਈ ਬਾਅਦ ਚ ਜਦੋਂ ਬਾਹਰ ਨਿਕਲਦੇ ਆ ਕੋਈ ਪ੍ਰੈਸ ਕਾਨਫਰੰਸ ਜਾਂ ਕੋਈ ਸਵਾਲ ਜਵਾਬ ਵੀ ਤੁਸੀਂ ਆਹ ਮੁੱਦੇ ਰੱਖਣੇ ਸੀ, ਤੁਸੀਂ ਇੱਕ ਤੇ ਹੀ ਰਹੇ ਆ। ਤੇ ਇੱਕ ਚੀਜ਼ ਮੇਰੀ ਮਿੰਟੂ ਸਰ ਨੂੰ ਕਹਿਣੀ ਸੀਗੀ ਵੀ ਅੱਜ ਤੁਹਾਡਾ ਔਰਾ ਹੋ ਰਿਹਾ, ਅੱਜ ਤੁਹਾਡੀ ਆਵਾਜ਼ ਦੇ ਵਿੱਚ ਗੜਸ ਆ, ਮੈਨੂੰ ਬਹੁਤ ਵਧੀਆ ਲੱਗੀ, ਮੈਨੂੰ ਬਹੁਤ ਪਸੰਦ ਆਈ ਇਹ ਜਿਹੜੀ ਗੜਸ ਆ ਨਾ, ਇਹ ਦਰਦ ਆ ਤੁਹਾਡੇ ਦਿਖਦਾ ਪਿਆ, ਇਹ ਚੀਜ਼ ਮੈਨੂੰ ਬਹੁਤ ਪਸੰਦ ਹੈ। ਮੇਰਾ ਇਹੀ ਸਵਾਲ ਸੀ ਜੀ। ਨਹੀਂ ਸਰ, ਇੱਕ ਚੀਜ਼ ਹੁੰਦੀ ਹੈ, ਇੱਕੋ ਮਤਲਬ ਕਿ ਆਮ ਖਬਰ ਹੈ ਨਾ, ਉਹ ਸਾਡੀ ਸੂਚਨਾ ਹੁੰਦੀ, ਅਸੀਂ ਦਿੰਨੇ ਆ, ਕਿਉਂਕਿ ਅਸੀਂ ਵੀ ਇੱਥੋਂ ਦਾ ਪਾਣੀ ਪੀਤਾ। ਮੈਂ ਅੱਜ ਵੀ ਖੇਤਾਂ ਚ ਰਹਿਣਾ, ਮੇਰਾ ਘਰ ਖੇਤਾਂ ਚ ਹੈ ਜੀ। ਅੱਜ ਵੀ ਇੱਕ ਆਮ ਪੰਜਾਬੀ ਦੀ ਜ਼ਿੰਦਗੀ ਜਿਉਂਦੇ ਆ, ਪਰ ਜਿਨ੍ਹਾਂ ਨੇ ਪੰਜਾਬੀ ਪਾਣੀ ਪੀਤਾ ਹੈ, ਜਿਹੜੇ ਪੰਜਾਬੀ ਮਿੱਟੀ ਚੋਂ ਪਲੇ ਆ, ਉਹ ਕਿਵੇਂ ਇਹਦਾ ਮੋਹ ਛੱਡ ਸਕਦੇ ਆ? ਮੈਂ ਤਾਂ ਕਹਿੰਦਾ ਮੇਰੇ ਵਰਗਾ ਬੰਦਾ ਜਿਹੜਾ ਦਰ ਭਟਕਦਾ ਫਿਰਦਾ ਸੀਗਾ, ਮੰਗ ਕੇ ਖਾਣ ਵਾਲਾ ਬੰਦਾ, ਪੰਜਾਬੀ ਕਰਕੇ ਹੀ ਤੇ ਅੱਜ ਮੈਂ ਕਿੰਨੇ ਦੇਸ਼ਾਂ ਵਿੱਚ ਜਾਣਿਆ ਜਾਂਦਾ। ਉਹ ਮੇਰੀ ਵੁਕਤ ਪੰਜਾਬੀ ਨੇ ਪਾਈ ਹੈ, ਮੇਰੇ ਪੰਜਾਬ ਨੇ ਪਾਈ ਹੈ, ਮੇਰੇ ਪੰਜਾਬੀਆਂ ਨੇ ਪਾਈ ਹੈ। ਸੋ ਮੈਂ ਤਾਂ ਕੁਛ ਵੀ ਨਹੀਂ ਸੀ, ਮੇਰੀ ਹੋਂਦ ਹੀ ਪੰਜਾਬੀਆਂ ਦੇ ਨਾਲ ਆ। ਤੇ ਜੇ ਮੈਂ ਆਪਣੇ ਪੰਜਾਬ ਵਾਸਤੇ ਨਾ ਬੋਲਾਂ ਤੇ ਫਿੱਟ ਲਾਮਤ ਹੈ ਮੇਰੇ ਲਈ। ਹਾਲਾਂਕਿ ਮੈਂ ਕਦੇ ਬਾਇਸ ਨਹੀਂ ਹੁੰਦਾ, ਕੋਸ਼ਿਸ਼ ਕਰਦਾ, ਕਈ ਵਾਰ ਬੰਦਾ ਅਣਜਾਣੇ ਚ ਹੋ ਜਾਵੇ ਤੇ ਮੈਂ ਉਹਦੇ ਵਾਸਤੇ ਹਮੇਸ਼ਾ ਮਾਫੀ ਮੰਗਣ ਲਈ ਵੀ ਤਿਆਰ ਹੁੰਦਾ ਕਿ ਮੈਂ ਗਲਤ ਹਾਂ, ਕਿਤੇ ਵੀ ਕੋਈ ਸਾਬਤ ਹੋ ਗਿਆ। ਮੈਂ ਆਪਣੇ ਆਪ ਹੀ ਕਈ ਵਾਰ ਇੱਥੇ ਆ ਕੇ ਕਰੈਕਸ਼ਨ ਕੀਤੀ ਹੈ ਅਗਲੇ ਦਿਨ ਕਿ ਹਾਂਜੀ ਮੈਂ ਕੱਲ ਇੱਥੇ ਗਲਤ ਹੋ ਗਿਆ ਸੀਗਾ। ਬਾਇਸਡ ਨਹੀਂ ਹੋਣਾ, ਪਰ ਜਜ਼ਬਾਤੀ ਹੋ ਸਕਦੇ ਹਾਂ ਅਸੀਂ। ਤਾਂ ਮੈਂ ਬਿਲਕੁਲ, ਅੱਜ ਤੁਸੀਂ ਠੀਕ ਪਛਾਣਿਆ, ਵਾਕਿਆ ਸ਼ਾਇਦ ਇਹ ਮੋਹ ਦੀਆਂ ਹੁੰਦਾ, ਤੰਦਾ ਕਈ ਵਾਰ ਤੁਹਾਡੀ ਮਾਂ ਜਿਹੜੀ ਹੁੰਦੀ ਹੈ ਨਾ, ਉਹ ਤੁਹਾਡੇ ਆਵਾਜ਼ ਤੋਂ ਪਛਾਣ ਲੈਂਦੀ ਹੈ ਕਿ ਪੁੱਤ ਅੱਜ ਤੂੰ ਥੋੜਾ ਉਦਾਸ ਹੈ, ਕੀ ਗੱਲ ਹੋਈ, ਜਾਂ ਅੱਜ ਖੁਸ਼ ਹੈ, ਤੁਹਾਡੇ ਮੁਖ ਦੇ ਜਲਾਉ ਤੋਂ ਦੇਖ ਲੈਂਦੀ ਹੈ। ਤਾਂ ਬਿਲਕੁਲ ਪਿਆਰ ਕਰਨ ਵਾਲੇ ਤੁਹਾਨੂੰ ਭੈਣ ਭਰਾ ਵੀ ਏਦਾਂ ਹੀ ਆਵਾਜ਼ ਤੋਂ ਪਛਾਣ ਲੈਂਦੇ ਆ ਕਿ ਅੱਜ ਸਾਡੇ ਭਰਾ ਦੀ ਆਵਾਜ਼ ਇਸ ਤਰ੍ਹਾਂ ਦੀ। ਸੋ ਧੰਨਵਾਦ ਜੀ। ਵਾਕਿਆ ਮੈਂ ਅੱਜ ਜਜ਼ਬਾਤੀ ਹਾਂ, ਕਿਉਂਕਿ ਮੈਨੂੰ ਇਹੋ ਲੱਗਦਾ ਹੈ, ਦੇਖੋ ਮੈਂ ਅੰਨਾ ਆਲੋਚਕ ਨਹੀਂ ਹੁੰਦਾ ਕਿਸੇ ਦਾ ਵੀ, ਤੇ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਵੀ ਨਹੀਂ ਕਿ ਸਾਰਾ ਕੁਝ ਏਜੰਸੀਆਂ ਕਰਦੀਆਂ ਜੀ ਸਾਡੇ ਨਾਲ। ਸਾਡੀਆਂ ਵੀ ਜ਼ਿੰਮੇਵਾਰੀਆਂ, ਸਾਡੀਆਂ ਵੀ ਕੁਝ ਕਮਜ਼ੋਰੀਆਂ ਨੇ, ਸਾਡੀਆਂ ਵੀ ਕੁਝ ਗਲਤੀਆਂ ਨੇ। ਮੈਂ ਕਦੇ ਨਹੀਂ ਇੱਕ ਸਾਈਡ ਤੇ ਚੱਲਦਾ, ਪਰ ਆਹ ਤੇ ਬਿਲਕੁਲ ਏਦਾਂ ਹੀ ਲੱਗ ਰਿਹਾ ਕਿ ਜਿਵੇਂ ਮੇਰੇ ਪੰਜਾਬ ਨੂੰ, ਸਾਡੇ ਪੰਜਾਬ ਨੂੰ, ਆਪਣੇ ਪੰਜਾਬ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ, ਸਾਨੂੰ ਆਰਥਿਕ ਤੌਰ ਤੇ ਤੋੜਿਆ ਜਾ ਰਿਹਾ। ਫਿਰ ਅਸੀਂ ਕਿੱਧਰ ਨੂੰ ਜਾਵਾਂਗੇ? ਕਿਉਂਕਿ ਕੱਲ ਦੀਦਾ ਸਾਨੂੰ, ਭਲਕ ਨੂੰ ਸਾਡੇ ਬੱਚੇ ਕੁਰਾਏ ਪੈ ਜਾਣਗੇ। ਮੈਂ ਛੋਟੇ ਜਿਹੇ ਹੁੰਦੇ ਨੇ ਉਹ ਦੌਰ ਦੇਖਿਆ ਜੀ, ਸਾਡੇ ਬਾਪ ਦੇ ਘਰੇ ਛਾਪੇ ਪੈਂਦੇ ਹੁੰਦੇ ਸਨ, ਕਿਉਂਕਿ ਉਦੋਂ ਆ ਜਾਂਦੇ ਹੁੰਦੇ ਸਨ ਉਹਨਾਂ ਦੇ ਦੋਸਤ ਮਿੱਤਰ। ਸੋ ਅਸੀਂ ਉਹ ਦੌਰ ਵੇਖਿਆ, ਅਸੀਂ ਉਸ ਚੀਜ਼ ਨੂੰ ਇੱਕ ਹੰਡਾਇਆ। ਮੈਂ 8 ਸਾਲ ਦੀ 10 ਸਾਲ ਦੀ ਉਮਰ ਦੇ ਵਿੱਚ 3 ਰਾਤਾਂ ਹਵਾਲਾ ਚ ਕੱਟੀਆਂ ਨੇ, 8-10 ਸਾਲ ਦੀ ਉਮਰ ਦੇ ਵਿੱਚ, ਇਹ ਹੋਈ ਖੜਕੂਵਾਦ ਦੇ ਕੇਸ ਦੇ ਵਿੱਚ। ਸੋ ਕਹਿਣ ਦਾ ਭਾਵ ਇਹ ਆ ਕਿ ਕੱਲ ਨੂੰ ਜੇ ਸਾਡੇ ਬੱਚੇ ਤੇ ਪਹਿਲੇ ਵਿਚਾਰੇ ਪਰਦੇਸੀ ਹੋਏ ਪਏ ਨੇ, ਕੁਛ ਡਰੱਗੀ ਹੋਏ ਪਏ ਨੇ, ਕੁਛ ਫਾਹ ਲੈ ਕੇ ਮਰ ਰਹੇ ਨੇ, ਕੱਲ ਨੂੰ ਨਿਰਾਸ਼ ਹੋ ਕੇ ਕਿਸੇ ਕੁਰਾਏ ਪੈ ਗਏ, ਅਸੀਂ ਕਿੱਧਰ ਜਾਵਾਂਗੇ? ਅਸੀਂ ਇਸ ਕਰਕੇ ਕਹਿੰਦੇ ਕਿ ਸਾਡੇ ਕੱਲ ਨੂੰ ਬਰਬਾਦ ਨਾ ਕਰੋ। ਸਾਨੂੰ ਤੋੜ ਦਿੱਤਾ ਤੁਸੀਂ, ਅਸੀਂ ਮੁਲਤਾਨ ਤੋਂ ਲਦਾਖ ਤੱਕ ਸੀ, ਚਲੋ ਅਸੀਂ ਉਹ ਵੀ ਭਾਣਾ ਮੰਨ ਲਿਆ, ਕਿ ਠੀਕ ਹੈ ਵਕਤ ਨੇ ਜੋ ਸਾਡੇ ਨਾਲ ਕੀਤਾ, ਜੋ ਹੈ ਅਸੀਂ ਇਹਦੇ ਨਾਲ ਹੀ ਗੁਜ਼ਾਰਾ ਕਰਨਾ। ਅਸੀਂ ਲੈਂਡਲੌਕ ਆ, ਕੋਈ ਗੱਲ ਨਹੀਂ, ਅਸੀਂ ਸਰਹੱਦੀ ਆ, ਕੋਈ ਗੱਲ ਨਹੀਂ, ਸਾਡੇ ਕੋਲ ਥੋੜਾ ਰਕਬਾ ਹੈ, ਕੋਈ ਗੱਲ ਨਹੀਂ, ਅਸੀਂ ਇਹਦੇ ਚ ਹੀ ਆਪ ਵੀ ਰੱਜਾਂਗੇ, ਅਸੀਂ ਦੁਨੀਆ ਨੂੰ ਵੀ ਰਜਾਵਾਂਗੇ। ਤਾਂ ਕਮ ਸੇ ਕਮ ਸਾਨੂੰ ਹੁਣ ਤੇ ਸੁੱਖ ਨਾਲ ਵਸ ਲੈਣ ਦਿਓ ਨਾ। ਜੀ ਜੀ ਬਿਲਕੁਲ। ਤੇ ਬਾਕੀ ਜਿਹੜਾ ਇੱਕ ਇਹਨਾਂ ਦਾ ਸੀਗਾ ਵੀ ਕੀ ਇਹਨਾਂ ਨੂੰ ਕਿਸੇ ਨੇ ਬਾਅਦ ਦੇ ਵਿੱਚ ਸਵਾਲ ਜਵਾਬ ਕੀਤੇ ਵੀ ਕਰ ਸਕਦੇ ਆ? ਉਹ ਤਾਂ ਦੇਖੋ, ਨਹੀਂ ਮੈਂ ਉਹਦੇ ਚ ਜਿਹੜੀ ਇਹ ਸਰਕਾਰ ਆ, ਇਹਦੀ ਕਾਰਗੁਜ਼ਾਰੀ ਤੋਂ ਬਿਲਕੁਲ ਹੈਰਾਨ ਆ। ਔਰ ਮੈਨੂੰ ਕਦੇ ਕਦੇ ਇਹ ਲੱਗਦਾ ਹੈ ਕਿ ਇਹ ਸਾਡਾ ਪੈਟਰਨ ਪੰਜਾਬੀ ਰਾਜਨੀਤੀ ਦਾ ਹੈ ਹੀ ਨਹੀਂ ਹੈ। ਕੱਲ ਤੁਹਾਨੂੰ ਮੈਂ ਇੱਕ ਮਿਸਾਲ ਦਿੰਦਾ ਕਿ ਪੱਤਰਕਾਰਤਾ ਤੋਂ ਕਿਸ ਤਰ੍ਹਾਂ ਦੂਰੀ ਬਣਾਈ ਹੋਈ ਹੈ। ਇੱਕ ਮੰਤਰੀ ਸਾਹਿਬ ਹੈੱਡਕੁਆਟਰ ਜਾਂਦੇ ਨੇ ਪੀਆਰਟੀਸੀ ਦੇ ਵਿੱਚ, ਜ਼ਿਆਦਾ ਸੀ ਗੱਲ ਹੈ ਕਿ ਟਰਾਂਸਪੋਰਟਰ ਹੀ ਜਾਏਗਾ, ਟਰਾਂਸਪੋਰਟ ਮਿਨਿਸਟਰ ਹੀ ਜਾਏਗਾ। ਤਾਂ ਟਰਾਂਸਪੋਰਟ ਮਿਨਿਸਟਰ ਜਾਂਦੇ ਆ, ਪੱਤਰਕਾਰਾਂ ਨੂੰ ਭਿਣਕ ਨਹੀਂ ਪੈਂਦੀ, ਅਗਲੇ ਦਿਨ ਪ੍ਰੈਸ ਨੋਟ ਭੇਜਿਆ ਜਾਂਦਾ ਕਿ ਆਹ ਲਾ ਦਿਓ ਜੀ ਮੰਤਰੀ ਆਏ ਸਨ। ਇਹ ਕਦੇ ਹੋਇਆ? ਤੁਸੀਂ ਕਦੇ ਸੁਣਿਆ? ਮੰਤਰੀ ਆਉਂਦਾ ਤਾਂ ਪ੍ਰੋਟੋਕਾਲ ਦੇ ਮੁਤਾਬਕ ਸਾਰਾ ਪ੍ਰਬੰਧ ਕੀਤਾ ਜਾਂਦਾ। ਔਰ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜ਼ਰੂਰੀ ਪ੍ਰੋਟੋਕਾਲ ਹੀ ਬਣਾਇਆ ਹੁੰਦਾ ਕਿ ਜਿਹੜੇ ਸੰਬੰਧਿਤ ਪੱਤਰਕਾਰ ਹੁੰਦੇ ਨੇ ਲੋਕ ਸੰਪਰਕ ਦਫ਼ਤਰ ਦੇ ਨਾਲ, ਉਹਨਾਂ ਨੂੰ ਇੱਕ ਈਮੇਲ ਜਾਂਦਾ, ਇਨਵੀਟੇਸ਼ਨ ਦਿੱਤਾ ਜਾਂਦਾ ਕਿ ਤੁਸੀਂ ਕੱਲ ਨੂੰ ਇੰਨੇ ਵਜੇ ਆ ਕੇ ਕਵਰੇਜ ਦੀ ਕਿਰਪਾਲਤਾ ਕਰੋ। ਇਹ ਪਹਿਲੀ ਮਰਤਬਾ ਹੋ ਰਿਹਾ ਕਿ ਇਨਵੀਟੇਸ਼ਨ ਨਹੀਂ ਜਾ ਰਿਹਾ, ਬਲਕਿ ਸਿੱਧਾ ਪ੍ਰੈਸ ਨੋਟ ਜਾ ਰਿਹਾ ਵਾ।
ਜੀ ਸੋ ਇਹ ਤਾਂ ਬਹੁਤ ਜਿਹੜੀ ਮਾੜੀ ਗੱਲ ਆ। ਪਾਰਦਰਸ਼ਤਾ ਤਾਂ ਹੀ ਆਊਗੀ ਜੇ ਸਿੱਧੇ ਸਵਾਲ ਪੁੱਛੇ ਜਿਹੜੇ ਉਹ ਜਾ ਸਕਣਗੇ। ਸੋ ਬੜੀ ਮਿਹਰਬਾਨੀ ਮਿੰਟੂ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਤੇ ਕੱਲ ਨੂੰ ਮਿਲਦੇ ਹਾਂ ਜੀ ਫਿਰ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਪ੍ਰੋਗਰਾਮ ਖਬਰ ਤੇ ਨਜ਼ਰ ਦੀ ਜਿਹੜੀ ਹੁਣ ਸਮਾਪਤੀ ਆ। ਸੋ ਇੱਕ ਵਾਰੀ ਫੇਰ ਦੱਸ ਜਾਈਏ ਵੀ ਅੱਜ ਤੋਂ ਜਿਹੜਾ ਸਮਾਂ 8 ਵਜੇ ਤੋਂ ਲੈ ਕੇ 9 ਵਜੇ ਤੱਕ, ਅੱਜ ਫਿਰ ਚਲੋ ਕਾਲਾਂ ਦਾ ਸਿਲਸਿਲਾ ਸੀ ਥੋੜਾ ਗਾਂਹ ਤੱਕ ਜਿਹੜਾ ਉਹ ਲੰਘ ਗਿਆ। ਪਰ ਜਿਹੜਾ ਜੀ ਆਪਾਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਵੀ ਇਸ ਸਮਾਂ ਤਬਦੀਲੀ ਦੇ ਵਿੱਚ ਵੀ ਤੁਸੀਂ ਜਿਹੜਾ ਉਹ ਨਾਲ ਦੇ ਨਾਲ ਸਾਥ ਦਿੱਤਾ ਆ। ਸੋ ਹੁਣ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਖਬਰ ਤੇ ਨਜ਼ਰ ਜਿਹੜਾ ਪ੍ਰੋਗਰਾਮ ਆ ਉਹ 8 ਵਜੇ ਸਵੇਰੇ ਸ਼ੁਰੂ ਹੋਇਆ ਕਰੇਗਾ। ਸੋ ਹੁਣ ਲੈਂਦੇ ਆ ਜੀ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।